ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 6 ਅਗਸਤ 2025 22 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਬਲਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੈਂਡ ਰੈਪਿਡ ਮਿਸ਼ੀਗਨ ਤੋਂ ਸਰਦਾਰ ਪ੍ਰਿਤਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਕੱਲ ਆਪਾਂ ਗੈਰ ਹਾਜ਼ਰ ਸੀ ਉਸ ਦਾ ਕਾਰਨ ਇਹ ਸੀ ਕਿ ਜਿਸ ਤਰ੍ਹਾਂ ਕਿ ਬੀਬੀ ਗੁਰਜੀਤ ਕੌਰ ਜੀ ਜਿਹੜੇ ਕਿ ਬਹੁਤ ਹੀ ਸਿਆਣੇ ਤੇ ਪਵਿੱਤਰ ਰੂਹ ਸਨ ਅਤੇ ਪੰਥਕ ਸੇਵਾ ਨਾਲ ਓਤ-ਪ੍ਰੋਤ ਸਨ। ਸੋ ਉਹਨਾਂ ਦੀ ਯਾਦ ਵਿੱਚ ਸਮਾਗਮ ਕੱਲ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਸਨ। ਸੋ ਉਹਨਾਂ ਦੀ ਅੰਤਮ ਜਿਹੜੀ ਅਰਦਾਸ ਵੀ ਸੀ ਉਹ ਵੀ ਹੋ ਰਹੀ ਸੀ। ਸੋ ਇਸ ਕਰਕੇ ਅਸੀਂ ਕੱਲ ਦਾ ਪ੍ਰੋਗਰਾਮ ਮਿਸ ਕੀਤਾ ਹੈ। ਸੋ ਅਸੀਂ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਹੈ ਬੀਬੀ ਗੁਰਜੀਤ ਕੌਰ ਜਿਨ੍ਹਾਂ ਨੇ ਜਿਹੜੇ ਪੰਥ ਦੀ ਜਿਹੜੀ ਹੈ ਸੇਵਾ ਵਿੱਚ ਬੇਮਿਸਾਲ ਜਿਹੜਾ ਹੈ ਯੋਗਦਾਨ ਪਾਇਆ। ਸੋ ਉਹਨਾਂ ਦੇ ਸੰਸਕਾਰ ਦੀ ਅੰਤਮ ਯਾਤਰਾ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਵੀ ਕੀਤੀ ਹੈ। ਸੋ ਉਹਨਾਂ ਦੇ ਜੀਵਨ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਪ੍ਰਿਤਪਾਲ ਸਿੰਘ ਸਮੁੱਚੀ ਫੈਮਿਲੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਗ੍ਰੈਂਡ ਰੈਪਿਡ ਜਿਹੜਾ ਕਿ ਮਿਸ਼ੀਗਨ ਸਟੇਟ 'ਚ ਹੈ ਉਸ 'ਚ ਰਹਿੰਦੇ ਨੇ ਔਰ ਇਹਨਾਂ ਦੇ ਨਾਲ ਜੇ ਅਸੀਂ ਇਹ ਕਹੀਏ ਕਿ 3 ਜਨਰੇਸ਼ਨਾਂ ਦੀ ਸਾਂਝ ਸਾਡੀ ਹੈ। ਇਹਨਾਂ ਦੇ ਬਾਪੂ ਜੀ ਜਿਹੜੇ ਬੜੇ ਬੇਬਾਕ ਪਰ ਬੜੇ ਪ੍ਰੀਸਾਈਜ਼ ਔਰ ਖਾਲਿਸਤਾਨ ਲਈ ਕਮਿਟਡ ਸਨ, ਉਹ ਬਹੁਤ ਜ਼ਿਆਦਾ ਐਡਮਾਇਰ ਕਰਦੇ ਸੀ ਟੀਵੀ 84 ਨੂੰ। ਔਰ ਮੈਨੂੰ ਯਾਦ ਹੈ ਵੀ ਭਾਈ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਜਾਣਾ ਸੀ ਤੇ ਜਾਣ ਤੋਂ ਪਹਿਲਾਂ ਕਹਿਣ ਲੱਗੇ ਵੀ ਮੈਂ ਜਿਹੜਾ ਆਪਣਾ ਯੋਗਦਾਨ ਪਾਉਂਦਾ ਮੈਂ ਪਹਿਲਾਂ ਇੱਥੇ ਦੇ ਕੇ ਜਾਵਾਂ, ਇਹ ਨਾ ਹੋਏ ਵੀ ਉੱਥੇ ਗਿਆ ਅੰਤਮ ਬੁਲਾਵਾ ਆ ਜਾਏ ਤੇ ਮੈਂ ਜਿਹੜਾ ਮੇਰਾ ਵਿੱਚ ਹੀ ਰਹਿ ਜਾਏ ਇਸ ਸਾਲ ਦਾ ਦਸਵੰਧ ਜਿਹੜਾ ਮੈਂ ਦੇਣਾ। ਇਸ ਲੈਵਲ ਦੀ ਉਹਨਾਂ ਦੀ ਕਮਿਟਮੈਂਟ ਰਹੀ। ਔਰ ਭਾਈ ਪ੍ਰਿਤਪਾਲ ਸਿੰਘ ਜਿਹੜੇ ਗੁਰਬਾਣੀ ਦੇ ਰਸੀਏ ਨੇ, ਇਤਿਹਾਸ ਦੇ ਖੋਜੀ ਨੇ ਔਰ ਆਪਣੇ ਪਿਤਾ ਜੀ ਵਾਂਗ ਆਪਣੇ ਬਾਪੂ ਜੀ ਵਾਂਗ ਜਿਹੜਾ ਪੰਥ ਸੇਵਾ ਦੇ ਰਾਹ 'ਤੇ ਉੱਤੇ ਤੁਰੇ ਨੇ। ਹਾਲਾਂ ਬੜੀ ਵੱਡੀ ਟ੍ਰੈਜਡੀ ਹੋਈ ਜਦੋਂ ਉਹਨਾਂ ਦਾ ਨੌਜਵਾਨ ਬੇਟਾ ਜਿਹੜਾ ਕਿ ਜਦੋਂ ਮੈਂ ਤੀਸਰੀ ਜਨਰੇਸ਼ਨ ਕਿਹਾ ਉਹ ਵੀ ਬੜੇ ਖੁੱਲ੍ਹੇ ਦਿਲ ਨਾਲ ਟੀਵੀ 84 ਲਈ ਕੰਟਰੀਬਿਊਟ ਕਰਦਾ ਸੀ, ਪੰਜਾਬ ਗਏ, ਉਹਨਾਂ ਦੀ ਅਚਾਨਕ ਮੌਤ ਹੋਈ। ਔਰ ਇਹਦੇ ਬਾਵਜੂਦ ਉਹਨਾਂ ਨੇ ਆਪਣੀ ਜਿਹੜਾ ਪਰਿਵਾਰ ਨੂੰ ਸਰ ਪ੍ਰਿਤਪਾਲ ਸਿੰਘ ਨੇ ਸਾਂਭਿਆ। ਬੇਟੇ ਦੇ ਅੱਗੋਂ ਬੱਚੇ ਔਰ ਨੂੰਹ ਜਿਹੜੇ ਬੜੇ ਸੁਚੱਜੀ ਬੀਬੀ ਹੈ ਉਹਨਾਂ ਨੇ ਕਾਰੋਬਾਰ ਨੂੰ ਸੰਭਾਲ ਲਿਆ। ਸੋ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਸਾਲ ਦੇ ਵਿੱਚ ਉਹ ਆਪਣਾ ਦਸਵੰਧ ਟੀਵੀ 84 ਨੂੰ ਜ਼ਰੂਰ ਦੇਣ ਔਰ ਇਸ ਵਾਰ ਵੀ ਉਹਨਾਂ ਨੇ ਮਦਦ ਭੇਜੀ ਹੈ। ਅਸੀਂ ਇਹ ਸਮਝਦੇ ਹਾਂ ਵੀ ਇਹ ਪਰਿਵਾਰ ਨੇ ਜਿਨ੍ਹਾਂ 'ਚ ਪੰਥਕ ਲੈਗੇਸੀ ਵੀ ਅੱਗੇ ਤੁਰਦੀ ਹੈ, ਗੁਰਬਾਣੀ ਨਾਲ ਵੀ ਜੁੜੇ ਹੋਏ ਨੇ
ਔਰ ਅੱਗੋਂ ਬੱਚੇ ਬੱਚੀਆਂ ਨੂੰ ਵੀ ਉਹੀ ਸਿੱਖੀ ਵੈਲਿਊਜ਼ ਦੇ ਨਾਲ ਜੋੜਦੇ ਨੇ। ਔਰ ਸਾਨੂੰ ਇਸ ਗੱਲ ਦੇ ਉੱਤੇ ਫਿਰ ਆਪਣੇ ਆਪ 'ਤੇ ਜਿਹੜਾ ਉਹ ਇੱਕ ਭਰੋਸਾ ਵੀ ਮਹਿਸੂਸ ਹੁੰਦਾ ਹੈ ਕਿ ਜਿਹੜਾ ਸਾਡਾ ਕੰਮ ਹੈ, ਬੇਸ਼ੱਕ ਅਸੀਂ ਗਲਤੀਆਂ ਵੀ ਕਰਦੇ ਹਾਂ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਸ਼ਾਇਦ ਜਿਹੜੀਆਂ ਐਕਸਪੈਕਟੇਸ਼ਨਸ ਬਹੁਤ ਸਾਰੀਆਂ ਦੀਆਂ ਨੇ ਉਹਦੇ 'ਤੇ ਅਸੀਂ ਪੂਰੇ ਨਾ ਉਤਰਦੇ ਹੋਈਏ, ਪਰ ਸਾਡੇ ਵੀਰਾਂ ਭੈਣਾਂ ਨੂੰ ਇਹ ਪਤਾ ਹੈ ਕਿ ਵੀ ਅਸੀਂ ਇਮਾਨਦਾਰੀ ਨਾਲ ਸਿੰਸੀਅਰਲੀ ਕੌਮ ਦਾ ਕਾਜ਼, ਕੌਮ ਦਾ ਝੰਡਾ, ਖਾਲਿਸਤਾਨ ਦੀ ਗੱਲ ਜਿਹੜੀ TV 84 ਨੇ ਪਹਿਲੇ ਦਿਨ ਤੋਂ ਹੀ ਜਿਸ ਪ੍ਰਥਾਏ ਆਪਣੀ ਕਮਿਟਮੈਂਟ ਰੱਖੀ ਉਸ ਨੂੰ ਅੱਗੇ ਵਧਾਉਣ ਲਈ ਜਿਹੜਾ ਉਹ ਪੇਸ਼ਕਦਮੀ ਕਰਦੇ ਹੈ। ਇਹ ਵੱਖਰੀ ਕਹਾਣੀ ਹੈ ਕਿ ਅੱਜ ਕੁਝ ਨਵੇਂ ਜਿਹੜੇ ਨੌਜਵਾਨ ਜਿਨ੍ਹਾਂ ਨੇ ਅਜੇ ਆਪਣੀ ਪਰਿਪੱਕਤਾ ਉਹਨਾਂ ਦੀ ਅਜੇ ਟੈਸਟ ਹੋਣੀ ਹੈ, ਉਹ ਵੱਖੋ ਵੱਖਰੀਆਂ ਆਵਾਜ਼ਾਂ ਔਰ ਵੱਖੋ ਵੱਖਰੇ ਅੰਦਾਜ਼ ਦੇ ਵਿੱਚ ਜਿਹੜਾ ਨੈਰੇਟਿਵ TV 84 ਦਾ ਹੈ, ਜਿਹੜਾ ਖੁਦ ਉਹ ਜਾਂ ਉਹਨਾਂ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਕਿਸੇ ਵੇਲੇ ਨਕਾਰਦੀਆਂ ਰਹੀਆਂ ਤੇ ਹੁਣ ਉਹਨਾਂ ਨੂੰ ਜਿਹੜਾ ਉਹਦੇ 'ਚੋਂ ਹੀ ਉਹਨਾਂ ਦੀ ਰੋਟੀ ਰੋਜ਼ੀ ਨਿਕਲਦੀ ਹੈ, ਉਹ ਇਸ ਕਿਸਮ ਦੀਆਂ ਨੈਗੇਸ਼ਨ ਦੀਆਂ ਗੱਲਾਂ ਵੀ ਕਰਦੇ ਨੇ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਆਪੋ ਆਪਣੀ ਹੱਦ ਦੇ ਵਿੱਚ ਰਹਿੰਦੇ ਆ, ਜੋ ਤੁਸੀਂ ਕੰਮ ਕਰਦੇ ਹੋ ਕਰੀ ਜਾਓ। ਸਾਨੂੰ ਵੀ ਬਹੁਤ ਕੁਝ ਨਜ਼ਰ ਆਉਂਦਾ ਹੈ, ਲੇਕਿਨ ਅਸੀਂ ਪੰਥਕ ਚੜ੍ਹਦੀ ਕਲਾ ਨੂੰ ਦੇਖਦੇ ਹਾਂ ਜਾਂ ਕੌਮ ਦੇ ਅੰਦਰ ਜਿਹੜੀ ਇੱਕ ਹੋਪ ਔਰ ਇੱਕ ਉਮੀਦ ਜਿਹੜੀ ਇਸ ਵੇਲੇ ਹੈ ਉਸ ਨੂੰ ਦੇਖਦੇ ਹਾਂ। ਬਹੁਤ ਵਾਰ ਰਿਐਕਟ ਕਰਨ ਤੋਂ ਗਰੇਜ਼ ਕਰਦੇ ਹਾਂ, ਪਰ ਹਰ ਚੀਜ਼ ਦੀ ਹੱਦ ਵੀ ਹੁੰਦੀ ਹੈ। ਔਰ ਇਹ ਨਾ ਸਮਝੋ ਕਿ ਤੁਹਾਡੇ ਤੋਂ ਪਹਿਲਾਂ ਕਿਸੇ ਨੇ 40 ਸਾਲ 'ਚ ਕੁਝ ਨਹੀਂ ਕੀਤਾ ਤੇ ਤੁਹਾਡੇ ਨਾਲ ਹੀ ਇਹ ਮੂਵਮੈਂਟ ਸ਼ੁਰੂ ਹੋਈ ਤੇ ਤੁਹਾਡੇ ਨਾਲ ਹੀ ਮੁੱਕ ਜਾਣੀ ਹੈ। ਨਾ ਇਹ ਸਾਡੇ ਨਾਲ ਸ਼ੁਰੂ ਹੋਈ, ਨਾ ਸਾਡੇ ਜਾਣ ਨਾਲ ਮੁੱਕ ਜਾਣੀ ਹੈ। ਇਹ ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤੇ ਸਕੇਰੀ। ਕਿਹਦੇ ਸਿਰ ਤੇ ਗੁਰੂ ਸਾਹਿਬ ਹੱਥ ਰੱਖ ਕੇ ਕਿਹੜੀ ਸੇਵਾ ਲੈਂਦੇ ਨੇ, ਇਸ ਦੇ ਲਈ ਸ਼ੁਕਰਗੁਜ਼ਾਰੀ ਚਾਹੋ। ਇਹ ਹੰਕਾਰ, ਇਹ ਬੇਮਤਲਬ ਦੀ ਆਲੋਚਨਾ ਔਰ ਨੈਗੇਟਿਵਿਟੀ, ਇਸ ਨੂੰ ਛੱਡੋ। ਅੱਗੇ ਵੀ ਮੈਂ ਕਿਹਾ ਸੀ ਵੀ ਹਰ ਜੀਓ ਹੰਕਾਰ ਨਾ ਪਾਵੇ, ਹੰਕਾਰ ਚੰਗਾ ਨਹੀਂ ਹੁੰਦਾ। ਔਰ ਇਹ ਵੀ ਯਾਦ ਦਹਾਨੀ ਗੁਰੂ ਅਰਜਨ ਸਾਹਿਬ ਨੇ ਕਰਵਾਈ ਹੋਈ ਹੈ ਕਿ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ, ਨਾਨਕ ਗਰਭ ਗਲੇ। ਸੋ ਫਿਰ ਇਹ ਜਿਹੜਾ ਪ੍ਰਾਈਡ ਹੈ ਝੂਠਾ, ਇਹੀ ਗਾਲ ਦਿੰਦਾ ਹੁੰਦਾ, ਕਿਤੇ ਲੈ ਕੇ ਨਹੀਂ ਜਾਂਦਾ। ਪਰ ਅਸੀਂ ਇਹਦੇ ਬਾਵਜੂਦ ਕਿ ਇਸ ਕਿਸਮ ਦੇ ਪਹਿਲਾਂ ਵੀ ਆਏ ਨੇ, ਇਹ ਸਾਰੇ 40 ਸਾਲ ਦੇ ਲਗਭਗ ਪੰਥਕ ਸੇਵਾ ਦੇ ਪਿੜ ਵਿੱਚ ਜਿਹੜਾ ਬਹੁਤ ਕੁਝ ਅਸੀਂ ਅਪ ਐਂਡ ਡਾਊਨ ਦੇਖਿਆ। ਜਿਵੇਂ ਅੱਜ ਹੀ ਸਾਡੇ ਵੀਰ ਬਲਕਰਨ ਸਿੰਘ ਗਿੱਲ ਟੋਰਾਂਟੋ ਤੋਂ ਨੇ, ਉਹ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਅਸੀਂ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਚੜ੍ਹਾਈ ਤੁਸੀਂ ਸਮਝਦੇ ਹੋ ਵੀ ਤੁਹਾਡੀ ਹੈ, ਉਸ ਤੋਂ ਪਹਿਲਾਂ ਜੁਝਾਰੂ ਮੂਵਮੈਂਟ ਦੇ ਵੇਲੇ ਵੀ ਬਹੁਤ ਚੜ੍ਹਾਈ ਸੀ। ਤਾਂ ਉਹਨਾਂ 'ਚੋਂ ਵੀ ਇੱਕ ਇਸ ਕਿਸਮ ਦੀ ਜਿਹੜੀ ਜਦੋਂ ਇਹ ਬਿਰਤੀ ਪੈਦਾ ਹੋਈ ਤਾਂ ਉਹਨੇ ਫਿਰ ਨੁਕਸਾਨ ਕੀਤਾ। ਸੋ ਅੱਜ ਵੀ ਇਸ ਕਿਸਮ ਦਾ ਕਿਸੇ ਪ੍ਰਤੀ ਵੀ ਜਿਹੜਾ ਵੀ ਕੋਈ ਐਕਟਿਵਿਸਟ ਹੈ, ਉਸ ਨੂੰ ਕੋਈ ਨਿਸ਼ਾਨੇ 'ਤੇ ਲੈਣਾ ਜਾਂ ਉਸ ਦੇ ਵਿਚਾਰਾਂ ਨੂੰ ਜਿਹੜਾ ਉਹ ਨੈਗੇਟ ਕਰਨ ਦੀ ਕੋਸ਼ਿਸ਼ ਕਰਨੀ ਠੀਕ ਹੈ। ਹਰ ਇੱਕ ਦੀ ਪਹੁੰਚ ਵੱਖੋ ਵੱਖਰੀ ਹੋ ਸਕਦੀ ਹੈ। ਜਿਸ ਨੂੰ ਜਿਸ ਐਂਗਲ ਤੋਂ ਲੱਗਦਾ, ਜੇ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਵੀ ਅਸੀਂ ਆਪਣੀ ਗੱਲ ਜਿਹੜੀ ਹੈ ਉਹ ਕਹਿਣ ਦੀ ਜਿਹੜੀ ਹੈ ਹਿੰਮਤ ਨਾ ਰੱਖੀ ਹੈ ਤਾਂ ਠੀਕ ਹੈ, ਸ਼ਾਇਦ ਕਿਸੇ ਦੇ ਕ੍ਰਾਈਟੇਰੀਆ 'ਚ ਫਿੱਟ ਨਾ ਹੁੰਦੀ ਹੋਏ। ਪਰ ਇਹ ਇੱਕ ਬੜਾ ਜ਼ਰੂਰੀ ਪਾਰਟ ਹੈ ਕਿ ਇਸ ਵੇਲੇ ਜਦੋਂ ਇੱਕ ਹੋਪ ਕ੍ਰੀਏਟ ਹੋਈ ਹੈ, ਉਦੋਂ ਕਿਸੇ ਕਿਸਮ ਦਾ ਵੀ ਵਿਵਾਦ ਖੜਾ ਕਰਨਾ ਇਹ ਕੌਮ ਦਾ ਨੁਕਸਾਨ ਕਰਦਾ। ਜਿਵੇਂ ਤੁਸੀਂ ਬਿਗਨਿੰਗ ਦੇ ਵਿੱਚ ਕਿਹਾ, ਔਰ ਆਲਰੇਡੀ ਇਹ ਅਸੀਂ ਇੱਕ ਪੂਰਾ ਪ੍ਰੋਗਰਾਮ ਭੈਣ ਜੀ ਗੁਰਜੀਤ ਕੌਰ ਉਹਨਾਂ ਦੇ ਨਾਂ ਸਮਰਪਿਤ ਕੀਤਾ ਸੀ। ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਗੱਲਬਾਤ ਅਸੀਂ ਕੀਤੀ ਹੋਈ ਹੈ। ਉਹਨਾਂ ਦਾ ਅੰਤਮ ਸੰਸਕਾਰ ਤੇ ਅੰਤਮ ਅਰਦਾਸ, ਕਿਉਂਕਿ ਇਹ ਵੀ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੇ ਦਾਇਰਾ ਕਾਰ 'ਚ ਦੇਖਦੇ ਹਾਂ, ਬੇਸ਼ੱਕ ਜਦੋਂ ਸਰੀਰ 'ਚੋਂ ਰੂਹ ਰੁਖਸਤ ਹੁੰਦੀ ਹੈ, ਉਹ ਤੁਹਾਡਾ ਅਖੀਰਲਾ ਸਾਹ ਨਿਕਲ ਜਾਂਦਾ ਹੈ। ਲੇਕਿਨ ਇਹ ਗੁਰੂ ਅਮਰਦਾਸ ਜੀ ਨੇ, ਜਦੋਂ ਅਸੀਂ ਸਦ ਰਾਮਕਲੀ ਪੜ੍ਹਦੇ ਹਾਂ, ਉਹਨਾਂ ਨੇ ਇੱਕ ਪ੍ਰੋਪਰ ਫਾਰਮੈਟ ਜਾਂ ਪ੍ਰੋਟੋਕੋਲ ਵੀ ਦਿੱਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ ਕਿ ਭਾਈ ਜਦੋਂ ਪ੍ਰਾਣੀ ਤੁਰ ਜਾਏ ਉਦੋਂ ਕੀ ਕਰਨਾ ਹੈ। ਇਹ ਵੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਕੋਈ ਰੋਣ ਧੋਣ ਨਹੀਂ ਹੈ, ਮੈਂ ਪਾਤਸ਼ਾਹ ਕੀਰਤਨ ਕਰਿਓ ਨਿਰਵਾਣ ਜੀਓ। ਉਹਨਾਂ ਨੇ ਆਪਣੇ ਪੋਤੇ ਰਾਹੀਂ, ਜਿਸ ਨੂੰ ਸੁੰਦਰ ਜਿਨ੍ਹਾਂ ਦਾ ਨਾਮ ਹੈ, ਜਿਨ੍ਹਾਂ ਦੀ ਬਾਣੀ ਸਦ ਰਾਮਕਲੀ
ਦਰਜ ਹੈ ਕਿ ਇਹ ਇੱਕ ਹੈ। ਔਰ ਫਿਰ ਉਸ ਨੂੰ ਸਾਡੀ ਰਹਿਤ ਮਰਿਆਦਾ ਨੇ ਕੋਡੀਫਾਈ ਕੀਤਾ ਕਿ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ ਪਾਠ, ਅਖੰਡ ਪਾਠ ਜਾਂ ਸਹਿਜ ਪਾਠ, ਫਿਰ ਦੁਸਹਿਰਾ ਅਕਸਰ ਪੁਰਾਣੇ ਵੇਲੇ 'ਚ 10 ਦਿਨ ਬਾਅਦ ਭੋਗ ਅੰਤਮ ਅਰਦਾਸ ਹੁੰਦਾ ਸੀ। ਹੁਣ ਕਿਉਂਕਿ ਲਾਈਫ ਬਿਜ਼ੀ ਵੀ ਹੈ, ਫਾਸਟ ਵੀ ਹੈ, ਔਰ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਕਨਵੀਨੀਅੰਸ ਲਈ ਤੀਸਰੇ ਚੌਥੇ ਦਿਨ ਹੀ ਅੰਤਮ ਅਰਦਾਸ ਜਿਹੜਾ ਉਹ ਸੰਸਕਾਰ ਵੀ ਹੁੰਦਾ ਤੇ ਉਸੇ ਦਿਨ ਹੀ ਅਖੰਡ ਪਾਠ ਸਾਹਿਬ ਦਾ ਭੋਗ ਵੀ ਹੁੰਦਾ। ਪਰ ਭਾਈ ਬਲਜਿੰਦਰ ਸਿੰਘ ਹੋਰਾਂ ਨੇ ਆਪਣੀ ਸਿੰਘਣੀ ਸਾਹਿਬਾ ਗੁਰਜੀਤ ਕੌਰ ਜੀ ਦੀ ਯਾਦ ਸਹਿਜ ਪਾਠ ਰੱਖਿਆ, ਜੋ ਪੁਰਾਤਨ ਸੀ, ਬਹੁਤ ਪਰੰਪਰਾ ਦਾ ਵੀ ਹਿੱਸਾ। ਔਰ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪਾਠ ਦੀ ਅੰਤਮ ਅਰਦਾਸ ਤਾਂ ਗੁਰਦੁਆਰਾ ਰਿਚਮੰਡ ਹਿੱਲ ਹੋਈ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਦਾ ਸੰਸਕਾਰ, ਕਿਉਂਕਿ ਨਿਊਯਾਰਕ ਦੇ ਵਿੱਚ ਵੀ ਬੇਸ਼ੱਕ ਵੱਡੇ ਵੱਡੇ ਕ੍ਰੈਮੇਟੋਰੀਅਮ ਨੇ, ਲੇਕਿਨ ਜਿਸ ਲੈਵਲ ਦੇ ਉੱਤੇ ਇਹ ਪਰਿਵਾਰ ਦੀ ਪੰਥ ਨੂੰ ਦੇਣ ਹੈ ਔਰ ਐਕਸਪੈਕਟਡ ਵੀ ਸੀ ਕਿ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੀਆਂ, ਹੋਈ ਵੀ ਸ਼ਮੂਲੀਅਤ। ਇਸ ਲਈ ਇੱਕ ਥਾਂ ਪਹਿਲਾਂ ਚੁਣੀ ਗਈ ਜਿੱਥੇ ਕਿ ਗੁਰਬਾਣੀ ਕੀਰਤਨ ਔਰ ਅੰਤਮ ਦਰਸ਼ਨ ਸੀ, ਉੱਥੇ ਜ਼ਿਆਦਾ ਵੱਡਾ ਸਪੇਸ ਸੀ। ਔਰ ਫਿਰ ਉੱਥੋਂ ਕ੍ਰੈਮੇਟੋਰੀਅਮ ਜਿੱਥੇ ਗਏ ਉੱਥੇ ਵੀ ਸਪੇਸ ਭਾਵੇਂ ਛੋਟਾ ਸੀ, ਪਰ ਬਹੁਤ ਸਾਰੇ ਜਿਹੜੇ ਨੇ ਉਸ ਥਾਂ ਦੇ ਉੱਤੇ ਹੀ ਸੰਗਤ ਵੀ ਪਹੁੰਚ ਗਈ। ਔਰ ਇਹ ਦੋਨੋਂ ਹੀ, ਕਿਉਂਕਿ ਸਵੇਰੇ ਆਲਮੋਸਟ 10 ਤੋਂ 12 ਤੱਕ ਇੱਕ ਥਾਂ ਤੇ, ਫਿਰ ਉਸ ਤੋਂ ਬਾਅਦ 1 ਵਜੇ ਦੇ ਕਰੀਬ ਕ੍ਰੀਮੇਸ਼ਨ, ਫਿਰ ਸੋਹਲੇ ਦਾ ਪਾਠ ਕਰਕੇ ਵੱਡੀ ਗਿਣਤੀ 'ਚ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਰਿਚਮੰਡ ਹਿੱਲ ਆਈ, ਜਿੱਥੇ ਫਿਰ ਅਗੇਨ ਜਿਹੜਾ ਕੀਰਤਨ, ਵਿਚਾਰਾਂ ਔਰ ਅੰਤਮ ਅਰਦਾਸ, ਕਾਫੀ ਲੰਬਾ ਸਮਾਗਮ ਸੀ, ਆਲਮੋਸਟ ਹੋਲ ਡੇ ਵਰਕਿੰਗ ਡੇ ਸੀ। ਲੇਕਿਨ ਇਹ ਰਿਮਾਰਕੇਬਲ ਸੀ। ਬਹੁਤ ਵਾਰ ਮੈਨੂੰ ਯਾਦ ਹੈ ਕਿ ਅਸ਼ਫਾਕ ਸਾਹਿਬ ਜਿਹੜੇ ਬੜੇ ਵੱਡੇ ਇਸਲਾਮਿਕ ਸਕਾਲਰ ਵੀ ਨੇ ਔਰ ਪਾਕਿਸਤਾਨ ਟੀਵੀ ਦੇ ਬਾਨੀਆਂ 'ਚੋਂ ਵੀ, ਪਾਕਿਸਤਾਨ ਰੇਡੀਓ ਦੇ ਵੀ, ਔਰ ਉਹਨਾਂ ਨੇ ਇੱਕ ਵਾਰ ਇਹ ਕਿਹਾ ਸੀ ਕਿ ਵੀ ਇਹ ਜਿਹੜਾ ਅੰਤਮ ਪਾਠ ਹੁੰਦਾ ਹੈ, ਜਿਸ ਨੂੰ ਅਸੀਂ ਦਾਹ ਸੰਸਕਾਰ ਕਹਿੰਦੇ ਹਾਂ, ਉਹ ਦਫਨ ਦੇ ਨਾਲ ਜੁੜਿਆ ਹੁੰਦਾ ਕਿ ਵੀ ਇਹ ਵੀ ਜਿਹੜਾ ਬਹੁਤ ਵਾਰ ਜਿਹੜਾ ਇਹ ਰੱਬ ਵੱਲੋਂ ਹੁੰਦਾ ਹੈ, ਤੇ ਜਿਹੜੇ ਲੋਕਾਂ ਦੇ ਅੰਦਰ ਲੁਕਵਾਂ ਪਿਆਰ ਹੁੰਦਾ ਹੈ, ਕਈ ਵਾਰ ਇਸ ਕਿਸਮ ਦੇ ਜਿਹੜੇ ਨਿਸ਼ਕਾਮ ਕਿਸਮ ਦੇ ਲੋਕ ਸਾਹਮਣੇ ਨਹੀਂ ਹੁੰਦੇ, ਜਾਂ ਉਹ ਸਾਹਮਣੇ ਕੋਈ ਮਾਈਕ ਤੇ ਉਹਨਾਂ ਨੂੰ ਸਿਫਤਾਂ ਚੰਗੀਆਂ ਨਹੀਂ ਲੱਗਦੀਆਂ, ਉਹ ਜਦੋਂ ਤੁਰ ਜਾਂਦੇ ਨੇ ਫਿਰ ਉਹ ਇੱਕ ਲੋਕਾਂ ਦੇ ਪਿਆਰ ਦਾ ਉਮਾ ਹੁੰਦਾ ਹੈ, ਜਿਹੜਾ ਜਿਹਨੂੰ ਤੁਸੀਂ ਫਲੱਡ ਆਫ ਲਵ ਕਹਿੰਦੇ ਹੋ। ਸੋ ਮੈਂ ਬੇਸ਼ੱਕ ਆਲਮੋਸਟ 35-40 ਸਾਲ ਤੋਂ ਇੱਥੇ ਬਹੁਤ ਸਾਰੀਆਂ ਥਾਵਾਂ ਤੇ ਜਦੋਂ ਵੀ ਕੋਈ ਪਿਆਰਾ ਵਿਛੜਦਾ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਖੁਸ਼ੀ ਦੇ ਮੌਕੇ ਨਾ ਵੀ ਜੁਆਇਨ ਕੀਤਾ ਜਾ ਸਕੇ, ਮੈਂ ਉਦਾਸੀ ਜਾਂ ਇਸ ਗਮ ਦੀ ਘੜੀ ਦੇ ਵਿੱਚ ਸ਼ਰੀਕ ਹੁੰਦਾ। ਪਰ ਜਿੰਨਾ ਲਾਰਜਲੀ ਅਟੈਂਡਡ ਭੈਣ ਜੀ ਗੁਰਜੀਤ ਕੌਰ ਹੋਰਾਂ ਦਾ ਇਹ ਅੰਤਮ ਸਫ਼ਰ ਸੀ ਸੰਗਤ ਦਾ, ਤਿੰਨੋਂ ਹੀ ਥਾਵਾਂ ਦੇ ਉੱਤੇ, ਇਹ ਆਪਣੇ ਆਪ 'ਚ ਦੱਸਦਾ ਸੀ ਕਿ ਭਾਈ ਕਿੰਨੀ, ਜਿਵੇਂ ਤੁਸੀਂ ਪਾਕ ਰੂਹ ਕਿਹਾ, ਇੱਕ ਪਵਿੱਤਰ ਨੇਕ। ਔਰ ਉਹਨਾਂ ਨੇ ਲਗਭਗ 25 ਸਾਲ ਜਿਹੜਾ ਉਹ ਗੁਰਦੁਆਰਾ ਰਿਚਮੰਡ ਹਿੱਲ ਪੰਜਾਬੀ ਕਲਾਸਿਸ, MA ਪੰਜਾਬੀ ਸਨ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਔਰ ਜਿਵੇਂ ਉਹਨਾਂ ਦੇ ਵਿਦਿਆਰਥੀਆਂ ਨੇ ਟ੍ਰਿਬਿਊਟ ਦਿੱਤੀ, ਜਿੰਨੀ ਵੱਡੀ ਗਿਣਤੀ 'ਚ ਉਹਨਾਂ ਦੀ ਸ਼ਮੂਲੀਅਤ ਰਹੀ, ਔਰ ਸਾਰੀਆਂ ਹੀ ਪੰਥਕ ਜਥੇਬੰਦੀਆਂ, ਦੂਰ ਦਰਾਡਿਓਂ ਸਿੱਖ ਸੰਗਤਾਂ ਵੀ ਪਹੁੰਚੀਆਂ ਹੋਈਆਂ ਸਨ। ਉਹਨਾਂ ਦੇ ਆਪਣਾ ਐਕਸਟੈਂਡਡ ਪਰਿਵਾਰ ਵੀ, ਕੋਈ ਵੈਨਕੂਵਰ ਤੋਂ, ਟੋਰਾਂਟੋ ਤੋਂ, ਕੈਲੀਫੋਰਨੀਆ ਤੋਂ, ਇਸੇ ਤਰ੍ਹਾਂ ਕਲਾਮਾਜ਼ੂ ਤੋਂ ਭਾਈ ਗੁਰਦੇਵ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾਂ, ਵਾਸ਼ਿੰਗਟਨ ਤੋਂ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਹਰਿੰਦਰਬੀਰ ਸਿੰਘ ਵੜੈਚ, ਇਹ ਸਾਰੇ ਵੀ ਮੌਜੂਦ ਸਨ। ਔਰ ਸਾਰੀਆਂ ਹੀ ਜਥੇਬੰਦੀਆਂ, ਨਿਊ ਜਰਸੀ ਤੋਂ, ਨਿਊਯਾਰਕ, ਕਨੈਟੀਕਟ, ਫਾਰ ਆਫ, ਬਹੁਤ ਸਾਰੇ ਜਿਹੜੇ ਨੇ, ਔਰ ਉਹਨਾਂ ਨੂੰ ਦੁਸ਼ਾਲੇ ਭੇਟ ਕੀਤੇ ਗਏ। ਉਹਨਾਂ ਦੇ ਜਿਹੜਾ ਇਸ ਅੰਤਮ ਸਫ਼ਰ ਵੇਲੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ, ਵਰਲਡ ਸਿੱਖ ਪਾਰਲੀਮੈਂਟ ਵੱਲੋਂ, ਔਰ ਇਸ ਦੇ ਨਾਲ ਨਾਲ ਜਿਹੜਾ ਈਵਨ ਉਹਨਾਂ ਦੇ ਵਿਦਿਆਰਥੀਆਂ ਵੱਲੋਂ ਵੀ ਜਿਹੜੀ ਆ ਟ੍ਰਿਬਿਊਟ ਦਿੱਤੀ ਗਈ। ਔਰ ਅਬਵ ਆਲ ਖਾਲਿਸਤਾਨ ਦਾ ਝੰਡਾ ਉਹਨਾਂ ਦੇ ਜਿਹੜਾ ਪਾਵਨ ਸਰੀਰ ਦੇ ਉੱਤੇ ਜਿਹੜੀ ਕੈਸਕੇਡ ਸੀ, ਔਰ ਜ਼ਾਹਰ ਹੈ ਕਿ ਜਦੋਂ ਫਿਰ ਉਸ ਨੂੰ ਕ੍ਰੈਮੇਟੋਰੀਅਮ ਦੇ ਵਿੱਚ ਤੋਰਿਆ ਜਾਂਦਾ, ਡੈਡ ਬਾਡੀ ਨੂੰ, ਉਸ ਝੰਡੇ ਨੂੰ ਕੱਢ ਲਿਆ ਜਾਂਦਾ। ਲੇਕਿਨ ਇਹ ਆਪਣੇ ਆਪ ਦੇ ਵਿੱਚ ਔਰ ਉਹਨਾਂ ਦੇ ਉਸ
ਕੀਰਤਨ ਤੋਂ ਬਾਅਦ ਜਦੋਂ ਕਿ ਟ੍ਰਿਬਿਊਟ ਸੀ, ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਗੂੰਜੇ। ਭਾਈ ਬਲਜਿੰਦਰ ਸਿੰਘ, ਉਹਨਾਂ ਦੀ ਬੇਟੀ ਜਪਨੀਤ ਕੌਰ, ਉਹਨਾਂ ਦੇ ਵੱਡੇ ਭਰਾਤਾ ਬਲਵਿੰਦਰ ਸਿੰਘ ਪਿੰਦਾ, ਸਮੁੱਚਾ ਪਰਿਵਾਰ ਜਿਸ ਹਿਊਮਿਲਿਟੀ ਦਾ ਇਹ ਸਾਰੇ ਰੂਪ ਨੇ, ਜਿਵੇਂ ਉਹਨਾਂ ਨੇ ਉਹਨਾਂ ਦੀ ਸੇਵਾ ਵੀ ਕੀਤੀ, ਪਰ ਇਹ ਬੜਾ ਵਿਜ਼ੀਬਲ ਸੀ। ਮੈਂ ਇਸ ਲਈ ਨਹੀਂ ਕਿ ਕਿਸੇ ਦੀ ਕੋਈ ਖੁਸ਼ਾਮਦ ਹੈ, ਮੈਂ ਇਹ ਸਮਝਦਾ ਹਾਂ ਕਿ ਵੀ ਇਹ ਸਾਡੇ ਲਈ ਵੀ ਜਿਹੜੇ ਅਸੀਂ, ਹਾਲਾਂ ਇਹ ਇੱਕ ਹਕੀਕਤ ਹੈ ਕਿ ਵੀ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ, ਹਾਂਜੀ ਸਭ ਚਾਲੇ हैं हम भी चलना जो दिसै सो कालिया खड़ना, ਇਹ ਅਲਟੀਮੇਟ ਹਕੀਕਤ ਹੈ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਜਿਵੇਂ ਉਹ ਕਬੀਰ ਬੀਚਕ ਗ੍ਰੰਥ ਦੇ ਵਿੱਚ ਹੈ ਕਿ ਕਬੀਰ ਜਬ ਤੂੰ ਆਇਆ ਜਗਤ में जग हसे तू रोए, ऐसी करनी कर चलो तुम हंसो जग रोए। ਕਿਉਂਕਿ ਨਵਾਂ ਜਨਮ ਜਿਹੜਾ ਹੈ ਉਹ ਕਿਲਕਾਰੀ ਨਾਲ ਜਾਂ ਉਸ ਰੋਣ ਨਾਲ ਹੁੰਦਾ ਹੈ ਤੇ ਆਲੇ ਦੁਆਲੇ ਖੁਸ਼ੀ ਹੁੰਦੀ ਹੈ ਵੀ ਨਵਾਂ ਜੀ ਆਇਆ। ਉਹਨਾਂ ਨੇ ਕਿਹਾ ਵੀ ਇਹ ਜੀਵਨ ਉਹ ਰਣ ਭੂਮੀ ਹੈ ਜਿਹਦੇ 'ਚ ਤੁਸੀਂ ਐਸੀ ਕਾਰਗੁਜ਼ਾਰੀ ਕਰੋ ਕਿ ਆਉਣ ਵੇਲੇ ਤੁਸੀਂ ਰੋ ਰਹੇ ਸੀ ਤੇ ਦੁਨੀਆ 'ਚ ਇੱਕ ਖੁਸ਼ੀ ਸੀ ਤੇ ਜਾਣ ਲੱਗੇ ਅੱਖਾਂ ਭਿੱਜੀਆਂ ਹੋਣ ਤੇ ਤੁਸੀਂ ਜਿਹੜਾ ਉਹ ਕਹਿ ਰਹੇ ਹੋ। ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਹੁਣ ਅਸੀਂ ਸਮਝਦੇ ਹਾਂ ਵੀ ਪਿੜ ਕੀ ਹੁੰਦਾ ਹੈ, ਮਲਣਾ ਕੀ ਹੁੰਦਾ ਹੈ। ਮਲਣਾ ਇੱਕ ਤੁਹਾਡੇ ਉਸ ਜੀਵਨ ਦੀ ਕਾਰਗੁਜ਼ਾਰੀ ਹੈ ਜਿਹੜਾ ਗੁਰੂ ਅਕਾਲ ਪੁਰਖ ਤੁਹਾਨੂੰ ਉਸ ਪਵਿੱਤਰ ਮੁਕਾਮ ਦੇ ਉੱਤੇ ਉਸ ਪਿੜ ਦੇ ਵਿੱਚ ਸੱਚਾ ਪਿੜ ਮੱਲਿਆ। ਜੀਵਨ ਤੁਹਾਡਾ ਸੱਚ ਤੇ ਆਧਾਰਿਤ ਹੈ ਤੇ ਤੁਸੀਂ ਫਿਰ ਉਸ ਪਾਸੇ ਵੱਲ ਹੀ ਤੁਰਦੇ ਹੋ। ਔਰ ਇਹ ਸਾਰੇ ਦੇ ਦੌਰਾਨ ਜਿਹੜਾ ਖਾਸ ਤੌਰ ਦੇ ਉੱਤੇ ਪੰਥਕ ਜਥੇਬੰਦੀਆਂ ਦੀ ਮੌਜੂਦਗੀ, ਹਾਲਾਂ ਇਸ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਹੀ ਨਿਸ਼ਕਾਮਤਾ ਵਾਲਾ ਜੀਵਨ ਉਹਨਾਂ ਨੇ ਭੈਣ ਜੀ ਨੇ ਜੀਵਿਆ। ਲੇਕਿਨ ਜਿਵੇਂ ਹੁਣ ਅਸੀਂ ਵੀ ਬੇਸ਼ੱਕ ਭਾਈ ਬਲਜਿੰਦਰ ਸਿੰਘ ਉਹਨਾਂ ਨਾਲ ਸਾਡੀ ਬਹੁਤ ਨਿੱਜੀ ਪੰਥਕ ਨੇੜਤਾ ਹੈ, ਲੇਕਿਨ ਬਹੁਤ ਕੁਝ ਮੈਨੂੰ ਵੀ ਨਹੀਂ ਸੀ ਉਹਨਾਂ ਬਾਰੇ ਪਤਾ। ਜਿਵੇਂ ਉਹਨਾਂ ਦੀਆਂ ਵਿਦਿਆਰਥਣਾਂ ਜਿਹੜੀ ਪੜ੍ਹ ਕੇ 25 ਸਾਲ ਤੋਂ ਉਹ ਪੜ੍ਹਾਉਂਦੇ ਸਨ ਔਰ ਜਿਹੜੀਆਂ ਯੂਨੀਵਰਸਿਟੀਆਂ 'ਚ ਔਰ ਆਪਣੀਆਂ ਥਾਵਾਂ 'ਤੇ ਪਹੁੰਚੀਆਂ, ਉਹਨਾਂ ਨੇ ਜਿਵੇਂ ਉਹਨਾਂ ਦੀ ਸਿਦਕ ਦਿਲੀ, ਉਹਨਾਂ ਦੀ ਦ੍ਰਿੜਤਾ, ਉਹਨਾਂ ਦੀ ਕਮਿਟਮੈਂਟ, ਈਵਨ ਸਕੂਲ ਦੇ ਪ੍ਰਿੰਸੀਪਲ ਜਿਹੜੇ ਸਨ ਉਹਨਾਂ ਨੇ ਵੀ ਜਦੋਂ ਟ੍ਰਿਬਿਊਟ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਵੀ ਮੀਂਹ ਜਾਏ, ਹਨੇਰੀ ਜਾਏ, ਕੁਛ ਵੀ ਹੋਏ, ਉਹਨਾਂ ਦੇ ਲਈ ਉਹ ਰੂਮ ਨੰਬਰ ਜਿਹੜਾ ਉਹਨਾਂ ਨੇ ਜਿੱਥੇ ਉਹ ਪੜ੍ਹਾਉਂਦੇ ਸੀ ਉਹ ਕਿਹਾ ਕਿ ਵੀ ਉਹ ਉਹਨਾਂ ਦੀ ਯਾਦ ਨੂੰ ਹੀ ਹੈ ਕਿ ਵੀ ਕਿਸ ਕਮਿਟਮੈਂਟ ਦੇ ਨਾਲ ਉਹਨਾਂ ਨੇ ਜਿਹੜਾ ਉਹ ਆਪਣਾ ਜੀਵਨ ਜੀਵਿਆ। ਸੋ ਅਸੀਂ ਇੱਕ ਵਾਰ ਫਿਰ ਜਦੋਂ ਇਹ ਸਾਰੇ ਬੇਸ਼ੱਕ ਇਹ ਸਾਰਾ ਪ੍ਰੋਗਰਾਮ ਰਿਕਾਰਡਡ ਹੈ, ਲੇਕਿਨ ਅਸੀਂ ਇਹ ਵੀ ਚਾਹਿਆ ਵੀ ਬਾਅਦ 'ਚ ਅਸੀਂ ਇਹਨੂੰ ਫੁੱਲੀ ਵੀ ਐਡਿਟ ਕਰਕੇ ਜਿਹੜਾ ਉਹ ਟੈਲੀਕਾਸਟ ਕਰਾਂਗੇ। ਪਰ ਅਸੀਂ ਉਹਦੇ 'ਚੋਂ ਕੁਛ ਗਲਿੰਪਸਿਸ ਜਿਹੜੇ ਨੇ ਜਿਹੜੇ ਕਿ ਸਾਡੇ ਵੀਰ ਭੈਣਾਂ TV 84 ਦੇ ਵਿਊਅਰਸ ਦੁਨੀਆ ਭਰ 'ਚ ਨੇ, ਉਹਨਾਂ ਨੂੰ ਅਸੀਂ ਉਹ ਗਲਿੰਪਸਿਸ ਵੀ ਦਿਖਾਵਾਂਗੇ ਤਾਂ ਕਿ ਉਹ ਇਹ ਅੰਦਾਜ਼ਾ ਲਾ ਸਕਣ ਕਿ ਭਾਈ ਜਿਹੜਾ ਆਈਡੀਅਲ ਜੀਵਨ ਹੁੰਦਾ ਹੈ ਉਸ ਨੂੰ, ਇਹ ਨਹੀਂ ਹੈ ਅਸੀਂ ਬਹੁਤ ਵਾਰ ਕਹਿੰਦੇ ਹਾਂ ਜੀ ਕਿ ਭਾਈ ਚੰਗਾ ਕਰਨ ਵਾਲੇ, ਭਲਾ ਕਰਨ ਵਾਲੇ, ਉਹਨਾਂ ਦਾ ਉਹ ਜਿੰਨਾ ਮਰਜ਼ੀ ਕਰਨ, ਕੋਈ ਨਹੀਂ ਨਾਲ ਖਲੋਂਦਾ, ਕੋਈ ਨਹੀਂ। ਮੈਂ ਇਹ ਸਮਝਦਾ ਵੀ ਠੀਕ ਹੈ, ਸਵਾਰਥ ਹੈ ਜ਼ਿੰਦਗੀ 'ਚ, ਅਸੀਂ ਬਹੁਤ ਸਾਰੇ ਲੋਕ ਇੱਕ ਦੂਸਰੇ ਦੇ ਨਾਲ ਆਪਣੇ ਹਿੱਤਾਂ ਨਾਲ ਬੱਝੇ ਹੋਏ ਹੈ, ਪਰ ਐਸੀਆਂ ਰੂਹਾਂ ਵੀ ਹੁੰਦੀਆਂ ਨੇ ਜਿਹੜੀਆਂ ਨਿਸ਼ਕਾਮ ਹੁੰਦੀਆਂ ਤੇ ਲੋਕ ਹਰ ਸ਼ੇਡ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ। ਔਰ ਇਹ ਉਮਾ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜੀ ਬਰੀਫ ਗਲਿੰਪਸਿਸ ਨੇ ਥੋੜੇ ਉਹ 3-4 ਮਿੰਟ ਦੀ ਵੀਡੀਓ ਹੈ ਉਹ ਦਿਖਾ ਰਹੇ ਹਾਂ। Good morning everyone. Thank you for being here today to remember and honor the life of my mother, Gurjeet Kaur, who is known to many of us lovingly as Sinno. Sinno was 58 years old when she lost her battle with cancer. A 4.5-year battle she faced with unwavering strength and courage. Even in her most difficult moments, she continued to show us what Chardi Kala truly looks like. I remember in her last week in the hospital, there was one day when I asked her if she was okay, and in response, she nodded her head. I asked if she was in pain, and she shook her head. I asked if she was in Chardi Kala, and she did this.
ਸਤਿਨਾਮ ਵਾਹਿਗੁਰੂ ਸਤਿਨਾਮ ਦੇਖਤੇ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਧੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸੱਜ ਦੇ ਦੀਵਾਨ ਰਹੇ ਪੰਥ ਮਹਾਰਾਜ ਕੇ ਖਾਲਸਤੋ ਜਿੰਦਾਬਾਦ ਖਾਲਸਤੋ ਜਿੰਦਾਬਾਦ ਖਾਲਸਤੋ ਜਿੰਦਾਬਾਦ ਖਾਲਸਤੋ ਜਿੰਦਾਬਾਦ ਖਾਲਸਤੋ ਜਿੰਦਾਬਾਦ ਬੋਲੇ ਸੋ ਨਿਹਾਲ ਸੋ ਇੱਕ ਹੋਰ ਵੀ ਬੇਨਤੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ 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 ਵਾਹਿਗੁਰੂ। ਅੱਜ ਅਸੀਂ ਸੋਗਮਈ ਮਾਹੌਲ ਦੇ ਵਿੱਚ ਸਾਰੇ ਇਕੱਤਰ ਹੋਏ ਹਾਂ ਕਿ ਜੀਣਾ ਝੂਠ ਤੇ ਮਰਨਾ ਸੱਚ, ਇਹ 'ਚ ਕੋਈ ਅਤਕਥ ਨਹੀਂ। ਪਰ ਮੈਂ ਸਮਝਦਾ ਕਿ ਭੈਣ ਜੀ ਗੁਰਜੀਤ ਕੌਰ ਦਾ ਤੁਰ ਜਾਣਾ ਸਫਲਾ, ਉਹ ਮੈਂ ਨਹੀਂ ਕਹਿੰਦਾ, ਤੁਸੀਂ ਸਾਰੇ ਦੱਸ ਰਹੇ ਜੇ ਦੋਵਾਂ ਸਾਈਡਾਂ ਦੇ ਹਾਲ, ਦੋਵਾਂ ਸਾਈਡਾਂ ਭਰੀਆਂ ਪਈਆਂ। ਇਹ ਤੁਹਾਡਾ ਪਿਆਰ ਜਾਂ ਉਹਨਾਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਜੋ ਕਮਾਈ ਆ, ਜੋ ਸੇਵਾ, ਉਹਦੇ ਕਰਕੇ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਜੀ। ਸਭ ਤੋਂ ਵੱਡੀ ਜੇ ਕੋਈ ਗਿਫਟ ਹੈ ਤਾਂ ਫੈਮਿਲੀ ਹੈ, ਆਪਣੇ ਪਰਿਵਾਰ ਨੇ, ਆਪਣੇ ਬੱਚੇ ਬੱਚੀਆਂ ਨੇ। ਜੇ ਅਸੀਂ ਬੱਚੇ ਬੱਚੀਆਂ ਦੇ ਅੰਦਰ ਸਿੱਖੀ ਸਿਦਕ, ਸਿੱਖੀ ਭਰੋਸਾ, ਗੁਰਬਾਣੀ ਨਾਲ ਪਿਆਰ, ਗੁਰੂ ਸ਼ਬਦ ਨਾਲ ਪਿਆਰ ਦੇ ਦਿਆਂਗੇ ਤੇ ਉਹਨਾਂ ਚੋਂ ਹੀ ਫਿਰ ਯੋਧੇ ਜਿਹੜੇ ਨੇ ਉਹ ਅੱਗੋਂ ਸੰਘਰਸ਼ ਦੇ ਲਈ ਨਿਕਲਣਗੇ। ਤੇ ਭੈਣ ਜੀ ਨੇ ਸਾਇਲੈਂਟਲੀ ਲਗਭਗ 25 ਸਾਲ ਉਹ ਸੇਵਾ ਨਿਭਾਈ ਹੈ। ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਜਿਹਨੂੰ ਮਦਰ ਆਫ ਆਲ ਸੁਸਾਇਟੀਜ਼ ਕਹਿੰਦੇ ਨੇ, ਇੱਥੇ ਉਹਨਾਂ ਨੇ ਚੁੱਪਚਾਪ ਨਿਸ਼ਕਾਮਤਾ ਨਾਲ ਇਸ ਸੇਵਾ ਨੂੰ ਨਿਭਾਇਆ। ਨਾਲ ਦੀ ਨਾਲ ਜਿਵੇਂ ਉਹਨਾਂ ਨੇ ਪੰਥਕ ਪਿੜ ਦੇ ਵਿੱਚ, ਹਰ ਖਾਲਿਸਤਾਨ ਦੇ ਪ੍ਰੋਟੈਸਟ ਦੇ ਵਿੱਚ, ਰੋਜ਼ ਮੁਜ਼ਾਹਰੇ ਦੇ ਵਿੱਚ ਅਸੀਂ ਉਹਨਾਂ ਨੂੰ ਹਮੇਸ਼ਾ ਦੇਖਦੇ ਸੀ ਔਰ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਉਹ ਪ੍ਰਤੀਕ ਰਹੇ। ਗੁਰੂ ਚਰਨਾਂ 'ਚ ਅਸੀਂ ਰਲ ਮਿਲ ਕੇ ਅਰਦਾਸ ਕਰੀਏ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ, ਜਿਸ ਤਰ੍ਹਾਂ ਤੁਸੀਂ ਦੇਖਿਆ, ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਬੀਬੀ ਗੁਰਜੀਤ ਕੌਰ ਦੇ ਜਿਹੜੇ ਅੰਤਮ ਸਮਾਗਮ ਵਿੱਚ ਜਿਹੜੇ ਆ ਸ਼ਮੂਲੀਅਤ ਕੀਤੀ ਹੈ। ਸੋ ਬਾਕੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਕੀ ਕਹਿਣਾ ਚਾਹੁੰਦੇ ਡਾਕਟਰ ਸਾਹਿਬ?
ਦੇਖੋ ਅੱਜ ਅਸੀਂ ਜਿੱਥੇ ਹੋਰ ਬਹੁਤ ਸਾਰੀਆਂ ਘਟਨਾਵਾਂ ਇਸ ਦਿਨ ਨੂੰ ਕੀ ਵਾਪਰਿਆ ਉਸ ਦੀ ਗੱਲ ਕਰਦੇ ਰਹੇ ਹਾਂ। ਇੱਕ ਜ਼ਮਾਨਾ ਸੀ ਅਸੀਂ ਟੁਡੇ ਇਨ ਸਿੱਖ ਹਿਸਟਰੀ, ਟੁਡੇ ਇਨ ਵਰਲਡ ਹਿਸਟਰੀ, ਤੇ ਜੇ ਵਰਲਡ ਹਿਸਟਰੀ ਦਾ ਇੱਕ ਦਿਨ ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਕਿ ਅੱਜ ਤੋਂ ਠੀਕ 80 ਸਾਲ ਪਹਿਲਾਂ 6 ਅਗਸਤ 1945 ਨੂੰ ਅਮਰੀਕਾ ਨੇ ਹੀਰੋਸ਼ੀਮਾ ਦੇ ਉੱਤੇ ਐਟਮ ਬੰਬ ਬਰਸਾਏ ਸੀ ਔਰ 3 ਦਿਨ ਬਾਅਦ ਫਿਰ ਨਾਗਾਸਾਕੀ ਦੇ ਉੱਤੇ। ਇਹ ਅੱਜ ਤੱਕ ਇਸ ਪਲੈਨਟ ਦੇ ਉੱਤੇ ਅਮਰੀਕਾ ਪਹਿਲੀ ਐਟੋਮਿਕ ਪਾਵਰ ਸੀ। ਹੁਣ ਤਾਂ 5 ਰੈਕਗਨਾਈਜ਼ਡ ਨਿਊਕਲੀਅਰ ਪਾਵਰਸ ਨਿਊਕਲੀਅਰ ਕਲੱਬ 'ਚ ਨੇ, 3 ਅਨਰੈਕਗਨਾਈਜ਼ਡ ਨੇ, ਕੁਛ ਜਿਹੜੇ ਨੇ ਉਹ ਬਣਾਉਣ ਦੀ ਪ੍ਰੋਸੈਸ ਦੇ ਵਿੱਚ ਨੇ। ਔਰ ਇਸ ਨੇ ਜੰਗ ਦਾ ਰੁਖ ਵੀ ਬਦਲਿਆ, ਪਰ ਜਿੰਨੇ ਵੱਡੇ ਪੈਮਾਨੇ ਦੇ ਉੱਤੇ ਤਬਾਹੀ ਕੀਤੀ। ਅੱਜ ਜਦੋਂ ਵੀ ਕੋਈ ਨੈਗੇਸ਼ਨ ਹੁੰਦੀ ਹੈ, ਜੇ ਭਾਰਤ ਪਾਕਿਸਤਾਨ 4 ਰੋਜ਼ਾ ਕਨਫਲਿਕਟ ਹੋਇਆ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਜੇ ਅਸੀਂ ਨਾ ਰੋਕਦੇ ਤੇ ਇਹ ਨਿਊਕਲੀਅਰ ਚੈਂਡ ਹੋਣਾ ਸੀ, ਲੱਖਾਂ ਲੋਕ ਮਰਨੇ ਸੀ ਔਰ ਹਰ ਇੱਕ ਦੀ ਜਿਹੜੀ ਹੈ ਐਪਲ ਪਾਈ ਦੇ ਵਿੱਚ ਨਿਊਕਲੀਅਰ ਰੇਡੀਏਸ਼ਨ ਪਹੁੰਚਣੀ ਸੀ। ਇਹ ਗੱਲ ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਜੇ ਰੂਸ ਯੂਕਰੇਨ ਜਿਹੜਾ ਕਨਫਲਿਕਟ ਹੈ ਉਹ ਕਾਬੂ ਤੋਂ ਬਾਹਰ ਹੋ ਰਿਹਾ, ਹਾਲਾਂਕਿ ਹੁਣ ਇੱਕ ਹੋਪ ਜਗੀ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਨੁਮਾਇੰਦੇ ਔਰ ਰੂਸ ਦੇ ਫੋਰਨ ਮਿਨਿਸਟਰ ਦੀ ਮੁਲਾਕਾਤ ਹੋਈ, ਜਿਸ 'ਚੋਂ ਜਿਹੜੀਆਂ ਆਪਟਿਕਸ ਨੇ, ਜਦੋਂ ਤੁਸੀਂ ਪਿਕਚਰਸ ਦੇਖਦੇ ਹੋ ਉਹ ਆਪਟਿਕਸ ਪੋਜ਼ਿਟਿਵ ਨੇ। ਪ੍ਰੈਜ਼ੀਡੈਂਟ ਟਰੰਪ ਨੇ ਵੀ ਹੋਪ ਜ਼ਾਹਰ ਕੀਤੀ ਹੈ ਕਿ ਕੋਈ ਨਾ ਕੋਈ ਸੀਜ਼ ਫਾਇਰ ਡੀਲ ਹੋ ਜਾਏਗੀ, ਕਿਉਂਕਿ ਉਹਦੇ 'ਚ ਵੀ ਜਦੋਂ ਉਹਨਾਂ ਦੇ ਐਕਸ ਪ੍ਰੈਜ਼ੀਡੈਂਟ ਨੇ ਕੁਛ ਕੌੜੀ ਜਿਹੀ ਗੱਲ ਕੀਤੀ ਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀਆਂ ਨਿਊਕਲੀਅਰ ਪਾਵਰ ਨਾਲ ਜਿਹੜੀਆਂ ਲੇਸ ਸਬਮੈਰੀਨਸ ਨੇ ਉਹ ਉਧਰ ਨੂੰ ਤੋੜ ਦਿੱਤੀਆਂ। ਸੋ ਇਹ ਹਮੇਸ਼ਾ ਇਹ ਡਰ ਬਣਿਆ ਰਹੇਗਾ ਕਿਉਂਕਿ ਇਹ ਜਦੋਂ ਸ਼ਾਇਦ ਆਇਨਸਟਾਈਨ ਦੀ ਕੋਟ ਹੈ ਜਦੋਂ ਉਹਨੇ ਕਿਹਾ ਸੀ ਕਿ ਚੌਥਾ ਵਰਲਡ ਵਾਰ ਜਿਹੜਾ ਉਹ ਡੰਡਿਆਂ ਨਾਲ ਲੜਿਆ ਜਾਏਗਾ। ਮਤਲਬ ਇਹ ਸੀ ਕਿ ਜੇ ਤੀਸਰਾ ਵਰਲਡ ਵਾਰ ਜਾਂ ਤੀਸਰੀ ਸੰਸਾਰ ਜੰਗ ਹੁੰਦੀ ਹੈ ਤੇ ਸਭ ਦੀ ਤਬਾਹੀ ਹੋਏਗੀ ਤਾਂ ਫਿਰ ਉਹ ਸੁਸਾਇਟੀ ਦੁਬਾਰਾ ਉਹੀ ਸ਼ੁਰੂ ਹੋਏਗੀ ਜਿਹੜੀ ਡੰਡਿਆਂ ਤੋਂ ਸ਼ੁਰੂ ਹੋਈ ਸੀ, ਬਿਲਕੁਲ ਪਾੜ ਤੋਂ। ਸੋ ਅਸੀਂ ਜਿਹੜੇ 80 ਸਾਲ ਪਹਿਲਾਂ ਉਸ ਦਾ ਸ਼ਿਕਾਰ ਹੋਏ ਔਰ ਕਈ ਜਨਰੇਸ਼ਨਾਂ ਜਿਹੜੀਆਂ ਅੱਜ ਤੱਕ ਵੀ ਜਿਹੜੇ ਉਹਨਾਂ 'ਚੋਂ ਥੋੜ੍ਹੇ ਬਹੁਤ ਸਰਵਾਈਵ ਕੀਤੇ, ਉਹਨਾਂ ਦੇ ਜਦੋਂ ਅੱਗੋਂ ਬੱਚੇ ਬੱਚੀਆਂ ਨੇ ਉਹਨਾਂ ਦੇ ਵਿੱਚ ਵੀ ਜੈਨੇਟਿਕ ਜਿਹੜੇ ਨੇ ਉਹ ਨੁਕਸ ਨੇ ਇਸ ਲੈਵਲ ਦੇ ਉੱਤੇ ਇਹ ਐਟੋਮਿਕ ਜਿਹੜੀ ਹੈ ਰੇਡੀਏਸ਼ਨ ਤਬਾਹੀ ਕਰਦੀ। ਔਰ ਮੈਨੂੰ ਯਾਦ ਹੈ ਜਦੋਂ 1998 'ਚ ਭਾਰਤ ਨੇ 5 ਟੈਸਟ ਕੀਤੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ, ਤਾਂ ਭਾਰਤ ਭਰ ਦੇ ਵਿੱਚ ਭੰਗੜੇ ਪਾ ਰਹੇ ਨੇ, ਨਾਚ ਕਰ ਰਹੇ ਨੇ। ਦੂਸਰਾ ਤੇ ਬਾਹਰਲੇ ਲੋਕ ਖਾਸ ਤੌਰ ਤੇ ਯੂਰਪ ਅਮਰੀਕਾ ਦੇ ਉਹ ਕਹਿਣ ਕਿ ਡਾਂਸਿੰਗ ਫॉर देयर ओन ਡਿਸਟਰਕਸ਼ਨ। ਇਹਨਾਂ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਵੀ ਇਹ ਨਿਊਕਲੀਅਰ ਦਾ ਮਤਲਬ ਕੀ ਹੈ। ਉਹ ਤਾਂ ਜਿਹੜੇ ਨਿਊਕਲੀਅਰ ਪਲਾਂਟਸ ਆ ਉਹਦੀ ਵੇਸਟ ਹੁੰਦੀ ਹੈ, ਉਹਨੂੰ ਕਿਤੇ ਨੇੜੇ ਤੇੜੇ ਰੱਖ ਦਿਓ ਤੇ ਉਹ ਤਬਾਹੀ ਹੁੰਦੀ ਹੈ। ਪਰ ਜਦੋਂ ਤੁਸੀਂ ਇਹਨਾਂ ਮੂਰਖਾਂ ਦੀ ਗੱਲ ਕਰਦੇ ਹੋ, ਇਹਨਾਂ ਦੇ ਲਈ ਤਾਂ ਇਹ ਸੀ ਕਿ ਭਾਈ ਹੁਣ ਵੀ ਜਦੋਂ ਦਾ 4 ਰੋਜ਼ਾ ਸੀਜ਼ ਫਾਇਰ ਹੋਇਆ ਤੁਹਾਨੂੰ ਉੱਥੇ ਇਸ ਕਿਸਮ ਦੇ ਉਹ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਜੇ ਪਾਕਿਸਤਾਨ ਨੂੰ ਮਿਟਾ ਦੇਣਾ ਸੀ, ਜੇ ਨਿਊਕਲੀਅਰ ਵੀ ਵਰਤਣਾ ਪੈਂਦਾ ਫਿਰ ਕੀ ਸੀ। ਉਹਨਾਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਕੀ ਹੈ। ਸੋ ਅਸੀਂ ਇਸ ਦਿਨ ਨੂੰ ਵੀ ਯਾਦ ਕਰਦੇ ਔਰ ਇੱਕ ਜਿਹੜੀ ਸ਼ਖਸੀਅਤ ਨੇ ਸਿੱਖ ਦਿਲਾਂ ਦੇ ਵਿੱਚ ਆਪਣੀ ਥਾਂ ਬਣਾਈ, ਸਤਪਾਲ ਮਲਿਕ। ਇਹ ਉਹੀ ਸਤਪਾਲ ਮਲਿਕ ਜਿਹੜੇ ਜਾਟ ਭਾਈਚਾਰੇ ਨਾਲ ਸੰਬੰਧਿਤ ਕਿਸੇ ਵੇਲੇ ਚੌਧਰੀ ਚਰਨ ਸਿੰਘ ਦੇ ਬੜੇ ਨੇੜਲੇ, ਪਰ ਹਾਲਾਤ ਉਹਨਾਂ ਨੂੰ ਬੀਜੇਪੀ ਦੇ ਵਿੱਚ ਲੈ ਗਏ। ਬੀਜੇਪੀ ਦੇ ਜਿਹੜਾ ਉਹ ਗਵਰਨਰ ਹੁੰਦੇ ਆ ਜੰਮੂ ਕਸ਼ਮੀਰ ਦੇ ਗਵਰਨਰ, ਫਿਰ ਮੇਘਾਲਿਆ ਦਾ, ਔਰ ਬਾਅਦ ਦੇ ਵਿੱਚ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਕਿਉਂਕਿ ਕਿਸਾਨ ਮੂਵਮੈਂਟ ਦੇ ਵੇਲੇ ਸਤਪਾਲ ਮਲਿਕ ਨੇ ਉਹਨਾਂ ਵਿਚਲੀ ਜਿਹੜੀ ਉਹ ਕਿਸਾਨੀ ਪੀੜ ਸੀ ਉਸ ਨੂੰ ਉਹਨਾਂ ਨੇ ਸਮਝਿਆ ਕਿ ਭਾਈ ਇਹ ਬੈਠੇ ਨੇ ਆ ਕੇ ਬਾਰਡਰ ਦੇ ਉੱਤੇ 700-800 ਕਿਸਾਨ ਮਰ ਗਿਆ ਹੈ, ਬੀਜੇਪੀ ਔਰ ਇਹ ਸਾਰੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਮੋਦੀ ਅਮਿਤ ਸ਼ਾਹ ਨੂੰ। ਔਰ ਸਤਪਾਲ ਮਲਿਕ ਨੇ ਖੁੱਲ੍ਹ ਕੇ ਫਿਰ ਇਹ ਕਹਿਣਾ ਸ਼ੁਰੂ ਕੀਤਾ ਕਿ ਭਾਈ ਇਹ ਸਿੱਖ ਕੌਮ ਹੈ, ਇਹ ਪਿੱਛੇ ਹਟਣ ਵਾਲੀ ਨਹੀਂ ਹੈ, ਉਹ ਮੋਦੀ ਨੂੰ ਮਿਲੇ। ਔਰ ਬਾਅਦ ਜਿਵੇਂ ਉਹਨਾਂ ਨੇ ਬਹੁਤ ਸਾਰੇ ਇੰਟਰਵਿਊ ਦਿੱਤੇ ਤਾਂ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਮੋਦੀ ਨੂੰ ਕਿਹਾ ਕਿ ਵੀ ਇਹ ਹੁਣ ਵਾਪਸ ਜਾਣ ਵਾਲੇ ਨਹੀਂ ਨੇ, ਇਹ ਉਹ ਸਿੱਖ ਨੇ ਜਿਨ੍ਹਾਂ ਨੇ ਜਿਹੜਾ ਹੈ ਉਹ ਜਾ ਕੇ 21 ਸਾਲ ਬਾਅਦ ਸਿੱਖ ਨੌਜਵਾਨ ਨੇ ਬਦਲਾ ਲਿਆ ਸੀ ਮਾਈਕਲ ਐਡਵਾਇਰ ਤੋਂ ਜਲਿਆਂਵਾਲੇ ਬਾਗ ਦਾ। ਫਿਰ ਉਹਨੇ ਕਿਹਾ ਵੀ ਤੂੰ ਇੰਦਰਾ ਗਾਂਧੀ ਨੂੰ ਹੀ ਦੇਖ ਲੈ ਕਿ ਔਰ ਉਹਦੇ 'ਚ ਉਹਨਾਂ ਨੇ ਇਹ ਪਹਿਲੀ ਗੱਲ ਔਨ ਰੈਕਰਡ ਆਈ, ਉਹ ਕਹਿਣ ਲੱਗੇ ਕਿ ਅਰੁਣ ਨਹਿਰੂ
ਜਿਹੜਾ ਨਹਿਰੂ ਦਾ ਕਜ਼ਨ ਸੀ, ਵੀ ਮੇਰਾ ਮਿੱਤਰ ਸੀ। ਔਰ ਉਹਨੇ ਮੈਨੂੰ ਦੱਸਿਆ ਵੀ ਇੰਦਰਾ ਗਾਂਧੀ ਨੇ ਜਦੋਂ ਜੂਨ 84 ਦਾ ਘੱਲੂਘਾਰਾ ਕਰਤਾ ਤੇ ਉਹ ਇੰਨੀ ਘਬਰਾਈ ਹੋਈ ਸੀ, ਡਰੀ ਹੋਈ ਸੀ ਕਿ ਵੀ ਮੈਨੂੰ ਮਾਰ ਦੇਣਾ ਸਿੱਖਾਂ ਨੇ। ਤੇ ਉਸ ਦੇ ਜਿਹੜਾ ਵੀ ਕੋਈ ਪ੍ਰੋਮੀਨੈਂਟ ਪੰਡਤ ਸੀ ਉਹਨੇ ਉਹਨੂੰ ਕਿਹਾ ਕਿ ਵੀ ਜੇ ਤੂੰ ਮ੍ਰਿਤਿੰਜਯ ਯੱਗ ਕਰੇ ਤੇ ਤੇਰੀ ਜਾਨ ਬਚ ਸਕਦੀ ਹੈ। ਮ੍ਰਿਤਿੰਜਯ ਯੱਗ ਸ਼ਿਵ ਜੀ ਦੀ ਯਾਦ 'ਚ ਹੁੰਦਾ ਹੈ ਔਰ ਬਹੁਤ ਖਰਚੇ ਵਾਲਾ, ਔਰ ਕਈ ਦਿਨ ਚੱਲਦਾ ਹੈ, ਔਰ ਕਈ 100 ਪੰਡਤ ਉਹਦੇ ਜਾਪ ਕਰਦੇ ਨੇ, ਜੋ ਵੀ ਉਹਨਾਂ ਦਾ ਹੁੰਦਾ। ਤੇ ਉਹ ਸਤਪਾਲ ਮਲਿਕ ਨੇ ਕਿਹਾ ਕਿ ਅਰੁਣ ਨਹਿਰੂ ਨੇ ਮੈਨੂੰ ਇਹ ਦੱਸਿਆ ਕਿ ਇੰਦਰਾ ਗਾਂਧੀ ਨੇ ਮ੍ਰਿਤਿੰਜਯ ਯੱਗ ਵੀ ਕਰਵਾਇਆ ਆਪਣੀ ਜਾਨ ਬਚਾ, ਪਰ ਉਹ ਕਹਿੰਦਾ ਸੀ ਪਰ ਉਸਨੇ ਮ੍ਰਿਤਿੰਜਯ ਯੱਗ ਵੀ ਕਰਵਾਇਆ पर सिखों ने उसको छोड़ा नहीं। और मोदी ने कहा भी तू ये ना समझ के भी उत्थे बैठे ने तो किसान मार रहे ने, सिखा ने जाना नहीं है हुण, वो करनगे। और इवेंचुअली जिहड़ा मोर्चा भी फतह होया, पर सतपाल मलिक नूं भी उन्होंने खूंजे लाया, उत्थों गवर्नरी तो कढ़िया और अखीर वेले तक उन्हें बहुत सारे भेत इन्हां दे खोले। उन्हें ही ये कहा सी भी ये जिहड़ा पुलवामा 2019 दे विच इन्हां ने ड्रामा कीता सी, उन्हें कहा जी कि मैनूं तां पता सी कि भी ये की होना है। पर मैं वो कहता अजीत डोवल भी मेरे नाल पढ़िया होया सी कि भी जे उन्होंने CRPF नूं उत्थों जम्मू तो श्रीनगर ले जाण लई जहाज़ चाहिए सी, मैं गवर्नर सी, मैं प्रोवाइड कर सकदा सी। उन्होंने कहा जी जदों इन्ना वड्डा सिक्योरिटी लैप्स होया, मैं कॉल किया अजीत डोवल नूं, मोदी नूं, इन्हां ने कहा भी ना सतपाल खामोश रहो तुम, हमें मालूम है हमने क्या करना है। सो उन्हें वो पहली हुण गवर्नर दे हुंदे जिहदे थल्ले होया होए उन्हें इन्हां दा भेत खोलिया सी कि भी ये सच्चाई जिहड़ी है की हो सकदा है। और हुण भी जिहड़ा पहलगाम जां उन्हें कहा ये कुछ भी करवा सकदे ने, ताकत च रहण लई इन्हां नूं कुछ भी जिहड़ा है। और अखीर वेले तो कुछ अरसा पहलां तक तो अपने जिहड़े उन्हां नूं सिखां ने ऑनर भी कीता, करनाल च सिख किसानां ने उन्हें कहा सी भी ये जिहड़ा जाटां दे लई ये ब्राह्मणां दे मगर मत लगो, मंदरां दा कोई नहीं, असीं कदे मंदरां नूं मन्नण, असीं सब तो क्लोज सिखां दे नेड़े है। और उन्हें एक बारी खुद कहा कि भी कहना भी मैनू चौधरी चरण सिंह, हालांकि आर्य समाजी सी पक्का, कि भी चौधरी चरण सिंह ने मैनू कहा सी कि अगर दयानंद यहाँ ना आता तो हम तो सभी सिख ही होते, भी हम असी सब तो करीब ही सिखां दे। सो सतपाल मलिक ने जिहड़ी बेशक ये हैरानी भी हुंदी है भी इस लैवल का बंदा ईवन BJP च गया किवें जां उन्हां दे दित्ते अहुदे किवें माणे, लेकिन अल्टीमेटली ये हुंदा है भी कुछ दी ज़मीर जागना कह लो जां कुछ भी होए। लेकिन उन्हें अखीरले जिहड़े सालां दे विच किसान मूवमेंट दे वेले भी सिखां दी हाईली एडमिरेशन और इतिहास नूं बहुत चंगी तरह खंगालन समझण दा। और मैं जदों अज यूनाइटेड वो चढ़ाई कर गए ने, तो अज मैं जदों यूनाइटेड सिक्स दी स्टेटमेंट भी देखी, कित्थे इस लैवल दा बंदा जिन्हें इन्ने सरकारी अहुदे माणे होण उन्होंने किवें, और हालांकि उस दे खिलाफ झूठे केस इन्हां ने रजिस्टर कीते बीमारी की हालत दे विच भी। और उन्हें कहा कि भी ये किसी हद तक भी जाणगे मेरी आवाज़ नूं दबाण दे लई। और ये जिहड़ी है यूनाइटेड सिक्स ने भी सतपाल मलिक नूं ट्रिब्यूट दित्ती है। और इन्हां दी एक हैल्पलाइन है यूनाइटेड सिक्स दी इंडिया दे विच, जिहनूं उम्मीद कहंदे ने। उन्हें कहंदे ने कि भी सानूं एक कॉल आई क्लोज एसोसीएट सतपाल मलिक दे, और उहदे च उन्होंने कहा भी सानूं उन्हां दी डैड बॉडी मॉर्चरी रैफ्रिजरेटर की लोड़ है, तो लास्ट राइट्स जिहड़े ने उहदियां अरेंजमेंट्स दे लई मदद की लोड़ है। और उहदे च उन्होंने कहा कि भी असी विद ह्यूमिलिटी एंड कमिटमेंट यूनाइटेड सिक्स रिस्पोंडेड टू द कॉल ऑनरिंग ए स्टेट्समैन who stood for truth, justice and service till his final breath। कि असी उन्हां दा सारा प्रबंध कीता है, क्योंकि सतपाल मलिक सच इंसाफ और सेवा दे विच कारजरत सी। उन्होंने जिहड़ा ग्रीफ प्रगट कीता। पर इस तो अंदाज़ा है कि भी जिहड़ा बंदा फिर सच ते खलोंदा है, इस लैवल दे बंदे दा मृतक होण तो बाद भी उस दे नाल की सलूक कीता, जिथे आम एक थर्ड क्लास जिहड़े लोक ने उन्हां दा सरकारी सन्मानां नाल जिहड़ा संस्कार कीता जांदा है। ते जे सतपाल मलिक नूं अल्टीमेटली उन्होंने जिहड़े क्लोज एसोसीएशन उन्होंने सिखां तो ही उम्मीद नज़र आई, और सचमुच सिख उस दे उत्ते पूरे उतरे। सो मैनूं लग्गा कि भी ये असीं जिथे हमेशा सच हक इंसाफ बोलण वालियां नूं रैकगनाइज करते हैं, सतपाल मलिक नूं भी असीं याद करते हैं, ट्रिब्यूट दिंदे हैं कि वो सच हक इंसाफ के लिए खलोते। और उन्होंने अपनी जाट कम्यूनिटी नूं ये फाइनल
ਮੈਸੇਜ ਵੀ ਦਿੱਤਾ ਹੈ ਕਿ ਤੁਹਾਡਾ ਬਾਕੀ ਹਿੰਦੂਆਂ ਦੇ ਵਿੱਚ ਕੋਈ ਥਾਂ ਨਹੀਂ ਹੈ, ਅਲਟੀਮੇਟਲੀ ਸਿੱਖਾਂ ਦੇ ਨਾਲ ਜੁਆਇਨ ਕਰਨਾ, ਸਿੱਖੀ ਚਾਹਣਾ ਹੀ ਜਿਹੜਾ ਹੈ ਇਹ ਤੁਹਾਡੇ ਲਈ ਅਲਟੀਮੇਟਲੀ ਜਿਹੜਾ ਹੈ ਇਸ ਧਰਤੀ ਦੇ ਉੱਤੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ ਭਾਰਤ ਉੱਤੇ 50% ਟੈਰਿਫ ਲਾਈ ਜਾਏਗੀ ਕਿਉਂਕਿ ਉਹ ਰੂਸ ਨਾਲ ਸਿੱਧਾ ਵਪਾਰ ਕਰ ਰਿਹਾ ਹੈ। ਕੀ ਭਾਰਤੀ ਹਾਕਮਾਂ ਦੀ ਹੋਸ਼ ਟਿਕਾਣੇ ਆਏਗੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਨ੍ਹਾਂ ਨੂੰ ਕਈ ਵਾਰ ਇਹ ਭੁਲੇਖਾ ਰਹਿੰਦਾ ਹੈ ਕਿ ਵੀ ਉਹ ਜਿਸ ਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਨਾਲੇ ਚੋਰ ਤੇ ਨਾਲੇ ਚਤਰ, ਕਿ ਵੀ ਉਹ ਕੁਛ ਵੀ ਕਰਕੇ ਉਸ 'ਚੋਂ ਨਿਕਲ ਜਾਣਗੇ, ਉਹਨਾਂ ਦੇ ਕੋਲ ਚਤਰਾਈ ਹੈ ਜਾਂ ਉਹਨਾਂ ਦੇ ਕੋਲ ਬੇਈਮਾਨੀ ਹੈ, ਚਾਣਕਿਆ ਨੀਤੀ ਹੈ, ਜਿਸ ਦੇ ਥੱਲੇ ਉਹ ਸਮਝਦੇ ਨੇ ਕਿ ਵੀ ਅਸੀਂ ਬਾਤ ਐਸੀ कीजिए हर बात के 100 पहलू हों, कोई पहलू तो रहे बात बदलने के लिए, कि भी ਅਸੀਂ ਮਾਸਟਰ ਹੈ ਨੈਗੋਸ਼ੀਏਸ਼ਨ ਦੇ ਆਰਟ ਦੇ ਵੀ, ਝੂਠ ਬੋਲਣ ਦੇ ਆਰਟ ਦੇ ਵੀ, ਡਿਊਪ ਦੇਣ ਦੇ ਵੀ, ਡਿਸੈਪਸ਼ਨ ਦੇ ਵੀ, ਇਹ ਸਾਰੇ ਦੇ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਉਸ ਨੇ ਇਹਨਾਂ ਦੇ ਸਾਰੇ ਹੀ ਜਿਹੜੇ ਨੇ ਉਹ ਉਸ ਕਿਸਮ ਦੇ ਝੂਠ ਦੇ ਪੋਲ, ਜਿਵੇਂ ਨਾ ਖੋਲ ਮੇ ਪੋਲ ਹੈ, ਪੋਲ ਮੇ ਫਿਰ ਪੋਲ ਹੈ, ਉਹ ਸਾਰੇ ਇਹਨਾਂ ਦੇ ਖੋਲ ਵੀ ਤੇ ਪੋਲ ਵੀ ਸਾਰੇ ਖੋਲ ਦਿੱਤੇ ਨੇ। ਔਰ ਜਿਹਨੂੰ ਕਹਿੰਦੇ ਨੇ ਕਿ ਵੀ ਸਟਾਕਲੀ ਨੇਕਡ, ਨੰਗਿਆ ਖੜਾ ਕਰ ਦਿੱਤਾ ਹੈ ਕਿ ਭਾਈ ਤੁਹਾਡੀ ਔਕਾਤ, ਤੁਹਾਡਾ ਕੰਮਕਾਰ, ਤੁਹਾਡੀ ਬਦਨੀਅਤੀ, ਤੁਸੀਂ ਆਂਡਾ ਕਿਤੇ ਕੁੜਕੁੜ ਕਿਤੇ, ਇਹ ਤੁਹਾਡਾ ਕੀ ਲਾਈਨ ਰਹੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਆਪਣੇ ਲਫ਼ਜ਼ਾਂ ਦੇ ਉੱਤੇ ਬਿਲਕੁਲ ਖਰੇ ਉਤਰ ਰਹੇ ਨੇ। ਉਹਨਾਂ ਨੇ ਜਦੋਂ ਇੰਡੀਆ ਨੂੰ ਕਿੰਗ ਆਫ ਟੈਰਿਫਸ ਕਿਹਾ, ਇਹ ਇਲੈਕਸ਼ਨ ਕੈਂਪੇਨ ਵੇਲੇ ਸੀ, ਉਹ ਲਗਾਤਾਰ ਦੁਹਰਾਇਆ। ਮੋਦੀ ਨੂੰ ਕੋਲ ਖੜਾ ਕਰਕੇ ਵੀ ਵਾਸ਼ਿੰਗਟਨ DC ਜਦੋਂ ਪ੍ਰੈਸ ਕਾਨਫਰੰਸ ਕੀਤੀ, ਉਦੋਂ ਵੀ ਇਹ ਕਿਹਾ ਕਿ ਵੀ ਇੰਡੀਆ ਬਹੁਤ ਟਫ, ਮੋਦੀ ਇਜ਼ ਵੈਰੀ ਟਫ ਨੈਗੋਸ਼ੀਏਟਰ। ਸਮਝਣ ਪਤਾ ਨਹੀਂ ਸਾਡੀ ਸਿਫਤ ਕਰ ਰਿਹਾ ਜਾਂ ਦੂਜਾ। ਉਹਨੂੰ ਕਿਹਾ ਕਿ ਬਈ ਇਹ ਹੁਣ ਚੱਲਣਾ ਨਹੀਂ ਹੈਗਾ। ਸੋ ਇਹ ਪੋਲਾਈਟ ਮੈਸੇਜ ਪਿਛਲੇ 6 ਮਹੀਨੇ ਤੋਂ ਅਮਰੀਕਾ ਦੇ ਰਿਹਾ ਸੀ। ਉਹਨਾਂ ਨੇ ਵੱਡੀ ਆਪਣੀ ਨੈਗੋਸ਼ੀਏਟਿੰਗ ਟੀਮ ਭੇਜੀ, ਟ੍ਰੇਡ ਟੀਮ, ਪੀਯੂਸ਼ ਗੋਇਲ ਆਇਆ, ਦੂਜੇ ਤੀਜੇ। ਅਤੇ ਜਿਵੇਂ ਟਰੰਪ ਦੇ ਜਿਹੜਾ ਕਮਰਸ ਸੈਕਟਰੀ ਨੇ ਕਿਹਾ ਕਿ ਵੀ ਦੇ ਕੈਪਟ ਔਨ ਡਿਲੇਇੰਗ, ਵੀ ਜਿਹੜੀਆਂ ਸਿੱਧੀਆਂ ਗੱਲਾਂ ਨੇ, ਜਿਹੜੀ ਡੀਲ ਹੁੰਦੀ ਆ ਉਹ ਤਾਂ ਇਹੀ ਹੁੰਦਾ ਕਿ
ਆ ਹੁਣ ਯੂਰਪੀਅਨ ਯੂਨੀਅਨ ਨੇ ਕਿਵੇਂ ਡੀਲ ਸਟ੍ਰਾਈਕ ਕੀਤੀ, ਪਾਕਿਸਤਾਨ ਨੇ ਕਿਵੇਂ ਕੀਤੀ, ਇੰਡੋਨੇਸ਼ੀਆ ਨੇ ਕਿਵੇਂ ਕੀਤੀ, ਵੀਅਤਨਾਮ ਨੇ ਕਿਵੇਂ ਕੀਤੀ, ਵੀ ਇਹਨਾਂ ਦਾ। ਔਰ ਇਹ ਸਭ ਤੋਂ ਪਹਿਲਾਂ ਨੈਗੋਸ਼ੀਏਸ਼ਨ ਟ੍ਰੇਡ ਦੀ ਕਰਨ ਵਾਲਾ ਇੰਡੀਆ ਸੀ, ਜਿਹਨੇ 6 ਮਹੀਨੇ ਜਿਹੜੇ ਨੇ ਉਹ ਉਹਨਾਂ ਦੀ ਟੀਮ ਬੈਠੀ ਰਹੀ ਆ ਕੇ ਦੂਜੇ, ਔਰ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਚੂੰ ਚਲਾਕੀਆਂ ਕਰਦੇ ਰਹੇ। ਸੋ ਇਹ ਸਾਰੀ ਉਹਨੇ ਕਿਹਾ, ਕਮਰਸ ਸੈਕਟਰੀ ਨੇ ਕਿਹਾ ਸੀ ਕਿ ਦੈਟ ਐਡਿਡ ਟੂ ਦਾ ਫਰਸਟ੍ਰੇਸ਼ਨ ਆਫ ਦਾ ਟਰੰਪ। ਉਹਨੂੰ ਲੱਗਾ ਕਿ ਵੀ ਇਹ ਜਿਹੜੇ ਨੇ ਇਹ ਖਰਾਬ ਕਰ ਰਹੇ ਨੇ, ਇਹਨਾਂ ਦੀ ਨੀਅਤ ਹੋਰ ਹੈ, ਕਹਿੰਦੇ ਕੁਝ ਹੋਰ ਨੇ। ਸੋ ਉਦੋਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਨਾਲ ਲੱਗਦੇ ਆ ਜਿੱਥੇ ਟ੍ਰੇਡ ਡੀਲ ਜੇ ਤਾਂ ਆਨਰੇਬਲ ਢੰਗ ਨਾਲ ਹੁੰਦੀ ਤਾਂ ਇਹ ਕਿਹੜਾ ਵੀ ਰਸ਼ੀਆ ਫੈਕਟਰ ਅਮਰੀਕਾ ਨੂੰ ਨਹੀਂ ਸੀ ਪਤਾ ਜਾਂ ਟਰੰਪ ਨੂੰ ਨਹੀਂ ਸੀ ਪਤਾ, ਪਰ ਉਹਨਾਂ ਨੇ ਦੇਖਿਆ ਕਿ ਵੀ ਨਹੀਂ, ਇਹਨਾਂ ਨੇ ਬੰਦੇ ਦੇ ਪੁੱਤ ਨਹੀਂ ਬਣਨਾ, ਇਹਨਾਂ ਨੂੰ ਹੁਣ ਬੰਦੇ ਦੇ ਪੁੱਤ ਬਣਾਓ। ਔਰ ਨਾਲ ਹੀ ਟਰੰਪ ਨੇ ਜਿਹੜਾ ਫਤਵਾ ਦੇ ਦਿੱਤਾ ਸੀ ਕਿ ਵੀ ਇਹ ਤਾਂ ਆਇਲ ਲੈਂਦੇ ਨੇ ਰਸ਼ੀਆ ਤੋਂ, ਰਸ਼ੀਆ ਦੀ ਵਾਰ ਮਸ਼ੀਨਰੀ ਜਿਹਦੇ ਥੱਲੇ ਹਜ਼ਾਰਾਂ ਲੋਕ ਯੂਕਰੇਨ 'ਚ ਮਰ ਰਹੇ ਨੇ, ਇੰਡੀਆ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਹੈ ਉਹਨਾਂ ਇਨੋਸੈਂਟਸ ਦੇ ਮਰਨ ਦਾ। ਔਰ ਉਹਨੇ ਕਿਹਾ ਸੀ ਕਿ ਵੀ ਇਹ ਜਿਹੜੀ 25% ਟੈਰਿਫ ਦਾ ਐਲਾਨ ਕਰਤਾ ਟਰੰਪ ਨੇ ਜਦੋਂ ਟ੍ਰੇਡ ਟਾਕਸ ਫੇਲ ਹੋ ਗਈਆਂ, ਪਰ ਨਾਲ ਹੀ ਕਿਹਾ ਕਿ ਵੀ ਮੈਂ ਪੈਨਲਟੀ ਵੀ ਲਾਵਾਂਗਾ ਇਹਨਾਂ ਨੂੰ ਕਿ ਜਿਹੜਾ ਰੂਸ ਤੋਂ ਹਥਿਆਰ ਔਰ ਆਇਲ ਔਰ ਇਹ ਉਹ ਲੈ ਰਹੇ ਨੇ। ਤੇ ਬਹੁਤਿਆਂ ਨੂੰ ਲੱਗਾ ਕਿ ਵੀ ਇਹ ਜਿਹੜਾ ਇੱਕ ਪ੍ਰੈਸ਼ਰ ਟੈਕਟਿਕ ਹੈ, ਇਹਨਾਂ ਦੇ ਆਪਣਿਆਂ ਨੇ ਹੀ ਐਕਸਪਰਟਸ ਨੇ ਕਿਹਾ ਪ੍ਰੈਸ਼ਰ ਟੈਕਟਿਕ ਹੈ। ਇਟ ਮੀਨਸ ਕਿ ਵੀ ਤੁਸੀਂ ਨੈਗੋਸ਼ੀਏਟ ਕਰੋ ਡੀਲ ਔਰ 25% ਦਾ ਥੋੜ੍ਹਾ ਬਹੁਤ ਘੱਟ ਜਾਏਗਾ, ਜਿਵੇਂ ਬਾਕੀਆਂ ਦੇ ਨਾਲ ਬੰਗਲਾਦੇਸ਼ ਜਾਂ ਦੂਜਿਆਂ ਤੀਜਿਆਂ ਦੇ ਨਾਲ ਥੋੜ੍ਹਾ ਕੋਈ 19% ਹੈ, ਕੋਈ 18 ਹੈ, ਕੋਈ ਦੂਜਾ ਹੈ। ਲੇਕਿਨ ਇਹਨਾਂ ਨੂੰ ਇਹ ਨਹੀਂ ਸੀ ਅੰਦਾਜ਼ਾ ਕਿ ਟਰੰਪ ਨੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਕੀਤਾ ਹੋਇਆ, ਉਹਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਕੀ ਹੈ। ਉਹਨੇ 24 ਘੰਟੇ ਪਹਿਲਾਂ ਐਲਾਨ ਕੀਤਾ ਸੀ ਅੱਜ ਤੋਂ ਕਿ ਵੀ 24 ਘੰਟੇ ਦੇ ਵਿੱਚ ਜੇ ਜਿਹੜਾ ਉਹ ਇਹਨਾਂ ਨੇ ਕੋਈ ਲਾਈਨ ਨਾ ਲਈ ਤਾਂ ਮੈਂ ਐਡੀਸ਼ਨਲ ਜਿਹੜਾ ਟੈਰਿਫ ਇੰਡੀਆ ਤੇ ਲਾਵਾਂਗਾ। ਔਰ ਉਹ ਸੁਭਾਗੀ ਘੜੀ ਆ ਗਈ, 24 ਘੰਟੇ ਪੂਰੇ ਹੋਏ ਔਰ ਤੇ ਪ੍ਰੈਜ਼ੀਡੈਂਟ ਟਰੰਪ ਨੇ 25% ਹੋਰ ਠੋਕਤਾ। ਉਹਨਾਂ ਨੇ ਕਿਹਾ ਵੀ ਇੰਡੀਆ ਤੇ ਹੁਣ 50% ਟੈਰਿਫ ਹੋਏਗਾ। ਹੁਣ ਇਸ ਨੇ ਉਹਨਾਂ ਦੀ ਸਾਰੀ ਮਾਰਕੀਟ ਵੀ ਹਿਲਾ ਦਿੱਤੀ, ਲੀਡਰ ਵੀ ਹਿੱਲੇ ਹੋਏ ਨੇ ਔਰ ਜਿਸ ਕਿਸਮ ਦਾ ਇਹਨਾਂ ਦਾ ਸਾਰਾ ਉਹ ਜਲੂਸ ਨਿਕਲਿਆ ਹੋਇਆ। ਔਰ ਇਹ ਅੱਜ ਦਾ ਮੇਨ BBC ਤੋਂ ਲੈ ਕੇ ਰਾਇਟਰ, CNN, ਉਹਨਾਂ ਦਾ ਆਪਣਾ ਮੀਡੀਆ ਤਾਂ ਜਿਹੜਾ ਉਹ ਹਾਲ ਦੁਹਾਈ ਪਾ ਹੀ ਰਿਹਾ। ਟਰੰਪ ਰੇਜ਼ਸ US ਟੈਰਿਫਸ ਔਨ ਇੰਡੀਅਨ ਇੰਪੋਰਟਸ ਟੂ 50%। ਔਰ ਇਸ ਦਾ ਉਹਨਾਂ ਨੇ, ਮੈਂ ਬਹੁਤ ਘੱਟ ਦੇਖਿਆ ਟੈਰਿਫ ਤੋਂ ਪਹਿਲਾਂ ਵੀ ਜਿਨ੍ਹਾਂ ਦੂਜਿਆਂ ਤੇ ਲਾਏ ਨੇ। ਵਾਈਟ ਹਾਊਸ ਦੇ ਜਿਹੜਾ ਪ੍ਰੈਸ ਰਿਲੀਜ਼ ਹੈ 3 ਪੇਜਸ ਦੀ, ਔਰ ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਸਾਰੇ ਉਹ ਆਰਟੀਕਲ ਕੋਟ ਕੀਤੇ ਨੇ ਕਨਸਟੀਟਿਊਸ਼ਨ ਦੇ ਕਿ ਜਿਹਦੇ ਥੱਲੇ ਆ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਪਾਵਰਸ ਐਕਸਟਰਾ ਲਈਆਂ ਨੇ ਟਰੰਪ ਨੇ, ਐਮਰਜੈਂਸੀ, ਇਕਨੋਮਿਕਲ ਔਰ ਦੂਜੇ ਤੀਜੇ ਦੇ ਥੱਲੇ। ਫਿਰ ਉਹਨਾਂ ਨੇ ਬੜਾ ਡਿਕਲੇਅਰਡਲੀ ਜਿਹੜਾ ਇੰਡੀਆ ਨੂੰ ਇਹ ਕਿਹਾ ਕਿ ਭਾਈ ਅਸੀਂ ਇਹ ਕਿਉਂ ਲਾ ਰਹੇ ਹਾਂ। ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਐਗਜ਼ੈਕਟਿਵ ਆਰਡਰ ਉਹਨਾਂ ਨੇ ਕੱਢਿਆ ਕਿ ਵੀ ਇਹ ਇਸ ਦੇ ਉੱਤੇ ਇੰਡੀਆ ਦੇ ਉੱਤੇ ਇਹ ਲਾਏ ਜਾ ਰਹੇ ਨੇ। ਔਰ ਉਹਦਾ ਕਿਹਾ ਕਿ ਵੀ ਇਹ ਪੈਨਲਟੀ ਹੈ ਜਿਹੜਾ ਕਿ ਇੰਡੀਆ ਰਸ਼ੀਆ ਤੋਂ ਆਇਲ ਇੰਪੋਰਟ ਕਰਦਾ। ਔਰ ਇਹਦੇ 'ਚ ਜਿਹੜੇ ਕੁਛ ਉਹਦੇ ਸੈਲੈਕਟਿਵ ਲਫ਼ਜ਼ ਨੇ ਉਸ ਐਗਜ਼ੈਕਟਿਵ ਆਰਡਰ ਦੇ, to deal with the national emergency described in Executive Order 14066 relating to Russia's actions in Ukraine, I determine that it is necessary and appropriate to impose an additional ad valorem duty on imports of articles of India which is directly or indirectly importing Russian Federation oil। ਉਹਨਾਂ ਨੇ ਕੋਟ ਕੀਤਾ ਕਿ ਜਿਹੜਾ ਯੂਕਰੇਨ ਦੇ ਉੱਤੇ ਸੈਂਕਸ਼ਨਸ ਦਾ ਪਾਰਟ ਹੈ ਉਸ ਦੇ ਤਹਿਤ ਮੈਂ 25% ਹੋਰ ਇੰਡੀਆ ਦੇ ਉੱਤੇ ਟੈਰਿਫ ਲਾ ਰਿਹਾ। ਔਰ ਇਹ ਜਿਹੜਾ ਅਕੋਰਡਿੰਗਲੀ ਐਂਡ ਐਜ਼ ਕੰਸਿਸਟੈਂਟ ਵਿਦ ਦ ਐਪਲੀਕੇਬਲ ਲਾਅ ਆਰਟੀਕਲਸ ਆਫ ਇੰਡੀਆ ਇੰਪੋਰਟਡ ਇਨਟੂ ਕਸਟਮਸ ਟੈਰੀਟਰੀ ਆਫ ਯੂਨਾਈਟਿਡ ਸਟੇਟਸ shall be subject to an additional ad valorem rate of duty of 25%, it added। ਉਹਨਾਂ ਨੇ ਕਿਹਾ ਵੀ ਜਿਹੜੀਆਂ ਚੀਜ਼ਾਂ ਵੀ ਭਾਰਤ ਤੋਂ ਆਉਣਗੀਆਂ ਅਮਰੀਕਨ ਟੈਰੀਟਰੀ 'ਚ ਐਂਟਰ ਕਰਦੇ ਆ 25% ਪਹਿਲਾਂ ਹੀ ਲਾਇਆ ਹੋਇਆ ਉਹ ਲੱਗੇਗਾ। ਇਹ ਐਡੀਸ਼ਨਲ ਪੈਨਲਟੀ ਹੈ ਕਿ ਜੇ ਤੁਸੀਂ ਰਸ਼ੀਆ ਦਾ ਆਇਲ ਬਾਏ ਕਰਦੇ ਹੋ। ਔਰ 24 ਘੰਟੇ ਦਾ ਉਹਨਾਂ ਨੇ ਟਾਈਮ ਦਿੱਤਾ ਸੀ, 24 ਘੰਟੇ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਡਿਲੀਵਰ ਕਰ ਦਿੱਤਾ ਹੈ। ਔਰ ਇੰਡੀਆ ਦੀ ਜਿਹੜੀ ਫੋਰਨ ਮਿਨਿਸਟਰੀ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨਾਂ ਨੇ ਅਗੇਨ ਉਹੀ ਜੋ ਪਹਿਲੀ ਸਟੇਟਮੈਂਟ ਸੀ ਉਸ 'ਤੇ ਉਹਨਾਂ ਨੇ ਕਿਹਾ
ਕਿ ਵੀ ਇਹ ਜਿਹੜੀ ਹੈ ਸਾਡੇ ਨਾਲ ਇਹ ਬਹੁਤ ਅਨਫੇਅਰ ਹੈ, ਅਨਜਸਟੀਫਾਈਡ ਹੈ, ਅਨਰੀਜ਼ਨੇਬਲ ਹੈ। 3 ਲਫ਼ਜ਼ ਉਹ ਕਹਿ ਰਹੇ ਨੇ ਕਿ ਇਹ ਅਨਫੇਅਰ, ਇਹ ਫੇਅਰ ਪਲੇਇੰਗ ਗਰਾਊਂਡ ਨਹੀਂ ਹੈ, ਅਨਜਸਟੀ ਦੀ ਕੋਈ ਨਿਆਇਕ ਇਹਦੀ ਤੁਕ ਨਹੀਂ ਹੈ, ਔਰ ਇਹ ਅਨਰੀਜ਼ਨੇਬਲ ਹੈ ਕਿ ਵੀ ਇਹ ਬੇਮਨ ਹੈ। ਹਾਲਾਂਕਿ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਵੀ ਉਹਨਾਂ ਨੇ ਸੱਚਮੁੱਚ ਕਿਸ ਲੈਵਲ ਦੇ ਉੱਤੇ ਯੂਕਰੇਨ ਵਾਰ 3 ਸਾਲ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ 2.5% ਇੰਡੀਆ ਦੀ ਇੰਪੋਰਟ ਸੀ ਰਸ਼ੀਅਨ ਆਇਲ ਦੀ, ਕਰੂਡ ਆਇਲ ਦੀ, ਤੇ ਇਸ ਪੀਰੀਅਡ ਦੇ ਵਿੱਚ ਜਿਹੜੀ ਕਿ 35% ਤੱਕ ਚਲੀ ਗਈ। ਔਰ ਉਹਦੇ 'ਚੋਂ ਫਿਰ ਉਹਨਾਂ ਨੇ ਜਿਵੇਂ ਕਿਹਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਕਿ ਯੂਰਪ ਦੀ ਮਾਰਕੀਟ 'ਚ, ਓਪਨ ਮਾਰਕੀਟ 'ਚ ਵੇਚ ਕੇ ਪ੍ਰੋਫਿਟ ਬਟੋਰ ਰਹੇ ਨੇ ਔਰ ਉੱਥੇ ਉਹ ਰਸ਼ੀਆ ਨੂੰ ਪੈਸੇ ਦੇ ਰਹੇ ਨੇ, ਉਹਨਾਂ ਦੀ ਇਕਨੋਮੀ ਨੂੰ ਸਟੇਬਲ ਕਰ ਰਹੇ ਨੇ, ਔਰ ਉਹ ਹਜ਼ਾਰਾਂ ਲੋਕਾਂ ਬੇਗੁਨਾਹ ਨੂੰ ਯੂਕਰੇਨ ਦੇ ਵਿੱਚ ਮਾਰ ਰਹੇ ਨੇ। ਔਰ ਇੰਡੀਆ ਨੇ ਇਹ ਸਾਰੇ ਜੋ ਹੀ ਇਹ 25% ਐਡੀਸ਼ਨਲ ਪੈਨਲਟੀ ਦਾ ਆਇਆ, ਇਸ ਦੇ ਉੱਤੇ ਫਿਰ ਜਿਹੜਾ ਬਹੁਤ ਸਾਰੇ ਇੰਡੀਅਨ ਨੇ, ਜਿਵੇਂ ਉਹਨਾਂ ਦਾ SC ਰਲੈਨ ਹੈ, ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ, ਉਹਨਾਂ ਨੇ ਕਿਹਾ ਕਿ ਵੀ ਇਹ ਤਾਂ 55% ਹੋ ਗਿਆ, 25 ਵੈਸੇ ਹੀ ਲੱਗਦਾ ਵੀ ਇਹ ਤਾਂ ਇੰਡੀਆ ਦੀ ਬਿਜ਼ਨਸ ਨੂੰ ਬਰਬਾਦ ਕਰ ਦੇਗਾ। ਇਹ ਜਿਹੜਾ 50% ਰੈਸੀਪ੍ਰੋਕਲ ਜਿਹੜਾ ਹੈ, ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ 30 ਦਿਨ ਦਾ ਟਾਈਮ ਜਿਹੜਾ ਪਹਿਲਾਂ ਸੀ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੁਣ ਹੈ ਇਮੀਡੀਏਟਲੀ, ਇਹ ਤਾਂ 7 ਅਗਸਤ ਤੋਂ ਸ਼ੁਰੂ ਹੋ ਰਿਹਾ, ਜਿਹੜਾ 25% ਹੈ, ਔਰ ਜਿਹੜਾ ਐਡੀਸ਼ਨਲ 25% ਲਾਣਾ ਹੈ ਇਹ 21 ਦਿਨਾਂ ਬਾਅਦ, 3 ਹਫ਼ਤੇ ਬਾਅਦ ਇਹ ਜਿਹੜਾ ਐਪਲੀਕੇਬਲ ਹੋਏਗਾ। ਔਰ ਇਸ ਦੇ ਉੱਤੇ ਜਿਵੇਂ ਮੈਂ ਕਿਹਾ ਵੀ ਇਸ ਬਿਜ਼ਨਸ ਐਕਸਪਰਟ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦਾ ਨਾਸ ਮਾਰ ਦੇਗਾ, ਔਰ ਇਹ ਤਾਂ ਜਿਹੜਾ ਇੰਡੀਆ ਅਫੋਰਡ ਹੀ ਨਹੀਂ ਕਰ ਸਕੇਗਾ ਕਿ ਵੀ ਉਹ ਇੰਨੇ ਕੰਪੀਟੀਸ਼ਨ ਦੇ ਵਿੱਚ ਉਹ ਬਾਕੀਆਂ ਦੇ ਬਰਾਬਰ ਖਲੋਏ। ਔਰ ਇਹ ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਜਿਹੜਾ ਇਹ ਡੀਲ ਪ੍ਰੋਪਰਲੀ ਕਰ ਲੈਣੀ ਚਾਹੀਦੀ ਸੀ। ਹੁਣ ਬਹੁਤ ਸਾਰੇ ਕਹਿ ਰਹੇ ਨੇ ਕਿ ਇਹਨਾਂ ਦੇ ਡਿਪਲੋਮੈਟਸ ਦੀ ਐਰੋਗੈਂਸ ਹੈ, ਉਹਨਾਂ ਦੀ ਫੇਲਿਓਰ ਹੈ, ਔਰ ਇਹ ਸਾਰੇ ਦੇ ਉੱਤੇ ਈਵਨ ਅਜੇ ਸ੍ਰੀਵਾਸਤਵਾ, ਇਹ ਫਾਊਂਡਰ ਹੈ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਤੇ ਪੁਰਾਣਾ ਡਾਇਰੈਕਟਰ ਹੈ, ਡਾਇਰੈਕਟਰ ਜਨਰਲ ਫੋਰਨ ਟ੍ਰੇਡ ਦਾ, ਉਹਨੇ ਕਿਹਾ ਜੀ ਭਾਰਤ ਨੂੰ ਬਿਲਕੁਲ ਅਜੇ ਸ਼ਾਂਤ ਰਹਿਣਾ ਚਾਹੀਦਾ, ਐਟਲੀਸਟ 6 ਮਹੀਨੇ ਜਿਹੜੀ ਕੋਈ ਰਿਟੈਲੀਏਸ਼ਨ ਨਹੀਂ ਕਰਨੀ ਚਾਹੀਦੀ, ਔਰ ਇਹ ਮੀਨਿੰਗਫੁਲ ਟ੍ਰੇਡ ਨੈਗੋਸ਼ੀਏਸ਼ਨਸ US ਨਾਲ ਸ਼ੁਰੂ ਕਰਨੀਆਂ ਚਾਹੀਦੀਆਂ ਨੇ। ਔਰ ਜੇ ਅਮਰੀਕਾ ਕਹਿੰਦਾ ਹੈ ਕਿ ਵੀ ਰਸ਼ੀਅਨ ਆਇਲ ਨੂੰ ਨਾ ਲਓ, ਤੇ ਈਵਨ ਭਾਰਤ ਨੂੰ ਇਹ ਦੇਖਣਾ ਚਾਹੀਦਾ ਕਿ ਬਜਾਏ ਉਹ ਆਪਣੀ $43 ਬਿਲੀਅਨ ਦਾ ਜਿਹੜਾ ਟ੍ਰੇਡ ਸਰਪਲਸ ਉਸ ਨੂੰ ਹੁੰਦਾ ਉਹਨੂੰ ਗਵਾਉਣ ਦੇ, ਉਹਨਾਂ ਨੂੰ ਜੇ ਸਸਤਾ ਤੇਲ ਹੋਰ ਪਾਸਿਓਂ ਵੀ ਮਿਲਦਾ ਤੇ ਦੇ ਸ਼ੁੱਡ ਸਟੈਪ ਬੈਕ। ਸੋ ਹਾਲ ਦੀ ਘੜੀ ਹੁਣ ਇਹ ਦੇਖਣ ਵਾਲੀ ਕਿ ਭਾਰਤ ਦੇ ਵਿੱਚ ਘਬਰਾਹਟ ਤਾਂ ਹੈ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਮੋਦੀ ਐਂਡ ਕੰਪਨੀ ਜਿਹੜੇ ਆਲਰੇਡੀ ਬਹੁਤ ਦਬਾਅ ਥੱਲੇ ਸੀ, ਪਾਕਿਸਤਾਨ ਦੇ ਨਾਲ ਵੀ ਜੰਗ ਦੇ ਵਿੱਚ ਕੁੱਟ ਖਾਧੀ, ਜਹਾਜ਼ ਵੀ ਰਾਫੇਲ ਗਿਰੇ ਤੇ ਦੂਜੇ ਤੀਜੇ, ਤੇ ਇਸ ਸਾਰੇ 'ਚੋਂ ਇਹ ਨਹੀਂ ਹੈ ਵੀ ਉਹਨਾਂ ਦੀ ਕੋਈ ਹਿੰਮਤ ਹੈ ਵੀ ਉਹ ਅਮਰੀਕਾ ਦੇ ਬਰਾਬਰ ਖਲੋਣ। ਪਰ ਜਿਵੇਂ ਕਿਸੇ ਸਿਆਣੇ ਦਾ ਇਹ ਕਥਨ ਹੈ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਜ਼ੋਰਟ ਆਫ ਲਾਸਟ ਰੈਫਿਊਜ ਆਫ ਸਕਾਉਂਡਰਲਸ, ਕਿ ਜਿਹੜੇ ਬਦਮਾਸ਼ ਕਿਸਮ ਦੇ ਲੋਕ ਹੁੰਦੇ ਨੇ ਉਹ ਅਖੀਰਲਾ ਉਹਨਾਂ ਦਾ ਜਿਹੜਾ ਰੈਫਿਊਜ ਜਾਂ ਸ਼ਰਨ ਹੈ ਉਹ ਪੈਟਰੀਓਟਿਜ਼ਮ ਹੁੰਦਾ, ਉਹ ਦੇਸ਼ ਭਗਤ ਬਣ ਜਾਂਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਭਾਰਤੀ ਲੋਕਾਂ ਦਾ ਜਿਹੜਾ ਅੰਦਾਜ਼ ਹੈ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਹਾਲਾਂਕਿ ਇੱਕ ਪਾਸੇ ਤਾਂ ਬਹੁਤਿਆਂ ਨੂੰ ਲੱਗਦਾ ਵੀ ਇਹਦੇ ਨਾਲ ਮੋਦੀ ਦਾ ਚੱਲਦਾ ਹੋ ਜਾਏਗਾ, ਮੈਨੂੰ ਲੱਗਦਾ ਹੈ ਕਿ ਵੀ ਇਹ ਉਹਨਾਂ ਦੇ ਲਈ ਜਿਹੜੀ ਹੈ ਇਹ ਸਰਵਾਈਵਿੰਗ ਆਕਸੀਜਨ ਵੀ ਹੋ ਸਕਦੀ ਹੈ, ਕਿਉਂਕਿ ਉੱਥੇ ਉਹ ਵੀ ਭੁੱਖਮਰੀ ਨਾਲ ਮਰਦੇ ਨੇ। ਆ ਹੁਣ ਕਲਾਊਡ ਬਰਸਟ ਹੋਏ, ਪਿੰਡਾਂ ਦੇ ਪਿੰਡ ਰੁੜ ਗਏ, ਕੋਈ ਕਹਿੰਦਾ 400 ਰੁੜ ਗਿਆ, ਕੋਈ ਕਹਿੰਦਾ 643 ਲੱਖ ਜਿਹੜੇ ਲੋਕ ਨੇ ਉਹ ਕੋਵਿਡ-19 ਦੇ ਵਿੱਚ ਮਰ ਗਏ, ਕੌਣ ਪਰਵਾਹ ਕਰਦਾ। ਸੋ ਇਹ ਪੈਟਰੀਓਟਿਜ਼ਮ ਦਾ ਵੀ ਜਿਹੜਾ ਹੈ ਉਹ ਝੁਰਲੂ ਫੇਰ ਸਕਦੇ ਨੇ, ਚਾਰ ਚਫੇਰੇ, ਕਿ ਆਓ ਜੀ ਦੇਸ਼ ਭਗਤੀ ਅਮਰੀਕਾ ਦੇ ਖਿਲਾਫ ਖਲੋਈਏ। ਹੁਣ ਜਾ ਕੇ ਅਜੀਤ ਡੋਵਲ ਨੇ ਰੂਸ ਦੇ ਪੈਰ ਫੜੇ ਹੋਏ ਨੇ, ਕੋਈ ਚੀਨ ਦੇ ਫੜਨਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਹੋ ਸਕਦਾ ਹੈ ਕਿ ਆਪਣੀ ਸਰਵਾਈਵਲ ਦੇ ਲਈ, ਨਾਟ ਫॉर ਦਾ ਕੰਟਰੀ ਦਾ ਤਾਂ ਬੇੜਾ ਗਰਕ ਹੋਏਗਾ। ਅਨਐਮਪਲੋਇਮੈਂਟ ਆਲਰੇਡੀ ਜਿਹੜੀ ਵੀ ਇਹਨਾਂ ਦੀ ਐਕਸਪੋਰਟ ਹੈ, ਉਹ ਡਾਇਮੰਡ ਇੰਡਸਟਰੀ ਹੈ, ਉਹ IT ਸੈਕਟਰ ਹੈ, ਦੂਜੇ ਤੀਜੇ ਇਹ ਸਾਰੇ ਹੋਣਗੇ। ਪਰ ਇਹ ਆਪਣੀ ਕੁਰਸੀ ਜਾਂ ਆਪਣੀ ਪਾਵਰ ਨੂੰ ਕਾਇਮ ਰੱਖਣ ਦੇ ਲਈ ਇਹ ਹੋ ਸਕਦਾ ਹੈ ਕਿ ਨੈਸ਼ਨਲਿਜ਼ਮ, ਪੈਟਰੀਓਟਿਜ਼ਮ ਔਰ ਭਾਰਤ ਮਾਤਾ ਤੇ ਇਹ ਉਹ ਉਸ ਝੰਡੇ ਨੂੰ ਚੁੱਕਣ ਜਿਹਦੇ ਥੱਲੇ ਫਿਰ ਬੇਵਕੂਫ ਵੀ ਇਕੱਠੇ ਹੁੰਦੇ ਨੇ, ਜਿਹੜੇ
कोविड-19 च बजाए कि वो कहण दे कि भाई ऑक्सीजन का प्रबंध करो, जो कहता सी शाम को 8 बजे सब थाली बजाएंगे, वो थाली बजाण लग जाता सी। कोई मोमबत्तियां जगा रहा है, कोई ਉਹਦੀ गंगा के घाट के उत्ते आरती उतार रहा है, किसी ने कोविड-19 का मंदिर बना के ਉਹਦੀ पूजा कर रहा है। तो 43 हर तीसरा मरने वाला दुनिया का बंदा उत्थे सी। और वो मोदी जड़ा आदित्यनाथ योगी जित सब तो ज़्यादा लोग यूपी च मरे, ਉਹਦੀ शोभा कर रहा कि भी कितना वधिया काम किया। सो मैनू ये लगता है कि भी ये इन्हां दे लई सर्वाइवल की गल भी हो सकती है। पर अमरीका ने भारत नूं जिहड़ा है वो जदों असीं कहंदे हैं कि हैमर ड्रिल कि भी उन्हां दे दिमाग ठिकाने लियाण च हुण जिहड़ा वो पूरी जिहड़ी है वो हैमर करना शुरू कर दिता है। जी डॉक्टर साहब ਤੁਹਾਡਾ ਬਹੁਤ ਸ਼ੁਕਰੀਆ। ਸੋਥ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੇ ਭਾਰਤੀ ਟਰੰਪ ਦੀ ਤਰੱਕੀ ਲਈ ਜਗ ਹਵਨ ਕਰਦੇ ਸਨ, ਉਹ ਹੁਣ ਟਰੰਪ ਨੂੰ ਸਰਾਫ ਦੇਣ ਤੇ ਲੱਗੇ ਹੋਏ ਨੇ ਔਰ ਭਾਰਤ ਦੀ ਵਿਦੇਸ਼ ਨੀਤੀ ਦਾ ਪੂਰੀ ਤਰ੍ਹਾਂ ਭੋਗ ਪੈ ਗਿਆ ਹੈ ਅਤੇ ਭਾਰਤੀ ਬਹੁਤ ਘਬਰਾਹਟ ਵਿੱਚ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਯਾਦ ਹੈ ਕਿ ਵੀ ਜਿਹੜੇ ਜੋਤਸ਼ੀ ਔਰ ਦੂਸਰੇ ਕਿਸਮ ਦੇ ਲੋਕਾਂ ਨੂੰ ਜਿਨ੍ਹਾਂ ਨੇ ਰਾਏ ਪਾਉਣਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਅਸਲੀਅਤ ਦਿਖਾਣੀ ਹੁੰਦੀ ਹੈ, ਇੱਕ ਪੁੱਛਾਂ ਦੱਸਣ ਵਾਲਾ ਕਿ ਜੀ ਕਿੱਥੇ ਕੀ ਹੋਏਗਾ, ਦੋ ਬੜਾ ਮਸ਼ਹੂਰ ਸੀ। ਤੇ ਸਿੰਘ ਦੋਖ ਉੱਥੇ ਪਹੁੰਚ ਗਏ, ਉਹਨਾਂ ਨੇ ਉਹਨੂੰ ਚੰਗਾ ਕਟਾਪਾ ਚਾੜਿਆ ਤੇ ਫਿਰ ਉਹਦੇ ਕੋਲ ਬਹਿ ਗਏ। ਕਹਿੰਦਾ ਵੀ ਹੁਣ ਦੱਸ, ਤੂੰ ਤਾਂ ਸਭ ਨੂੰ ਦੱਸਦਾ ਵੀ ਕੀ ਹੋਣ ਵਾਲਾ ਹੈ ਤੇ ਤੈਨੂੰ ਨਹੀਂ ਸੀ ਪਤਾ ਵੀ ਅਸੀਂ ਆ ਰਹੇ ਹਾਂ ਤੇਰੀ ਸੇਵਾ ਕਰ। ਤਾਂ ਆਪਣਾ ਬਚਾ ਕੇ ਨਹੀਂ ਕੀਤਾ। ਉਹਨੇ ਜੋ ਵੀ ਸੀ ਉਹਨਾਂ ਦੇ ਹਵਾਲੇ ਕਰਕੇ ਆਪਣੀ ਜਾਨ ਛਡਾਈ ਤੇ ਉਹ ਬੰਦ ਕੀਤੀ ਦੁਕਾਨ। ਉਹਨੇ ਕਿਹਾ ਵੀ ਬੰਦ ਕਰੇ ਸਾਰਾ ਫਰਾਡ ਜਿਹੜਾ।
ਸੋ ਮੈਂ ਸਮਝਦਾ ਵੀ ਹੁਣ ਇਹਨਾਂ ਨੇ ਇਹ ਕਹਾਣੀਆਂ ਬਣਾਈਆਂ ਹੋਈਆਂ ਕਿ ਵੀ ਫਲਾਣੇ ਤੇ ਜਿਹੜਾ ਉਹ ਸਿਤਾਰੇ ਗਰਦਸ਼ ਚਲੇ ਗਏ, ਰਾਹੂ ਨੂੰ ਕੇਤੂ ਚੰਬੜ ਗਿਆ, ਰਾਹੂ ਕੇਤੂ ਇੱਕ ਲਾਈਨ 'ਚ ਆ ਗਏ, ਤੇ ਫਿਰ ਜਦੋਂ ਇੱਕ ਲਾਈਨ 'ਚੋਂ ਹਟਣ ਹੀ ਨਾ ਕਹਿੰਦੇ 67 ਆ ਗਈ। ਹੁਣ ਇਹਨਾਂ ਦੇ ਉੱਤੇ ਵਾਕਿਆ ਹੀ ਰਾਹੂ ਕੇਤੂ ਕੀ ਮੈਨੂੰ ਲੱਗਦਾ ਇਹਨਾਂ ਦੇ ਸਾਰੇ ਜਿਹੜੇ ਗ੍ਰਹਿ ਨੇ ਉਹ ਸਾਰੇ ਪੁੱਠੇ ਹੀ ਹੋ ਗਏ ਨੇ। ਔਰ ਉਸ 'ਚ ਕੋਈ ਸ਼ੱਕ ਨਹੀਂ, ਜਿਵੇਂ ਇੱਕ ਉਹਨਾਂ ਦਾ ਆਪਣਾ ਹੀ ਪੱਤਰਕਾਰ ਕਹਿੰਦਾ ਵੀ ਇਹ ਜਿਹੜੇ ਹਵਨ ਕਰਦੇ ਸੀ ਤੇ ਮੰਤਰ ਪੜ੍ਹਦੇ ਸੀ ਟਰੰਪ ਦੇ ਲਈ, ਕਿਤੇ ਤਾਂ ਨਹੀਂ ਵੀ ਮੰਤਰ ਪੁੱਠਾ ਪੜ੍ਹਿਆ ਗਿਆ ਵੀ ਪੁੱਠੇ ਮੰਤਰ ਹੀ ਪੜ੍ਹੇ ਗਏ, ਜਾਂ ਜਿਹਨੂੰ ਕਹਿੰਦੇ ਸਾਡੇ ਜੋਕਿੰਗ ਵੀ ਕਹਿਣਗੇ ਵੀ ਇਹ ਪੁੱਠੀ ਮਾਲਾ ਫੇਰ ਰਿਹਾ ਹੁਣ ਕਰੂਗਾ ਨੁਕਸਾਨ। ਹੁਣ ਹਾਲ ਤਾਂ ਇਹੀ ਹੈ ਇਸ ਵੇਲੇ ਤੱਕ। ਤੁਸੀਂ ਦੇਖੋ ਵੀ ਜਿਸ ਹੱਦ ਤੱਕ ਜਾ ਕੇ ਟਰੰਪ ਨੂੰ ਇਹਨਾਂ ਨੇ, ਅਸੀਂ ਕਈ ਵਾਰ ਰਿਪੀਟ ਕੀਤਾ ਹੈ ਕਿ ਨਮਸਤੇ ਟਰੰਪ ਗੁਜਰਾਤ 'ਚ ਹੁੰਦਾ ਹੈ, ਲੱਖਾਂ ਲੋਕ ਇਕੱਠੇ ਕੀਤੇ ਜਾਂਦੇ ਨੇ ਦੱਸਣ ਦੇ ਲਈ ਕਿ ਮੋਦੀ ਕਿੰਨਾ ਪੋਪੂਲਰ ਹੈ ਭਾਰਤ ਦੇ ਵਿੱਚ। ਉਹਦੀ ਬਾਂਹ ਫੜ ਕੇ ਉਹਨੂੰ ਜ਼ਬਰਦਸਤੀ, ਹਾਲਾਂ ਉਹ ਟਰੰਪ ਪਰਸਨਲ ਜੇ ਜ਼ਿੰਦਗੀ ਵਾਲਾ, ਉਹਨੂੰ ਇਹ ਗਲ ਗੁਲ ਲੱਗਣਾ ਚੰਗਾ ਨਹੀਂ ਲੱਗਦਾ। ਅਮਰੀਕਾ 'ਚ ਜਾਂ ਇਹਨਾਂ ਦੇ ਕਲਚਰ ਦਾ ਹਿੱਸਾ ਨਹੀਂ। ਇੱਥੇ ਜਿਹੜੇ ਉਹ ਦੂਜੇ ਕਿਸਮ ਦੇ ਨੇ, ਉਹ ਗੇ ਕਿਸਮ ਦੇ ਲੋਕ ਹੀ ਉਵੇਂ ਦਾ ਕਰਦੇ, ਲੇਕਿਨ ਉਹ ਵਿਚਾਰੇ ਮਜਬੂਰੀ ਨਾਲ ਇਹ ਚੰਬੜੀ ਜਾਂਦਾ ਜਾ ਕੇ ਹਰ ਇੱਕ ਨੂੰ। ਹੁਣ ਕਰਨ ਕੀ ਉਸ ਕਿਸਮ ਦਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਹਿਊਸਟਨ ਦੇ ਵਿੱਚ ਹਾਊਡੀ ਮੋਡੀ, ਔਰ ਉਹ ਵੀ ਜ਼ਬਰਦਸਤੀ ਉਹਦਾ ਹੱਥ ਫੜ ਕੇ ਖੜਾ ਕਰਕੇ ਟਰੰਪ ਦਾ ਅਬ ਕੀ ਬਾਰ ਟਰੰਪ ਸਰਕਾਰ, ਲੱਖਾਂ ਹੂ ਕਰ ਰਹੇ ਨੇ ਜੀ ਸਾਰੇ, ਮੋਡੀ ਸਾਰੇ ਗੁਜਰਾਤੀ ਇਕੱਠੇ ਕੀਤੇ ਮੁਫਤ ਦੇ ਜਹਾਜ਼ਾਂ 'ਚ ਉਹਨਾਂ ਨੂੰ ਉਹ ਪੇ ਜਹਾਜ਼ਾਂ ਦੇ ਜਿਹੜੇ ਫੇਅਰ ਨੇ ਇਹਨਾਂ ਨੇ ਕੀਤੇ, ਐਮਬੈਸੀਆਂ ਨੇ। ਔਰ ਇਸ ਸਾਰੇ ਤੋਂ ਬਾਅਦ ਔਰ ਉਹਦਾ ਜਨਮ ਦਿਨ ਮਨਾਉਣ ਵੇਲੇ ਉਸ ਦੀ ਫੋਟੋ ਨੂੰ ਕੇਕ ਲਾ ਰਹੇ ਨੇ ਮੂੰਹ ਨੂੰ, ਹਵਨ ਯੱਗ ਇਹ ਉਹ। ਪਰ ਇਹ 6 ਮਹੀਨੇ ਦੇ ਵਿੱਚ ਐਸੀ ਉਹ ਸਾਰੀ ਸਾੜ ਸਤੀ ਆ ਕੇ ਬੈਠੀ ਹੈ ਕਿ ਇੱਕ ਤੋਂ ਬਾਅਦ ਇੱਕ ਟਰੰਪ ਨੇ ਤਾਂ ਇਹ ਧਾਰ ਹੀ ਲਿਆ ਕਿ ਵੀ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਉਹ ਖੁਦ ਹੀ ਕਹਿ ਰਹੇ ਨੇ। ਉਹ ਕਹਿੰਦੇ ਨੇ ਵੀ ਅਨਪ੍ਰੈਡਿਕਟੇਬਲ ਤਾਂ ਚਲੋ ਹੁੰਦੇ ਨੇ, ਅਸੀਂ ਸਮਝਦੇ ਸੀ ਵੀ ਚਲੋ ਇੱਕ ਵਾਰ, 2 ਵਾਰ, 3 ਵਾਰ। ਪਹਿਲਾਂ ਤਾਂ ਉਹਨੇ ਇੱਕ ਇਸ਼ੂ ਦੇ ਉੱਤੇ 32-33 ਵਾਰ ਉਹਨੇ ਸੀਜ਼ ਫਾਇਰ ਦੀ ਗੱਲ ਕੀਤੀ, ਫਿਰ ਪੈਨਲਟੀ ਟ੍ਰੇਡ ਟਾਕਸ ਰੋਕ ਦਿੱਤੀਆਂ, ਇੰਡੀਆ ਨੂੰ ਕਿੰਗ ਆਫ ਟੈਰਿਫ ਤਾਂ ਪਹਿਲਾਂ ਤੋਂ ਹੀ ਕਿਹਾ ਸੀ। ਹੁਣ ਜਿਹੜੀ 24 ਘੰਟੇ ਦਾ ਨੋਟਿਸ ਦਿੱਤਾ ਸੀ ਕਿ ਵੀ ਜਿਹੜਾ ਤੁਸੀਂ ਆਇਲ ਲੈਂਦੇ ਹੋ ਰਸ਼ੀਆ ਤੋਂ, ਹੁਣ ਬਜਾਏ ਇਸ ਦੇ ਇੰਡੀਆ ਨੇ ਬੜੀ ਉਹ ਜਿਵੇਂ ਉਹ ਚਲਾਕੀਆਂ ਫਿਰ ਮਾਰੀਆਂ। ਅੱਜ ਜਿਵੇਂ ਇੱਕ ਉਹਨਾਂ ਦਾ ਹੀ ਕਹਿ ਰਿਹਾ ਸੀ ਕਿ ਵੀ ਜੇ ਕਿਸੇ ਨੂੰ ਇਹ ਪੁੱਛਿਆ ਜਾਏ ਕਿ ਵੀ ਤੂੰ ਕਾਕਾ ਕਿੰਨੇ ਨੰਬਰ ਆਏ, ਉਹ ਕਹੇ ਜੀ ਲੰਬੜਦਾਰ ਦੇ ਮੁੰਡੇ ਦੇ ਇੰਨੇ ਨੰਬਰ ਆਏ, ਸਰਪੰਚ ਦੇ ਮੁੰਡੇ ਦੇ ਇੰਨੇ ਨੰਬਰ ਆਏ, ਫਲਾਣੇ ਬਾਣੀਏ ਦੇ ਮੁੰਡੇ। ਉਹ ਕਹਿੰਦੇ ਤੂੰ ਦੱਸ ਤੇਰੇ ਕਿੰਨੇ। ਉਹ ਕਹਿੰਦੇ ਵੀ ਅਮਰੀਕਾ ਨੇ ਤਾਂ ਕਿਹਾ ਵੀ ਤੁਸੀਂ ਕਰੂਡ ਆਇਲ ਬਾਏ ਕਰ ਰਹੇ ਹੋ, ਓਪਨ ਮਾਰਕੀਟ 'ਚ ਵੇਚਦੇ ਹੋ ਪ੍ਰੋਸੈਸ ਕਰਕੇ, ਯੂਕਰੇਨ ਦੇ ਵਿੱਚ ਡਾਇਰੈਕਟ ਹੈ ਵੀ ਉਹਨੂੰ ਡਾਇਰੈਕਟ ਆਨਸਰ ਕਰੋ। ਹੁਣ ਇੰਡੀਆ ਦੀ ਮਿਨਿਸਟਰੀ ਜਿਹੜੀ ਹੈ ਉਹ ਉਹਦੇ 'ਤੇ ਸਟੇਟਮੈਂਟ ਦੇ ਰਹੀ ਹੈ ਕਿ ਜੀ ਤੁਸੀਂ ਵੀ ਤਾਂ ਫਲਾਣਾ ਯੂਰੇਨੀਅਮ ਖਰੀਦਦੇ ਹੋ, ਤੁਸੀਂ ਵੀ ਤਾਂ ਫਲਾਣਾ ਅੱਜ ਟਰੰਪ ਨੂੰ ਕਿਸੇ ਨੇ ਪੁੱਛਿਆ ਆਈ ਡੋਂਟ ਨੋ ਵਟ ਦੇ ਆਰ ਟਾਕਿੰਗ। ਫਿਰ ਕਹਿ ਰਹੇ ਨੇ ਜੀ ਕਿ ਯੂਰਪੀਅਨ ਯੂਨੀਅਨ ਵੀ ਤਾਂ ਖਰੀਦਦਾ, ਉਹ ਵੀ ਤਾਂ ਖਰੀਦਦਾ। ਹੁਣ ਇਹਦੇ ਉਹਨੇ ਕਿਹਾ ਵੀ ਆਨਸਰ ਡਾਇਰੈਕਟਲੀ ਵੀ ਤੁਹਾਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਕੀ ਹੋ, ਜੇ ਤੁਹਾਡੇ 'ਚ ਕੋਈ ਪ੍ਰਾਈਡ ਹੈ, ਜੇ ਤੁਹਾਡੇ ਤੁਸੀਂ ਵਾਕਈ ਬੜੇ ਇੰਡੀਅਨ ਨੇਸ਼ਨ ਔਰ ਫਲਾਣਾ ਟਿਮਕਾ ਉਹਦੇ ਬੜੇ ਹੋ, ਫਿਰ ਡਾਇਰੈਕਟਲੀ ਕਨਫਰਟ ਕਰੋ ਅਮਰੀਕਾ ਨੂੰ, ਟਰੰਪ ਦਾ ਨਾਂ ਲਓ। ਹੁਣ ਰਾਹੁਲ ਗਾਂਧੀ ਨੇ ਲੀਡਰ ਆਫ ਦਾ ਆਪੋਜੀਸ਼ਨ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਇਹਨੂੰ ਇਹ ਕਿਹਾ ਕਿ ਵੀ ਤੂੰ ਨਾਂ ਕਿਉਂ ਨਹੀਂ ਲੈਂਦਾ ਉਹਦਾ ਟਰੰਪ ਦਾ, ਜੇ ਤਾਂ ਇੰਨਾ ਹੀ ਹੈ ਤਾਂ ਨੇਮ ਟਰੰਪ। ਉਹਨੂੰ ਕਹੋ ਕਿ ਵੀ ਤੂੰ ਕਹਿੰਦਾ ਕਿ ਜੀ ਤੁਸੀਂ ਥਰਡ ਕਿਸੇ ਪਾਰਟੀ ਦੀ ਇੰਟਰਫੇਰੈਂਸ ਦੇ ਉੱਤੇ ਨਹੀਂ ਕੀਤਾ ਸੀਜ਼ਫਾਇਰ, ਪਾਕਿਸਤਾਨ ਦੇ ਮਿਲਟਰੀ ਹਾਇਰ ਅਪ ਨੇ ਸਾਨੂੰ ਕੀਤਾ, ਤੇ ਸੇ ਇਨ ਦਾ ਪਾਰਲੀਮੈਂਟ ਵਨ ਸੇਟ ਕਿ ਟਰੰਪ ਯੂ ਆਰ ਏ ਲਾਇਰ, ਅਸੀਂ ਜਿਹੜਾ ਉਹ ਤੇਰੇ ਕਹਿਣ ਤੇ ਨਹੀਂ ਕੀਤਾ। ਕਹਿੰਦਾ ਵੀ ਤੁਹਾਡੇ 'ਚ ਹੈ ਹੀ ਨਹੀਂ। ਔਰ ਇਹੀ ਗੱਲ ਅੱਜ ਉਹਨੇ ਫੇਰ ਦੁਹਰਾਈ ਆ। ਉਹਨੇ ਕਿਹਾ ਵੀ ਰਾਹੁਲ ਗਾਂਧੀ ਨੇ ਕਿ ਵੀ ਇਹ ਜਿਹੜੇ ਨੇ ਇਹ ਗੱਲਾਂ ਗੁੱਲਾਂ ਮਾਰਨ ਵਾਲਾ ਹੀ ਇਹਨਾਂ ਦਾ ਕੰਮ ਹੈ। ਇਹ ਜਿਹੜਾ ਇਸ ਦੇ ਉੱਤੇ ਰਾਹੁਲ ਗਾਂਧੀ ਕਲੇਮਸ PM ਮੋਦੀ ਕਾਂਟ ਸਟੈਂਡ ਅਪ ਟੂ ਟਰੰਪ ਡਿਸਪਾਈਟ ਰਿਪੀਟਡ ਥ੍ਰੈਟਸ ਡਿਊ ਟੂ US ਪ੍ਰੋਬ ਇਨਟੂ ਅਡਾਨੀ। ਹੁਣ ਇਹ ਸਾਰੇ ਦੇ ਵਿੱਚ ਟੈਰਿਫ ਔਰ ਪੈਨਲਟੀ ਦੇ ਵਿੱਚ ਅਡਾਨੀ ਫੈਕਟਰ ਆ ਗਿਆ। ਹੁਣ ਅਡਾਨੀ ਜਿਹਦੀ ਵੈਲਥ ਜਿਹੜੀ ਹੈ ਮੇਰਾ ਖਿਆਲ ਹੈ 400 ਟਾਈਮਸ ਵਧੀ ਹੈ ਇਹਨਾਂ 11 ਸਾਲਾਂ 'ਚ ਜਦੋਂ ਦਾ ਮੋਦੀ ਪਾਵਰ ਦੇ ਵਿੱਚ ਆਇਆ। ਉਹਨੇ 3 ਅਹੁਦਿਆਂ ਤੋਂ, ਕੰਪਨੀ ਐਗਜ਼ੈਕਟਿਵ ਤੋਂ ਫਲਾਣਾ ਟਿਮਕਾ ਰਿਜ਼ਾਈਨ ਕਰਤਾ। ਇਹ ਵੀਕਐਂਡ ਦੀ ਖਬਰ ਹੀ ਸੀ ਪਿਛਲੇ ਦਿਨਾਂ 'ਚ, ਕੱਲ੍ਹ ਦੀ। ਹੁਣ ਇਹਨੂੰ ਲੈ ਕੇ ਹੋ ਰਿਹਾ ਵੀ ਅਡਾਨੀ ਨੇ ਕਿਉਂ ਕੀਤਾ, ਕਿਉਂਕਿ
ਇਹ ਨਹੀਂ ਹੈ ਵੀ ਅਜੇ ਜਦੋਂ ਅਸੀਂ ਕਿਹਾ ਸੀ ਵੀ ਟਰੰਪ ਨੇ ਅਜੇ ਤਾਂ ਆਇਲ ਦਾ ਹੀ ਕੀਤਾ, ਜੇ ਦੂਸਰਾ ਜਿਹੜੀ ਸਟਿਕ ਟਰੰਪ ਨੇ ਕੱਢਣੀ ਹੈ ਉਹ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਉਹਦੇ ਨਾਲ ਵੀ ਕੁੱਟਣਾ ਆ ਜਾਏ ਇੰਡੀਆ ਨੂੰ। ਤੇ ਤੀਸਰਾ ਅਡਾਨੀ ਔਰ ਨਿਖਿਲ ਗੁਪਤਾ ਜਿਹੜਾ ਬੈਠਾ ਉਹਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਖਾਤੇ 'ਚ ਹੀ ਹੈ। ਅਡਾਨੀ ਵਪਾਰਕ ਜਿਹੜਾ ਧੋਖਾ ਕੀਤਾ ਹੈ ਉਹਦੇ ਤੇ ਕੇਸ ਦੂਜੇ ਤੀਜੇ 6 ਮਹੀਨੇ ਹੋ ਗਏ ਨੇ, ਨਿਊਯਾਰਕ ਦੇ ਕੋਰਟ ਨੇ ਸੰਮਣ ਭੇਜੇ ਹੋਏ ਨੇ, ਅਜੇ ਤੱਕ ਡਿਲੀਵਰ ਨਹੀਂ ਹੋਏ। ਉਹਨਾਂ ਨੇ ਕਿਹਾ ਵੀ ਅਮਰੀਕਾ ਅਡਾਨੀ ਦੀ ਗ੍ਰਿਫਤਾਰੀ ਦੀ ਤਿਆਰੀ ਕਰ ਰਿਹਾ ਔਰ ਉਹ ਇੰਨਾ ਵੱਡਾ ਉਹਦਾ ਐਮਪਾਇਰ ਖੜਾ ਕੀਤਾ ਹੋਇਆ ਜਿਹਦੇ ਥੱਲੇ ਜਿੰਨੀਆਂ ਪੋਰਟਸ ਨੇ ਇੰਡੀਆ ਦੀਆਂ ਕਿਤੇ ਵੀ, ਉਹਨਾਂ ਸਭ ਦੇ ਵਿੱਚ 25 ਤੋਂ 30% ਹਿੱਸੇਦਾਰੀ ਅਡਾਨੀ ਦੀ ਹੈ। ਤੇ ਆਲ ਆਫ ਏ ਸਡਨ ਅਡਾਨੀ ਆਪਣੇ 3 ਅਹੁਦਿਆਂ ਤੋਂ ਰਿਜ਼ਾਈਨ, ਉਹਦਾ ਮਤਲਬ ਇਹ ਹੈ ਵੀ ਨੈਕਸਟ ਜਿਹੜਾ ਹੈ ਉਹ ਇਹ ਹੈ। ਔਰ ਇਹ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਵੀ ਇਹ ਜਿਹੜੀ ਅਡਾਨੀ ਦੇ ਖਿਲਾਫ ਪ੍ਰੋਬ ਚੱਲ ਰਹੀ ਹੈ ਉਹਦੇ 'ਚ ਅਡਾਨੀ ਔਰ ਮੋਦੀ ਸੇਮ, ਉਹਦਾ ਹੀ ਪੈਸਾ ਉਹਦੇ ਥੱਲੇ ਹੀ ਪਾਵਰ 'ਚ ਲਿਆਂਦੀ, ਐਵੇਂ ਥੋੜ੍ਹੀ ਪਾਵਰ 'ਚ 2014 'ਚ ਸਾਰਾ ਮੀਡੀਆ NDTV ਵਰਗੇ TV ਚੈਨਲ ਅਡਾਨੀ ਦੇ, ਕਿੰਨੇ ਹੋਰ, ਕਿਉਂਕਿ ਇਹ ਵੀ ਇੱਕ ਵੱਡਾ, ਜਦੋਂ ਤੁਸੀਂ ਕਾਰਪੋਰੇਟ ਮੀਡੀਆ ਔਰ ਦੂਸਰੇ ਤੀਸਰੇ ਲਿੰਕ ਦੇਖਦੇ ਹੋ ਤਾਂ ਬਹੁਤ ਵਾਰ ਇਹੀ ਲੱਗਦਾ ਵੀ ਜਿਵੇਂ ਇੱਕ ਵਾਰੀ ਕਿ ਇੱਥੇ ਸੱਜਣ ਕਹਿਣ ਲੱਗੇ ਕਿ ਜੀ ਜਿਹੜਾ ਇਹ ਜਿਹੜੀ ਹਾਊਸਿੰਗ ਹੈ, ਰੀਅਲ ਐਸਟੇਟ ਹੈ, ਇਹ ਬਾਇਰਸ ਮਾਰਕੀਟ ਹੈ ਕਿ ਕਦੋਂ ਬਾਇਰ ਨੇ, ਉਹਨੇ ਇੱਕ ਸਿਆਣਾ ਬੰਦਾ ਕਹਿੰਦਾ ਇਟਸ ਨੈਵਰ ਅ ਬਾਇਰਸ ਮਾਰਕੀਟ, ਇਟਸ ਆਲਵੇਜ਼ ਅ ਸੈਲਰਸ ਮਾਰਕੀਟ। ਉਹ ਸੈਲਰ ਦੀ ਮਾਰਕੀਟ ਹੀ ਹੁੰਦੀ ਹੈ, ਬਾਇਰ ਨੂੰ ਲੱਗ ਰਿਹਾ ਹੁੰਦਾ ਕਿ ਜੀ ਮੈਂ ਬੜੀ ਚੋਇਸ ਕਰ ਰਿਹਾ, ਇਟਸ ਆਲਵੇਜ਼ ਅ ਸੈਲਰਸ ਮਾਰਕੀਟ। ਸੋ ਮੈਨੂੰ ਇਹ ਲੱਗਦਾ ਵੀ ਬਹੁਤ ਵਾਰੇ ਜੋ ਸਰਕਾਰਾਂ ਬਣਦੀਆਂ ਨੇ ਜਾਂ ਜਿਵੇਂ ਹੁੰਦਾ ਇਹ ਤਾਂ ਇਹੀ ਕਾਰਪੋਰੇਟ ਘਰਾਣੇ ਤੇ ਦੂਜੇ ਤੀਜੇ ਇਹੀ ਨੇ। ਹੁਣ ਕਿਵੇਂ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਇੱਕ ਕੈਂਪੇਨ ਸ਼ੁਰੂ ਕੀਤੀ ਗਈ, ਕਿਵੇਂ ਜਿਹੜੇ RSS ਦੇ ਬ੍ਰਾਂਡ ਐਂਬੈਸਡਰ ਸੀ ਰਾਮਦੇਵ, ਉਹਨੂੰ ਲਿਆਂਦਾ ਗਿਆ ਔਰ ਕਿਵੇਂ ਫਿਰ ਵਰਤ ਰਖਾਇਆ ਗਿਆ ਦਿੱਲੀ ਦੇ ਵਿੱਚ ਕਰਪਸ਼ਨ ਮਨਮੋਹਨ ਸਿੰਘ ਸਰਕਾਰ ਦੀ, ਉਹਦੇ ਖਿਲਾਫ ਔਰ ਉਹ ਸਾਰੀ ਫਾਈਨੈਂਸ ਕੌਣ ਕਰ ਰਿਹਾ ਸੀ ਉਹਨਾਂ ਦਾ ਲਿਆਉਣ ਦਾ, ਇਹ ਸਾਰਾ ਹੀ ਇਹੀ RSS ਦਾ ਏਜੰਡਾ ਔਰ ਇਹੀ ਉਹਨਾਂ ਦੇ ਇੰਡਸਟਰੀਅਲਿਸਟ। ਹੁਣ ਕਿਉਂਕਿ ਅਮਰੀਕਾ ਨੇ ਹੱਥ ਪਾ ਲਿਆ, ਜਾਂ ਤਾਂ ਇਹ ਸੀ ਵੀ ਜਦੋਂ ਤੱਕ ਤਾਂ ਦੱਬੇ ਖੁੱਟੇ ਚੱਲੀ ਜਾਂਦੇ ਸੀ ਉਹ ਚੱਲੀ ਜਾ ਰਿਹਾ ਸੀ। ਹੁਣ ਅਮਰੀਕਨ ਤਾਂ ਜਿਹੜੇ ਨੇ ਉਹ ਇੱਕ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਬਿਲਟ ਵੀ ਕੀਤਾ ਹੁੰਦਾ, ਈਦੀ ਅਮੀਨ ਦਾ ਕੀ ਹਾਲ ਕੀਤਾ ਯੂਗਾਂਡਾ ਵਾਲੇ ਦਾ, ਈਵਨ ਉਹਦਾ ਜਿਹੜਾ ਸਦਾਮ ਹੁਸੈਨ ਦਾ ਕੀ ਹਾਲ ਕੀਤਾ। ਫਿਰ ਅਸੀਂ ਤਾਜ਼ਾ ਦੌਰ ਦੇ ਵਿੱਚ ਹੁਸਨੇ ਮੁਬਾਰਕ ਇਜਿਪਟ ਦਾ, ਜਿਹਨੂੰ 40-42 ਸਾਲ ਜਿਹੜਾ ਰੂਲ ਕਰਦਾ ਰਿਹਾ ਔਰ ਇਜ਼ਰਾਈਲ ਤੋਂ ਬਾਅਦ ਸਭ ਤੋਂ ਜ਼ਿਆਦਾ ਹੈਲਪ ਜਿਹੜਾ ਇਜਿਪਟ ਨੂੰ ਅਮਰੀਕਾ ਦਿੰਦਾ ਸੀ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਇਸ ਵੇਲੇ ਜਿਹੜਾ ਭਾਰਤ ਦਾ ਹਾਲ ਇਸ ਕਿਸਮ ਦਾ ਹੋਇਆ ਹੈ ਕਿ ਅਜੀਤ ਡੋਵਾਲ ਪਹੁੰਚ ਗਿਆ ਮਾਸਕੋ, ਰੂਸ ਦੇ ਉਹਨੇ ਪੈਰ ਫੜ ਲਏ ਨੇ। ਔਰ ਹਾਲਾਂ ਕਹਿ ਤਾਂ ਇਹ ਰਹੇ ਨੇ ਕਿ ਜੀ ਕਿਉਂਕਿ ਪੁਤਿਨ ਨੇ ਮਹੀਨੇ ਦੇ ਅਖੀਰ ਦੇ ਵਿੱਚ ਆਉਣਾ, ਸਾਲ ਦੇ ਐਂਡ ਦੇ ਵਿੱਚ ਦਿੱਲੀ ਆਉਣਾ, ਉਹਦੀਆਂ ਜਿਹੜੀ ਯਾਤਰਾ ਦੇ ਪ੍ਰਬੰਧ ਲਈ ਹੈ। ਲੇਕਿਨ ਜਿਹੜਾ ਮੀਡੀਆ ਰਿਪੋਰਟਾਂ ਨੇ ਕਿ ਭਾਈ ਇਹ ਸਾਰੀ ਜਿਹੜੀ ਐਡੀਸ਼ਨਲ ਪੈਨਲਟੀ ਵੀ ਟਰੰਪ ਨੇ ਠੋਕ ਦਿੱਤੀ ਹੈ, ਇਸ ਦੇ ਉੱਤੇ ਵੀ ਵਿਚਾਰ ਹੋਣਾ ਹੈ। ਫਿਰ ਜਿਹੜੇ ਇਹਨਾਂ ਦੇ ਜਹਾਜ਼ ਉਹਨਾਂ ਨੇ ਉਹਨਾਂ ਤੋਂ ਆਪਣਾ ਡਿਫੈਂਸ ਸਿਸਟਮ ਜਿਹੜਾ S-400 ਔਰ ਸੁਖੋਈ ਅਪਗ੍ਰੇਡ, ਇਹ ਸਾਰੇ ਨੇ। ਸੋ ਬਹੁਤ ਸਾਰੇ ਇਸ਼ੂ ਇਸ ਕਿਸਮ ਦੇ ਨੇ ਜਿਨ੍ਹਾਂ ਥੱਲੇ ਇਸ ਵੇਲੇ ਭਾਰਤ ਦੇ ਸੋ ਕਾਲਡ ਐਕਸਪਰਟ ਵੀ, ਉਹਨਾਂ ਦੇ ਸਾਬਕਾ ਡਿਪਲੋਮੈਟ ਦੂਜੇ ਪੈਨਿਕ ਮੋਡ ਦੇ ਵਿੱਚ ਨੇ। ਔਰ ਹੁਣ ਇਹ ਹੋਏਗਾ ਰਸ਼ੀਆ ਦੇ ਤਾਂ ਆਪਣੇ ਪੱਲੇ ਕੁਛ ਨਹੀਂ ਹੈ, ਰਸ਼ੀਆ ਤਾਂ ਚੀਨ ਦਾ ਛੋਟਾ ਭਰਾ ਬਣਿਆ ਹੋਇਆ। ਸੋ ਹੁਣ ਇਹ ਜਾਂ ਚੀਨ ਦੇ ਪੈਰਾਂ 'ਚ ਹੀ ਰਹੇ ਨੇ ਔਰ ਇੰਡੀਆ ਕਿਤੇ ਨਾ ਕਿਤੇ ਇਸ ਨੂੰ ਇੱਕ ਧਮਕੀ ਦੇ ਤੌਰ ਤੇ ਵੀ ਉਹਨਾਂ ਦੇ ਐਕਸਪਰਟ ਯੂਜ਼ ਕਰ ਰਹੇ ਨੇ ਕਿ ਇਹ ਜਿਹੜਾ ਅਮਰੀਕਾ ਹੈ ਉਹ ਖੁਦ ਇੰਡੀਆ ਨੂੰ ਜਿਹੜਾ ਉਹ ਧੱਕ ਰਿਹਾ ਹੈ। ਜਿਹੜਾ ਜਿਵੇਂ ਉਹਨਾਂ ਦਾ ਇੱਕ ਐਕਸਪਰਟ ਸੁਭਾਸ਼ ਗੋਇਲ ਹੈ, ਉਹਨੇ ਕਿਹਾ ਜੀ ਅਮਰੀਕਾ ਇਜ਼ ਪੁਸ਼ਿੰਗ ਇੰਡੀਆ ਟੂਵਰਡਸ ਰਸ਼ੀਆ ਐਂਡ ਚਾਈਨਾ। ਇਹ ਫੋਰਨ ਅਫੇਅਰਸ ਦਾ ਐਕਸਪਰਟ ਹੈ ਕਿ ਜੀ ਇਹ ਜਿਹੜਾ ਸਾਨੂੰ ਧੱਕ ਰਹੇ ਨੇ ਰੂਸ ਔਰ ਚੀਨ ਵੱਲ। ਅਮਰੀਕਨ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, 25 ਸਾਲ ਉਹਨਾਂ ਨੇ ਤੁਹਾਡੇ ਤੇ ਟਰਸਟ ਕੀਤਾ। ਉਹ ਸਾਰੀ ਪਾਲਿਸੀ ਜਿਹੜੀ ਪ੍ਰੋ ਇੰਡੀਆ ਟਿਲਡ ਡੀ ਹਾਈਫਨੇਟਿੰਗ ਫਰੋਮ ਪਾਕਿਸਤਾਨ, ਲੌਜਿਸਟਿਕ ਸਾਂਝ, ਕੁਆਡ 'ਚ ਲਿਜਾਣ ਵਾਲਾ ਟਰੰਪ ਸੀ। ਟਰੰਪ ਨੇ ਤੁਹਾਨੂੰ ਅਲਾਉ ਕਰਤਾ ਵੀ ਤੁਸੀਂ ਜੰਮੂ ਕਸ਼ਮੀਰ ਦਾ ਵਜੂਦ ਹੀ ਮਿਟਾ ਦਿਓ ਸਟੇਟ ਦਾ। ਪਰ 25 ਸਾਲਾਂ ਬਾਅਦ ਅਮਰੀਕਾ ਨੇ ਦੇਖਿਆ ਕਿ ਵੀ ਤੁਸੀਂ ਧੇਲੇ ਦੇ ਵੀ ਨਹੀਂ, ਨਾ ਤੁਹਾਡੇ ਤੇ ਇਤਬਾਰ ਹੈ, ਨਾ ਤੁਹਾਡੀ ਮਿਲਟਰੀ ਕੈਪੇਬਿਲਿਟੀ ਹੈ, ਤੁਸੀਂ ਝੂਠੇ ਹੋ, ਧੋਖੇਬਾਜ਼ ਹੋ,
ਡਬਲ ਕ੍ਰਾਸ ਕਰਨ ਵਾਲੇ ਹੋ ਤੇ ਹੁਣ ਬੇਸ਼ੱਕ ਤੁਸੀਂ ਟਰੰਪ ਦੇ ਲਈ ਪਹਿਲਾਂ ਹਵਨ ਕਰਦੇ ਸੀ ਤੇ ਹੁਣ ਤੁਸੀਂ ਜਿਹੜਾ ਉਹ ਸ਼ਰਾਪ ਦਿਓ, ਨਾ ਤੁਹਾਡੇ ਸ਼ਰਾਪਾਂ 'ਚ ਕੁਛ ਹੈ ਨਾ ਤੁਹਾਡੇ ਹਵਨਾਂ 'ਚ ਕੁਛ ਸੀ, ਫਰਾਡ ਤੁਸੀਂ ਕਰਦੇ ਹੋ। ਤੇ ਅਮਰੀਕਨਾਂ ਨੇ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਤੁਹਾਡਾ ਜਿਹੜਾ ਪਾਜ ਮਲਮਾ ਤੁਸੀਂ ਬਣਾਇਆ ਹੋਇਆ ਸੀ ਉਹ ਪਾਜ ਮਲਮਾ ਤੁਹਾਡਾ ਲਾ ਕੇ ਰੱਖ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ ਤੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਯੂਕੇ ਵਿੱਚ ਸਿੱਖ ਕੌਮ ਲਈ ਵੱਡੀ ਜਿੱਤ ਵਾਲੀ ਆਪਾਂ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਯੂਕੇ ਦੀ ਚੈਰਿਟੀ ਕਮਿਸ਼ਨ ਨੇ ਫੈਸਲਾ ਸੁਣਾਇਆ ਹੈ ਕਿ ਗੁਰਦੁਆਰਿਆਂ ਵਿੱਚ ਖਾਲਿਸਤਾਨ ਦੇ ਬੈਨਰ ਜਾਂ ਪਲੈਕ ਜਿਹੜੇ ਨੇ ਉਹ ਲੱਗ ਸਕਦੇ ਨੇ ਕਿਉਂਕਿ ਇਹ ਸਿੱਖਾਂ ਦਾ ਨਿਰਾਲਾ ਮੀਰੀ ਪੀਰੀ ਦਾ ਸਿਧਾਂਤ ਹੈ ਔਰ ਧਾਰਮਿਕ ਮਾਮਲਿਆਂ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਦੇ। ਇਹ ਸਿੱਖ ਕੌਮ ਲਈ ਬਹੁਤ ਹੀ ਵੱਡੀ ਜਿੱਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੜੀ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਔਰ ਖਾਸ ਤੌਰ ਤੇ ਭਾਰਤ ਦੇ ਪ੍ਰਸੰਗ ਦੇ ਵਿੱਚ ਅਮਰੀਕਾ ਦਾ ਜਿਹੜਾ ਰਵੱਈਆ ਹੈ ਉਹ ਬਿਲਕੁਲ ਹੁਣ ਸਬਕ ਸਿਖਾਉਣ ਵਾਲਾ ਹੈ। 25 ਸਾਲ ਤੋਂ ਜਿਹੜੀ ਪ੍ਰੋ ਇੰਡੀਆ ਲਾਈਨ ਦੇ ਥੱਲੇ ਬਹੁਤ ਕੁਝ ਇਗਨੋਰ ਵੀ ਕੀਤਾ ਜਾ ਰਿਹਾ ਸੀ, ਉਸ ਨੂੰ ਜਿਹੜਾ ਹੁਣ ਅਕਾਊਂਟੇਬਿਲਿਟੀ ਦਾ ਐਂਗਲ ਸਾਹਮਣੇ ਔਰ ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਖੁੱਲ੍ਹ ਕੇ ਆਪਣਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਵੀ ਜਿਵੇਂ ਰਸ਼ੀਅਨ ਆਇਲ ਬਾਈ ਕਰਨ ਦੀ ਗੱਲ ਭਾਵੇਂ 3 ਸਾਲ ਤੋਂ ਇੰਡੀਆ ਕਰ ਰਿਹਾ ਸੀ, ਅਮਰੀਕਨਾਂ ਦੇ ਨੌਲੇਜ ਸੀ, ਪਰ ਹੁਣ 25% ਐਡੀਸ਼ਨਲ ਟੈਰਿਫ ਪਹਿਲੇ 25 ਦੇ ਨਾਲ ਲਾ ਕੇ ਮੈਸੇਜ ਦਿੱਤਾ ਹੈ ਕਿ ਵੀ ਤੁਸੀਂ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ। ਇਵੇਂ ਤੁਹਾਡਾ ਇਹ ਕੰਮ ਨਹੀਂ ਚੱਲ ਸਕਦਾ। ਉੱਥੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ 5 ਆਈਜ਼ ਕੰਟਰੀਜ਼ ਦੇ ਵਿੱਚ ਭਾਰਤ ਨੇ ਜਿੱਥੇ ਕਿ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਰਾਅ ਦੇ ਅਪੁਆਇੰਟੀ ਜਾਂ ਉਹਨਾਂ ਦੀ ਪੇਰੋਲ ਦੇ ਉੱਤੇ ਬਹੁਤ ਸਾਰੇ ਜਰਨਲਿਸਟਾਂ ਤੋਂ ਹੀ ਇਹ ਸਟੋਰੀਜ਼ ਪਲਾਂਟ ਕਰਵਾਉਂਦੇ ਨੇ, ਸ਼ਿਕਾਇਤਾਂ ਕਰਵਾਉਂਦੇ ਨੇ। ਔਰ ਕੈਨੇਡਾ ਦੇ ਵਿੱਚ ਵੀ ਅਸੀਂ ਦੇਖਿਆ ਉਹ ਪੱਟਾਚਾਰੀਆ ਨਾਂ ਦਾ ਜਿਹੜਾ ਇੱਕ ਬੰਦਾ ਹੈ ਉਹ ਕਿਵੇਂ ਸਟੋਰੀਜ਼ ਪਲਾਂਟ ਕਰਦਾ ਹੈ। ਫਿਰ ਉਹ ਕਹਾਣੀਆਂ ਮੰਦਰ 'ਤੇ ਹਮਲਾ ਕਰਤਾ ਫਲਾਣਾ ਟਿਮਕਾ, ਫਿਰ ਉੱਥੇ ਬੈਠੇ ਉਹਨਾਂ ਦੇ ਹੋਮ ਮਿਨਿਸਟਰ ਔਰ ਦੂਜੇ ਟਵੀਟ ਕਰਦੇ ਨੇ। ਔਰ ਦੂਸਰਾ ਇਸ ਕਿਸਮ ਦਾ ਕੋਈ ਵੀ ਪਾਰਟ ਜਿਹੜਾ ਉਹ ਉਹਨਾਂ ਨੂੰ ਬਹੁਤ ਜਿਹੜਾ ਉਹ ਯੂਜ਼ ਕਰਦੇ ਨੇ ਇਹਨਾਂ ਦੇ ਸਿਸਟਮ ਨੂੰ, ਉਹਦੇ 'ਚ ਆਪਣੇ ਬੰਦੇ ਵਾੜ ਕੇ ਕਿ ਇਹਨਾਂ ਨੇ ਜਿਹੜਾ ਉਹ ਕੋਈ ਨਾ ਕੋਈ ਸਿੱਖਾਂ ਨੂੰ ਉਲਝਾਉਣਾ ਵੀ ਹੈ। ਗੁਰਦੁਆਰਿਆਂ ਦੇ ਵਿੱਚ ਜਿਹੜੀ ਪੰਥ ਦੀ ਖਾਲਿਸਤਾਨ ਦੀ ਗੱਲ ਹੁੰਦੀ ਹੈ ਉਸ ਨੂੰ ਰੋਕਣ ਦੇ ਲਈ ਵੀ ਇਹ ਜਿਹੜੇ ਨੇ ਯੂਕੇ ਦੇ ਵਿੱਚ ਉਹਨਾਂ ਨੇ ਪਹਿਲਾ ਜਿਹੜਾ ਵੱਡੇ ਲੈਵਲ ਦੇ ਉੱਤੇ ਇੱਕ ਆਪਣਾ ਕੈਂਪੇਨ ਕੀਤਾ। ਔਰ ਇਹ ਜਿਹੜੀ ਖਬਰ ਅਸੀਂ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ, ਸਿੱਖ ਫੈਡਰੇਸ਼ਨ ਯੂਕੇ ਦੀ ਪ੍ਰੈਸ ਰਿਲੀਜ਼ ਆਈ ਹੈ
ਕਿ ਚੈਰਿਟੀ ਕਮਿਸ਼ਨ ਐਕਸੈਪਟਸ ਖਾਲਿਸਤਾਨ ਪਲੈਕਸ ਕੈਨ ਬੀ ਡਿਸਪਲੇਡ ਇਨ ਗੁਰਦੁਆਰਾਸ। ਇਹ ਯੂਕੇ ਦੇ ਜਿਹੜਾ ਚੈਰਿਟੀ ਕਮਿਸ਼ਨ ਹੈ ਜਿਸ ਦੇ ਥੱਲੇ ਸਾਰੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਦਾ ਜਿਹੜਾ ਵੀ ਸੰਵਿਧਾਨ ਜਾਂ ਵਿਧੀ ਵਿਧਾਨ ਹੈ ਉਸ ਦੀਆਂ ਗਾਈਡਲਾਈਨਸ ਦੇ ਥੱਲੇ ਹੀ ਹੁੰਦਾ। ਹੁਣ ਇਹ ਆਲਮੋਸਟ 40 ਸਾਲ ਬਾਅਦ, ਕਿਉਂਕਿ ਬਹੁਤ ਸਾਰੇ ਗੁਰਦੁਆਰਿਆਂ 'ਚ ਯੂਕੇ 'ਚ ਵੀ ਔਰ ਇਹਨਾਂ ਮੁਲਕਾਂ 'ਚ ਵੀ 41 ਸਾਲ ਪਹਿਲਾਂ ਹੀ ਜੂਨ 84 ਤੋਂ ਬਾਅਦ ਗੁਰਦੁਆਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਜਾਂ ਸਿੱਖ ਹੋਮਲੈਂਡ ਖਾਲਿਸਤਾਨ ਦੇ ਬੈਨਰ ਪਲੈਕਸ ਦੂਜੇ ਤੀਜੇ ਲੱਗੇ। ਮੈਨੂੰ ਯਾਦ ਹੈ ਵੀ 1991 ਦੇ ਵਿੱਚ ਜਿਹੜਾ ਅੱਜ ਵੀ ਫਰੀਮੌਂਟ ਦਾ ਗੁਰਦੁਆਰਾ ਸਾਹਿਬ ਨਵੀਂ ਉਹਦੀ ਇਮਾਰਤ ਹੈ, ਉਦੋਂ ਉਹਦਾ ਇਨੋਗ੍ਰੇਸ਼ਨ ਹੋਈ ਤੇ ਉਹਦੇ ਉੱਤੇ ਪਲੈਕ ਹੀ ਇਹ ਹੈ ਕਿ ਡੈਡੀਕੇਟਡ ਟੂ ਦਾ ਮੈਮਰੀ ਆਫ ਮਾਰਟੀਅਰਸ ਆਫ ਖਾਲਿਸਤਾਨ। ਹੁਣ ਵੀ ਉਹ ਪਲੈਕ ਲੱਗੀ ਹੋਈ ਹੈ। ਸੋ ਬਹੁਤ ਸਾਰੇ ਗੁਰਦੁਆਰਿਆਂ 'ਚ, ਪਰ 2015 ਦੇ ਵਿੱਚ ਜਦੋਂ ਦਸੰਬਰ 2015 'ਚ ਜਨਰਲ ਇਲੈਕਸ਼ਨ ਸੀ ਔਰ ਉਦੋਂ ਉਹਨਾਂ ਦੀ ਇੱਕ ਹਿੰਦੂਤਵੀ ਜਿਹੜੀ ਪੱਤਰਕਾਰ ਹੈ ਉਹ ਗੁਰਦੁਆਰਾ ਸਲੋ 'ਚ ਗਈ ਔਰ ਉਹਨੇ ਇਹ ਦੇਖਿਆ ਵੀ ਉੱਥੇ ਖਾਲਿਸਤਾਨ ਦਾ ਜਿਹੜਾ ਹੈ ਉਹ ਬੈਨਰ ਜਾਂ ਪਲੈਕ ਲੱਗੀ ਹੋਈ ਹੈ। ਉਸ ਨੇ ਹੀ ਉਸ ਜਰਨਲਿਸਟ ਨੇ, ਜਿਹੜੀ ਕਿ ਇੰਡੀਆ ਟੂਡੇ ਦੀ ਜਰਨਲਿਸਟ ਸੀ, ਜਿਹੜੀ ਇਹਨਾਂ ਦਾ ਜਨਸੰਘੀਆਂ ਦਾ ਹੀ ਜਿਹੜੀ ਆ ਮੈਗਜ਼ੀਨ ਹੈ, ਉਸ ਨੇ ਉਹ ਵਿਜ਼ਿਟ ਕੀਤਾ ਗੁਰਦੁਆਰਾ ਸਿੰਘ ਸਭਾ ਸਲੋ ਔਰ ਫਿਰ ਉਹਨੇ ਚੈਰਿਟੀ ਕਮਿਸ਼ਨ ਨੂੰ ਰਿਪੋਰਟ ਕੀਤੀ ਕਿ ਗੁਰਦੁਆਰੇ ਦੇ ਵਿੱਚ 2 ਵੱਡੇ ਖਾਲਿਸਤਾਨ ਦੇ ਬੈਨਰ ਜਾਂ ਪਲੈਕਸ ਨੇ ਜਿਹੜੇ ਕਿ ਪਿਛਲੇ 40 ਸਾਲਾਂ ਤੋਂ ਲੱਗੇ ਹੋਏ ਨੇ। ਜਦੋਂ ਵੀ ਉਹਨੇ ਕੰਪਲੇਨ 40 ਤਾਂ ਹੁਣ ਹੋਏ ਨੇ 41, ਔਰ ਇਹ ਤਾਂ ਖਿਲਾਫ ਵਰਜ਼ੀ ਹੈ ਜਿਹੜੀ ਰਿਲੀਜੀਅਸ ਚੈਰਿਟੀ ਦੇ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਪੋਲਿਟਿਕਸ ਹੈ। ਹੁਣ 5 ਸਾਲ ਆਲਮੋਸਟ ਇਸ ਦੇ ਉੱਤੇ ਔਰ ਉਹਨਾਂ ਨੇ ਚੈਰਿਟੀ ਕਮਿਸ਼ਨ ਨੇ ਨੋਟਿਸ ਜਾਰੀ ਕੀਤੇ। ਦੂਜਾ ਸਿੱਖ ਫੈਡਰੇਸ਼ਨ ਯੂਕੇ ਔਰ ਬਹੁਤ ਸਾਰੇ ਗੁਰਦੁਆਰਿਆਂ ਨੇ ਇਸ ਦੇ ਉੱਤੇ ਜਿਹੜਾ ਇਹ ਉਹਨਾਂ ਨੂੰ ਕਾਊਂਟਰ ਕੀਤਾ ਚੈਰਿਟੀ ਕਮਿਸ਼ਨ ਨੂੰ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਯੂਕੇ ਦੇ ਬਹੁਤ ਸਾਰੇ ਗੁਰਦੁਆਰੇ ਨੇ ਉਹਨਾਂ 'ਚ ਤਾਂ ਕਿਉਂਕਿ ਸਾਡੇ ਮੀਰੀ ਪੀਰੀ ਦਾ ਸਿਧਾਂਤ ਹੈ, ਅਸੀਂ ਇਕੱਲਾ ਇਹ ਤਾਂ ਸਾਡਾ ਅਸੀਂ ਦੇਖਣਾ ਵੀ ਗੁਰਦੁਆਰੇ 'ਚ ਅਸੀਂ ਕੀ ਕਰਨਾ। ਫਿਰ ਉਹਨਾਂ ਨੇ ਸਿੱਖ ਫੈਡਰੇਸ਼ਨ ਯੂਕੇ ਨੇ ਚੈਰਿਟੀ ਕਮਿਸ਼ਨ ਨੂੰ ਬਹੁਤ ਸਾਰੇ ਗੁਰਦੁਆਰਿਆਂ ਦੇ, ਉਹ ਬਰਮਿੰਗਮ ਦੇ ਵਿੱਚ, ਕੋਵੈਂਟਰੀ ਦੇ ਵਿੱਚ, ਡਰਬੀ ਦੇ ਵਿੱਚ, ਈਸਟ ਹੈਮ ਦੇ ਵਿੱਚ, ਗ੍ਰੇਵਸੈਂਡ ਦੇ ਵਿੱਚ, ਲੈਸਟਰ ਦੇ ਵਿੱਚ, ਸਮੈਥਵਿਕ ਦੇ ਵਿੱਚ, ਵੈਸਟ ਬੋਟਸਮਿਕ ਦੇ ਵਿੱਚ ਤੇ ਵਾਟਫੋਰਡ, ਉਹਨਾਂ ਸਾਰਿਆਂ ਦੇ ਉਹਨਾਂ ਨੇ ਉਹਨਾਂ ਨੂੰ ਦਿਖਾਏ ਕਿ ਆ ਉੱਥੇ ਖਾਲਿਸਤਾਨ ਦੇ ਪਲੈਕਸ ਲੱਗੀਆਂ ਹੋਏ ਨੇ, ਝੰਡੇ ਝੂਲਦੇ ਨੇ ਔਰ ਅਖੀਰ ਫਾਈਨਲੀ ਜਿਹੜਾ ਹੈ ਉਹ ਚੈਰਿਟੀ ਕਮਿਸ਼ਨ ਨੇ ਮੰਨ ਲਿਆ ਔਰ ਪ੍ਰੈਸ ਰਿਲੀਜ਼ ਦੇ ਮੁਤਾਬਕ after more than 5 years the charity commission has finally accepted the religious and spiritual significance of Khalistan plaques and made clear it does not wish to seek to interfere in theological issues. उन्होंने कहा जी ये ठीक है जो तुहाडा सिद्धांत मीरी पीरी का जां दूजा ये theological issue है इस च असीं इंटरफेयर नहीं करते। सो असीं ये समझते हैं भी ये इंडियन गवर्नमेंट के मूँह ते बहुत वड्डा तमाचा वज्जा और इस कमिशन दे इस डिसीजन नूं लैके सानू हर थां दे उत्ते जिथे भी ईवन साडे कैनेडा तो वीर सुखविंदर सिंह होरां ने सानू ये भेजिया कि अज दी जिहड़ा जां वीकेंड ते होएगा कि भी किवें उत्थों दे जिहड़े ने उन्हां ने इस सारे नूं ईवन कोई लोकल गुरुद्वारे जिहड़े जिन्हां ने बैन किया मैंबरशिप सस्पेंशन फॉर प्रमोटिंग ये मैंबरशिप सस्पेंशन फ्रॉम श्री गुरु सिंह सभा वुडस्टॉक। वी आर कौंसल फॉर श्री गुरु सिंह सभा वुडस्टॉक। उन्होंने ये जिहड़ा सिंह सभा वुडस्टॉक है और जो मैं कनेडा फेरी तक पिछे गया भी सी उन्होंने सिंह मिलने भी आए उन्होंने जिहड़ा वो पूरे चढ़दी कला वाले सिंह ने और उन्होंने दस्सिया क्योंकि यही गुरुद्वारा साहब की प्रबंधकां ने और ये मैं साझा इसलिए करना चाहता है कि जदों उन्हों की अज मैसेज भी आया तो नाल दी नाल खबर है कि यूके दे तां चैरिटी कमिशन ने ये मान लिया भी ये सिखां दा थियोलॉजिकल इशू है मीरी पीरी दा असीं इहदे च इंटरफेयर नहीं करना ते ये जिहड़े प्रबंधक ने उहदे च हुण इन्हां ने ये कीता है कि we are advised that you have been creating a disturbance and interference with the operations of SGSSW। ये जड़ा गुरुद्वारे का नाम श्री गुरु सिंह सभा वुडस्टॉक ये उन्होंने कमेटी वालों आ रहा नोटिस इस
ਸਿੱਖ ਗਰੁੱਪ ਨੂੰ। ਯੂ ਆਰ ਪਾਰਟ ਆਫ a group known as ਪੰਥਕ ਸੇਵਕ ਦਲ, ਇਹ ਸਿੰਘਾਂ ਦਾ ਸੰਗਠਨ ਹੈ, and have been attempting to advance an agenda that promotes Khalistan, which is a separatist movement to create a sovereign state separate and apart from India। ਇਹ ਹੁਣ ਕਮੇਟੀ ਵਾਲੇ ਇਹਨਾਂ ਨੂੰ ਜਿਹੜਾ ਪੰਥਕ ਸੇਵਾ ਦਲ ਵਾਲਿਆਂ ਨੂੰ ਕਹਿ ਰਹੇ ਨੇ, while you are entitled to your views, the fact is that your promotion of same is an attempt to create rifts and divisions within the congregation and the members, and this is not acceptable। ਇਹ ਤੁਸੀਂ ਤਾਂ ਕਮਿਊਨਿਟੀ ਚ ਡਿਵਾਈਡ ਕਰ ਰਹੇ ਹੋ। ਹੁਣ ਚੈਰਿਟੀ ਕਮਿਸ਼ਨ ਯੂਕੇ ਦਾ ਕਹਿ ਰਿਹਾ ਕਿ ਥਿਓਲੋਜੀਕਲ ਇਸ਼ੂ ਹੈ ਸਿੱਖਾਂ ਦਾ, ਖਾਲਿਸਤਾਨ ਦੇ ਪਲੈਕ ਹੋ ਸਕਦੇ ਨੇ, ਲੱਗ ਸਕਦੇ ਨੇ, ਲੱਗੇ ਹੋਏ ਨੇ। ਹੁਣ ਇਹ ਗੁਰਦੁਆਰਾ ਇਹਨਾਂ ਦਾ, ਔਰ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਣਾ ਚਾਹੀਦਾ ਹੈ। ਇਹ ਜਿਹੜੇ ਪੰਥਕ ਸੇਵਾ ਦਲ ਵਾਲੇ ਬੜੇ ਸਪਿਰਿਟਡ ਨੌਜਵਾਨ ਨੇ, ਬਟ ਬਹੁਤ ਵਾਰ ਜਦੋਂ ਤੁਹਾਨੂੰ ਜਿਹੜੀਆਂ ਕਮੇਟੀਆਂ ਦੇ ਕੋਲ ਕੰਟਰੋਲ ਹੁੰਦਾ ਹੈ, ਉਹ ਤੁਹਾਨੂੰ ਹਰਾਸ ਕਰਦੀਆਂ, ਲਿਟੀਗੇਸ਼ਨ 'ਚ ਲਿਜਾਣਾ ਚਾਹੁੰਦੀਆਂ, ਇਹਨਾਂ ਦਾ ਮੂੰਹ ਤੋੜਨਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਜੀ ਯੂ ਹੈਵ ਇੰਟਰਫੇਅਰ ਵਿਦ ਜੂਨ 1984 ਪ੍ਰੋਗਰਾਮ ਦੈਟ ਵਾਜ਼ ਸੈਟ ਅਪ ਬਾਈ, ਫਿਰ ਗੁਰਦੁਆਰੇ ਦਾ ਨਾਂ ਹੈ, ਐਂਡ ਫਿਰ ਅਟੈਂਡਡ ਜੂਨ 7 ਦਾ ਗੱਲ ਹੈ, ਔਰ ਤੁਸੀਂ ਯੂ ਆਰ ਸੈਲਿੰਗ ਬੁੱਕਸ ਵਿਦਆਊਟ ਪਰਮਿਸ਼ਨ ਵਿਦ ਲਾਰਜ ਬੈਨਰਸ ਐਂਡ ਲਾਰਜ ਖਾਲਿਸਤਾਨ ਫਲੈਗਸ। ਤੁਸੀਂ ਨਿਸ਼ਾਨ ਸਾਹਿਬ ਨਹੀਂ ਲਾਇਆ ਹੋਇਆ ਗੁਰਦੁਆਰੇ 'ਚ? ਨਿਸ਼ਾਨ ਸਾਹਿਬ ਕੀ ਹੈ? ਖਾਲਿਸਤਾਨ ਫਲੈਗ ਹੈ। ਖਾਲਸਾ ਰਾਜ ਦੀ ਫਲੈਗ ਆਪਣੇ ਆਪ ਦੇ ਵਿੱਚ ਹੁੰਦਾ, ਉਹਦਾ ਮਾਡਰਨ ਨਾਂ ਜਿਹਨੂੰ ਅਸੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਪੜ੍ਹਦੇ ਹਾਂ, ਉਹਦਾ ਹੀ ਨਾਂ ਖਾਲਿਸਤਾਨ ਹੈ। ਔਰ ਉਹਨਾਂ ਨੂੰ ਇਹ ਕਹਿ ਰਹੇ ਨੇ ਅਸੀਂ, ਸਾਨੂੰ ਕਮਿਊਨਿਟੀ ਤੋਂ ਬਹੁਤ ਸ਼ਿਕਾਇਤਾਂ ਆਈਆਂ ਔਰ ਇਹ ਜਿਹੜੇ ਐਕਟੀਵਿਟੀਜ਼ ਦੇ, ਔਰ ਇਸ ਲਈ ਅਸੀਂ ਜਿਹੜਾ ਤੁਹਾਡੀ ਜਿਹੜੀ ਮੈਂਬਰਸ਼ਿਪ ਐਟ ਦਾ ਟਾਈਮ ਯੂਰ ਮੈਂਬਰਸ਼ਿਪ ਇਜ਼ ਹੀਅਰ ਬਾਈ ਸਸਪੈਂਡਡ ਇਫੈਕਟਿਵ ਇਮੀਡੀਏਟਲੀ ਐਂਡ ਮੇ ਬੀ ਟਰਮੀਨੇਟਡ, ਕਿ ਜੀ ਆਪਣੀ ਐਕਸਪਲੇਨੇਸ਼ਨ ਦਿਓ ਤੁਹਾਡੀ ਅਸੀਂ ਮੈਂਬਰਸ਼ਿਪ। ਸੋ ਅਸੀਂ ਸਮਝਦੇ ਹਾਂ ਕਿ ਇਹ ਟੋਰਾਂਟੋ ਦੇ ਔਰ ਉਹਨਾਂ ਦੀ ਵਿਸਿਨਿਟੀ ਦੇ ਬਾਕੀ ਗੁਰਦੁਆਰਾ ਸਾਹਿਬਾਨ, ਪੰਥਕ ਸਭਾ ਦਾ ਵੀ ਫਰਜ਼ ਬਣਦਾ ਕਿ ਉਹ ਇਹਨਾਂ ਨੂੰ, ਜਿਹੜੇ ਵੀ ਸਿੰਘ ਸਭਾ ਵੁੱਡਸਟਾਕ ਦੇ ਨਾਲ ਸੰਬੰਧਿਤ ਪ੍ਰਬੰਧਕ ਨੇ, ਉਹਨਾਂ ਦੀ ਅਕਲ ਟਿਕਾਣੇ ਲਿਆਉਣ ਥਰੂ ਦਾ। ਹੁਣ ਤਾਂ ਜੇ ਯੂਕੇ, ਕੈਨੇਡਾ ਤਾਂ ਡੋਮੀਨੀਅਨ ਸਟੇਟਸ ਰੱਖਦੀ ਹੈ ਯੂਕੇ ਦੇ ਸਾਹਮਣੇ, ਨੀਤੀਆਂ ਤਾਂ ਉਹੀ ਨੇ ਉਹਨਾਂ ਦੇ। ਜੇ ਉਹਨਾਂ ਦੇ ਕਮਿਸ਼ਨ ਨੇ 5 ਸਾਲ ਉਹਨਾਂ ਨੇ ਪੂਰਾ ਟਿੱਲ ਲਾਇਆ, ਔਰ ਜ਼ਾਹਰ ਹੈ ਇੰਡੀਅਨ ਗੌਰਮੈਂਟ ਦਾ ਕਿੰਨਾ ਦਬਾਅ ਹੋਏਗਾ ਵਿਦਨ ਜਿਹੜੇ ਇੰਡੀਅਨ ਇਸ ਕਿਸਮ ਦੇ ਟੁਚੇ ਨੇ, ਉਹਨਾਂ ਨੇ ਕੀ ਟਿੱਲ ਲਾਇਆ ਹੋਏਗਾ। ਲੇਕਿਨ ਜੇ ਕਮਿਸ਼ਨ ਨੇ ਕਿਹਾ ਜੀ ਵੀ ਇਹ ਥਿਓਲੋਜੀਕਲ ਇਸ਼ੂ ਹੈ ਔਰ ਅਸੀਂ ਇਹਦੇ 'ਚ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ, ਔਰ ਇਹ ਹੱਕ ਹੈ ਸਿੱਖਾਂ ਨੂੰ, ਔਰ ਇਸ ਦੇ ਉੱਤੇ ਸਰ ਦਵਿੰਦਰਜੀਤ ਸਿੰਘ ਜਿਹੜੇ ਲੀਡ ਐਗਜ਼ੈਕਟਿਵ ਨੇ ਪੋਲੀਟੀਕਲ ਐਨਗੇਜਮੈਂਟ ਸਿੱਖ ਫੈਡਰੇਸ਼ਨ ਦੇ, ਉਹਨਾਂ ਨੇ ਕਿਹਾ ਵੀ ਦਿਸ ਇਜ਼ ਅ ਵੈਲਕਮ ਡਿਸੀਜਨ ਫਾਰ ਸ਼੍ਰੀ ਗੁਰੂ ਸਿੰਘ ਸਭਾ ਸਲੋ and all UK Gurdwaras that have been unnecessarily dragged out by the Charity Commission। ਕਿ ਵੀ 5 ਸਾਲ ਐਵੇਂ ਉਹਨਾਂ ਦੀ ਹਰਾਸਮੈਂਟ, ਉਹਨਾਂ ਨੂੰ ਖਿੱਚ ਕੇ ਵਿੱਚ ਇਹਦੇ ਡਿਬੇਟ 'ਤੇ ਲਿਆਂਦਾ ਗਿਆ। ਇਹ ਜਿਹੜਾ ਵੈਲਕਮ ਡਿਸੀਜਨ ਹੈ, ਔਰ ਇਹ ਜਿਹੜਾ ਜੋ ਡਿਸੀਜਨ ਆਇਆ, ਇਹ ਕਮਿਊਨਿਟੀ ਨੇ ਦੱਸਿਆ ਕਿ ਭਾਈ ਅਸੀਂ ਕਿਵੇਂ ਲੌਬੀ ਕਰਨੀ ਹੈ। ਉਹਦੇ 'ਚ ਉਹਨਾਂ ਨੇ ਸਿੱਖ MPs ਦੇ ਰੋਲ ਦੇ ਨੂੰ ਵੀ ਜਿਹੜਾ ਉਹ ਐਪਰੀਸ਼ੀਏਟ ਕੀਤਾ ਹੈ ਕਿ ਬਈ ਇਹ ਉਹਨਾਂ ਨੇ ਵੀ ਚੈਰਿਟੀ ਕਮਿਸ਼ਨ ਨੂੰ ਕਿਹਾ ਕਿ ਭਾਈ ਇਹ ਧਾਰਮਿਕ ਮਾਮਲਿਆਂ 'ਚ ਸਿੱਖਾਂ ਨੇ ਕੀ ਕਰਨਾ ਹੈ ਵਿਦਨ ਦਾ ਗੁਰਦੁਆਰਾ, ਜੇ ਸਿੱਖਾਂ ਨੇ ਦੇਖਣਾ ਇਹਦਾ ਤੁਹਾਡਾ ਕੰਮ ਨਹੀਂ ਹੈ। ਔਰ ਇਹ ਜਿਹੜਾ ਉਹਨਾਂ ਨੇ ਨਾਲ ਹੀ ਸਿੱਖ ਫੈਡਰੇਸ਼ਨ ਨੇ ਕਿਹਾ ਕਿ ਇਹ ਜਿਹੜਾ ਕੇਸ ਇੰਨਾ ਲੰਬਾ ਖਿੱਚਿਆ ਗਿਆ, ਇਹ ਇਸ ਲਈ ਸੀ ਕਿ ਡਾਇਰੈਕਟ ਐਂਡ ਇਨਡਾਇਰੈਕਟ ਪ੍ਰੈਸ਼ਰ ਫਰੋਮ ਇੰਡੀਅਨ ਗਵਰਨਮੈਂਟ ਐਸਪੈਸ਼ਲੀ ਅੰਡਰ ਦਾ ਕੰਜ਼ਰਵੇਟਿਵਸ, ਜਿਹੜੀ ਪਿਛਲੀ ਹਕੂਮਤ ਸੀ, ਰਿਸ਼ੀ ਸੁਨਕ ਤੇ ਉਹ ਡੇਵਿਡ ਕੈਮਰੌਨ ਤੇ ਦੂਜੇ ਸਾਰੇ ਵੀ ਉਹਨਾਂ ਦੀ ਬਦੌਲਤ ਉਹਨਾਂ ਦੇ ਉੱਤੇ ਇੰਡੀਅਨ ਪ੍ਰੈਸ਼ਰ ਸੀ। ਔਰ ਇਹ ਉਹਨਾਂ ਨੇ ਕਿਹਾ ਵੀ ਜਦੋਂ ਦਸੰਬਰ 2019 'ਚ ਕੰਪਲੇਂਟ ਕੀਤੀ ਗਈ ਉਸ ਇੰਡੀਆ ਟੂਡੇ ਦੀ ਜਰਨਲਿਸਟ ਵੱਲੋਂ, ਚੈਰਿਟੀ ਕਮਿਸ਼ਨ ਨੂੰ ਇਮੀਡੀਏਟਲੀ ਜਿਹੜਾ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਸੀ ਕਿ ਖਾਲਿਸਤਾਨ ਦਾ ਇਸ਼ੂ ਇਹ ਸਿੱਖ ਥਿਓਲੋਜੀ ਨਾਲ ਸੰਬੰਧਿਤ ਹੈ, ਇਹ ਉਹਨਾਂ ਦੀ ਇੰਟਰਫੇਰੈਂਸ ਦੀ ਥਾਂ ਨਹੀਂ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ 5.5 ਸਾਲ ਇਸ ਨੂੰ ਡਰੈਗ ਕਰਨਾ, ਇਹ ਗੱਲ ਦੱਸਦੀ ਹੈ ਕਿ ਚੈਰਿਟੀ ਕਮਿਸ਼ਨ ਜਾਂ ਇਨਕੰਪੀਟੈਂਟ ਹੈ ਜਾਂ ਇਹ ਬਾਹਰਲਾ ਪ੍ਰੈਸ਼ਰ ਵੀ ਕਬੂਲਦਾ ਹੈ। ਔਰ ਸਿੱਖ ਕਮਿਊਨਿਟੀ ਜਾਣਨਾ ਚਾਹੁੰਦੀ ਹੈ ਵੀ ਕਮਿਸ਼ਨ ਦੱਸੇ ਕਿ ਵੀ ਉਹ ਨਲਾਇਕ ਨੇ ਕਿ ਦੂਜਿਆਂ ਦਾ ਦਬਾਅ ਕਬੂਲ। ਇਹ ਹੈ ਜਦੋਂ ਤੁਸੀਂ ਲੌਬੀ ਕਹਿੰਦੇ ਹੋ, ਹੱਥ ਜੋੜਨਾ ਨਹੀਂ ਹੁੰਦਾ ਲੌਬੀ, ਤੁਸੀਂ ਉਹਨਾਂ ਨੂੰ, ਹੁਣ ਤਾਂ ਹੋ ਗਿਆ ਜੀ ਤੁਸੀਂ 5.5 ਸਾਲ ਬਾਅਦ ਕਹਿਤਾ ਹਾਂ ਸਿੱਖਾਂ ਨੂੰ, ਪਰ ਤੁਸੀਂ 5.5 ਸਾਲ ਕਿਹਦੇ ਦਬਾਅ ਥੱਲੇ ਕੰਮ ਕਰਦੇ ਰਹੇ। ਸੋ ਅਸੀਂ ਯੂਕੇ ਦੀਆਂ ਸਿੱਖ ਸੰਗਤਾਂ ਨੂੰ ਵੀ ਔਰ ਸਿੱਖ ਫੈਡਰੇਸ਼ਨ ਯੂਕੇ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਬੜੀ ਸਫਲਤਾ ਦੇ ਨਾਲ ਇਸ
ਜਿਹੜਾ ਹੈ ਮੋਰਚੇ ਨੂੰ ਫਤਹ ਕੀਤਾ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਅਗਸਤ ਨੂੰ ਕਸ਼ਮੀਰੀਆਂ ਨੂੰ ਭਾਰਤੀ ਹਕੂਮਤ ਨੇ ਇੱਕ ਹੋਰ ਤੋਹਫਾ ਦਿੱਤਾ ਹੈ। ਜੰਮੂ ਕਸ਼ਮੀਰ ਦੀ ਸਰਕਾਰ ਦੇ ਹੁਕਮ ਨਾਲ 26 ਕਿਤਾਬਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਔਰ ਦੋਸ਼ ਲਗਾਇਆ ਗਿਆ ਹੈ ਕਿ ਇਹ ਕਿਤਾਬਾਂ ਕਸ਼ਮੀਰੀਆਂ ਦੀ ਅਲੱਦਗੀ ਦੀ ਵਕਾਲਤ ਕਰਦੀਆਂ ਹਨ ਅਤੇ ਭਾਰਤ ਦੀ ਏਕਤਾ ਅਖੰਡਤਾ ਨੂੰ ਇੱਕ ਵੱਡਾ ਖਤਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬੀਤੇ ਕੱਲ 5 ਅਗਸਤ ਦਾ ਦਿਨ ਸੀ ਔਰ ਜੇ ਅਸੀਂ ਕੱਲ ਪ੍ਰੋਗਰਾਮ ਮਿਸ ਨਾ ਕਰਦੇ ਤਾਂ ਕੱਲ ਦਾ ਪ੍ਰੋਗਰਾਮ 5 ਅਗਸਤ 2019 ਤੋਂ ਬਾਅਦ ਪਿਛਲੇ 6 ਸਾਲਾਂ 'ਚ ਕਸ਼ਮੀਰ 'ਚ ਕੀ ਚੱਲ ਰਿਹਾ, ਕਿਉਂਕਿ 5 ਅਗਸਤ 2019 ਨੂੰ ਭਾਰਤੀ ਰਾਜ ਸਭਾ ਪਾਰਲੀਮੈਂਟ ਨੇ ਜਿਹੜਾ ਉਸ ਗਾਰੰਟੀ ਨੂੰ ਜਿਹੜੀ ਕਿ ਭਾਰਤੀ ਕਨਸਟੀਟਿਊਸ਼ਨ ਦੇ ਮੂਲ ਖਰੜੇ ਦੇ ਵਿੱਚ ਸ਼ਾਮਲ ਸੀ, ਆਰਟੀਕਲ 335A ਜਿਹੜਾ 1929 ਤੋਂ ਜੰਮੂ ਕਸ਼ਮੀਰ ਦੇ ਜਿਹੜਾ ਉਹ ਹਿੱਸਾ ਸੀ ਉਹਨਾਂ ਦੇ ਕਨਸਟੀਟਿਊਸ਼ਨ ਦਾ, ਜਦੋਂ ਕਿ ਹਰੀ ਸਿੰਘ ਰਾਜਾ ਸੀ, ਉਹਨੂੰ ਵਿਦ ਏ ਸਿੰਗਲ ਸਟ੍ਰੋਕ ਆਫ ਦਾ ਪੈਨ ਜਿਹੜਾ ਉਹ ख़त्म ਕੀਤਾ। ਔਰ ਇਹੀ ਨਹੀਂ ਵੀ ਆਰਟੀਕਲ 335A ख़त्म ਕੀਤਾ, ਬਲਕਿ ਉਹਨਾਂ ਨੇ ਜੰਮੂ ਕਸ਼ਮੀਰ ਦਾ ਸੂਬੇ ਦਾ ਸਟੇਟਸ ਵੀ ख़त्म ਕਰ ਦਿੱਤਾ। ਲੱਦਾਖ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ ਅੱਡ, ਔਰ ਜੰਮੂ ਕਸ਼ਮੀਰ ਨੂੰ ਵੀ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤਾ। ਔਰ 6 ਸਾਲ ਹੋ ਗਏ ਨੇ। 1.5 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਜਦੋਂ ਕਿ ਉਸ ਫੈਸਲੇ ਤੇ ਮੋਹਰ ਲਾਤੀ ਕਿ ਬਿਲਕੁਲ ਠੀਕ ਕੀਤਾ ਉਹਨਾਂ ਨੇ ਜੋ ਕਨਸਟੀਟਿਊਸ਼ਨ, ਪਰ ਨਾਲ ਉਹਨਾਂ ਨੇ ਕਿਹਾ ਜੀ ਕਿ ਵੀ ਭਾਰਤ ਸਰਕਾਰ ਜਲਦੀ ਜੰਮੂ ਕਸ਼ਮੀਰ ਦਾ ਸੂਬੇ ਦਾ ਜਿਹੜਾ ਸਟੇਟਸ ਹੈ ਉਹ ਬਹਾਲ ਕਰੇ। ਲੇਕਿਨ ਉੱਥੇ ਕੌਣ ਪੁੱਛਦਾ ਹੈ? ਸੁਪਰੀਮ ਕੋਰਟ ਨੂੰ ਔਰ ਦੂਜਾ ਸਭ ਨਾਗਪੁਰ ਭਗਵਾ ਸਾਰੇ ਉਹੀ ਚੱਲ ਰਿਹਾ। ਔਰ ਇਹਦੇ ਬਾਵਜੂਦ ਕਿ ਇਹ ਜਿਹੜਾ ਪਿਛਲੇ 2-3 ਦਿਨਾਂ ਦੇ ਵਿੱਚ ਜੰਮੂ ਕਸ਼ਮੀਰ 'ਚ ਕੀ ਹੋਇਆ, ਬਹੁਤੀਆਂ ਖਬਰਾਂ ਬਾਹਰ ਨਹੀਂ ਆਇਆ, ਪਰ ਇਹ ਹੈ ਵੀ ਹਜ਼ਾਰਾਂ ਲੋਕ ਬਾਹਰ ਨਿਕਲੇ। ਸੂਬੇ ਦੀ ਮੰਗ ਵੀ ਹੈ, ਜ਼ੁਲਮ ਦੇ ਖਿਲਾਫ ਮੰਗ ਵੀ ਹੈ। ਔਰ ਹੁਣ ਹਾਲਾਂਕਿ ਚੋਣਾਂ ਵੀ ਯੂਨੀਅਨ ਟੈਰੀਟਰੀ ਦੀਆਂ ਹੋ ਗਈਆਂ, ਉਮਰ ਅਬਦੁੱਲਾ ਵੀ ਚੀਫ ਮਿਨਿਸਟਰ ਹੈ, ਉਹ ਬਿਲਕੁਲ ਹੁਣ ਤਾਂ ਆਰਟੀਕਲ 370 ਰੀਸਟੋਰ ਕਰਨ ਦੀ ਮੰਗ ਵੀ ਕਿਤੇ ਗਵਾਚ ਗਈ ਹੈ। ਹੁਣ ਤਾਂ ਉਹਨਾਂ ਨੂੰ ਇਹੀ ਤਰਲੇ ਕਰ ਰਹੇ ਨੇ ਜੀ ਸਾਨੂੰ ਸੂਬਾ ਬਣਾ ਦਿਓ, ਪਰ ਉਹਨਾਂ ਨੇ ਸੂਬਾ ਕੀ ਬਣਾਉਣਾ ਹੈ? ਜਦੋਂ ਅਸੀਂ ਤੋਹਫੇ ਦੀ ਗੱਲ ਕਰਦੇ ਹਾਂ, ਹੁਣ ਇਸ ਜਦੋਂ 2019 ਤੋਂ 2025 ਤੱਕ ਪਹੁੰਚਦੇ 6 ਸਾਲ ਹੋ ਗਏ ਨੇ
ਔਰ 6ਵੇਂ ਐਨ ਵਰ੍ਹੇਗੰਢ ਦੇ ਮੌਕੇ ਜਿਹੜਾ ਉਹਨਾਂ ਦਾ ਉੱਥੇ ਗਵਰਨਰ ਲਾਇਆ ਹੋਇਆ, ਜਿਹਦੇ ਥੱਲੇ ਸਾਰਾ ਕੰਟਰੋਲ ਹੈ। ਬਾਕੀ ਤਾਂ ਜਿਹੜੇ ਨੇ ਸ਼ਾਮਲ ਵਾਜੇ ਹੀ ਨੇ ਸਣੇ ਉਮਰ ਅਬਦੁੱਲਾ ਦੇ, ਉਹਨੇ ਜਿਹੜਾ ਹੋਮ ਮਿਨਿਸਟਰੀ ਨੇ ਲੈਫਟੀਨੈਂਟ ਗਵਰਨਰ ਦੀ, ਉਹਨਾਂ ਨੇ ਸੈਕਸ਼ਨ 98 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦਾ ਕੋਟ ਕਰਕੇ ਉਹਨਾਂ ਨੇ 25 ਕਿਤਾਬਾਂ ਦੇ ਉੱਤੇ ਜਿਹੜਾ ਉਹ ਪਾਬੰਦੀ ਲਾ ਦਿੱਤੀ, ਉਹਨਾਂ ਨੂੰ ਜ਼ਬਤ ਕਰ ਲਿਆ। ਫੋਰਫਿਟਡ ਲਫ਼ਜ਼ ਹੈ, देयर ਸਰਕੂਲੇਸ਼ਨ ਵਿਲ ਬੀ ਸਟਾਪਡ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ 25 ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ ਹੈ, ਇਹ ਜੰਮੂ ਕਸ਼ਮੀਰ ਦੇ ਵਿੱਚ ਅਲਗਾਵਵਾਦ ਨੂੰ ਜਿਹੜਾ ਉਹ ਵਧਾਵਾ ਦੇਣ ਵਾਲੀਆਂ ਨੇ। ਇਹ ਜਿਹੜਾ ਇਹਨਾਂ ਕਿਤਾਬਾਂ ਰਾਹੀਂ ਜਿਹੜਾ ਮੈਸੇਜ ਜਾਂਦਾ ਕਸ਼ਮੀਰੀਆਂ ਦੀ ਆਜ਼ਾਦੀ ਦਾ, ਉਹ ਭਾਰਤ ਦੀ ਯੂਨਿਟੀ ਇੰਟੈਗਰਿਟੀ ਨੂੰ ਖਤਰਾ ਹੈ। ਔਰ ਇਸ ਲਈ ਫਲਾਂ ਸੈਕਸ਼ਨਾਂ ਦੇ ਥੱਲੇ ਅਸੀਂ ਇਸ ਆਰਡਰ ਲਾ ਰਹੇ। ਔਰ ਉਹਨਾਂ ਨੇ ਕਿਹਾ ਜੀ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਬਹੁਤ ਜਿਹੜਾ ਇਸ ਦੇ ਉੱਤੇ ਪੜਤਾਲ ਕੀਤੀ ਕਿ ਇਹ ਜਿਹੜੀ ਕਿਤਾਬਾਂ ਨੇ ਇਹਨਾਂ ਦਾ ਨੌਜਵਾਨਾਂ ਦੇ ਦਿਮਾਗਾਂ 'ਤੇ ਕੀ ਅਸਰ ਹੁੰਦਾ ਹੈ। ਇਹ ਫਾਲਸ ਨੈਰੇਟਿਵ ਸਿਰਜਦੀਆਂ ਨੇ ਔਰ ਸੈਸੈਸ਼ਨਿਸਟ ਲਿਟਰੇਚਰ, ਅਲਗਾਵਵਾਦੀ ਸਾਹਿਤ ਇਹਨਾਂ ਨੇ ਖੜਾ ਕੀਤਾ ਹੈ। ਔਰ ਇਸ ਦੇ ਨਤੀਜੇ ਦੇ ਤੌਰ 'ਤੇ ਇਹ ਕ੍ਰਿਟੀਕਲ ਰੋਲ ਪਲੇ ਕਰ ਰਹੀਆਂ ਨੇ ਇਨ ਮਿਸਗਾਈਡਿੰਗ ਦਾ ਯੂਥ, ਗਲੋਰੀਫਾਈਂਗ ਟੈਰਰਿਜ਼ਮ ਐਂਡ ਇਨਸਾਈਟਿੰਗ ਵਾਇਲੈਂਸ ਅਗੇਂਸਟ ਇੰਡੀਅਨ ਸਟੇਟ। ਹੁਣ ਤੁਸੀਂ ਦੇਖ ਲਓ ਕਿਤਾਬ ਦਾ ਇਹਨਾਂ ਨੂੰ ਖੌਫ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਈਕੀ ਆਫ ਯੂਥ ਨੂੰ ਪ੍ਰਭਾਵਿਤ ਕਰਦਾ ਹੈ। ਔਰ ਇਹ ਅਸੀਂ ਜਿਹੜਾ ਇਹ ਉਸ ਲਿਟਰੇਚਰ ਨੂੰ ਇੱਥੇ ਬਿਲਕੁਲ ਨਹੀਂ ਸਰਕੂਲੇਟ ਹੋਣ ਦਿਆਂਗੇ ਜਿਹੜਾ ਯੂਥ ਨੂੰ ਰੈਡੀਕਲਾਈਜ਼ ਕਰੇ, ਜਿਹੜਾ ਹਿਸਟੋਰੀਕਲ ਫੈਕਟਸ ਨੂੰ ਡਿਸਟੋਰਟ ਕਰੇ। ਹੁਣ ਤੁਸੀਂ ਉਹਨਾਂ 'ਚ ਅੰਦਾਜ਼ਾ ਲਾਓ ਵੀ ਜਿਹੜੀਆਂ ਕਿਤਾਬਾਂ ਜ਼ਬਤ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਹੈ ਇੰਡੀਪੈਂਡੈਂਟ ਕਸ਼ਮੀਰ, author Christopher Snedden, The Kashmir Dispute 1947 till 2012 by author A.G. Noorani। ਇਹ ਖੁਦ ਬਹੁਤ ਵੱਡਾ ਜੂਰਿਸਟ ਰਿਹਾ A.G. Noorani, 2012 ਦੀ ਕਿਤਾਬ ਲਿਖੀ ਪਰ ਇਹਨਾਂ ਨੂੰ ਉਹਦੇ ਤੋਂ ਵੀ ਖਤਰਾ ਲੱਗਦਾ ਹੈ। ਕਸ਼ਮੀਰ ਐਟ ਕ੍ਰਾਸ ਰੋਡਸ ਇਨਸਾਈਡ ਏ 21st century conflict by ਸੁਮੰਤਰਾ ਬੋਸ, ਕੋਈ ਬੰਗਾਲੀ ਬੀਬੀ ਹੈ ਜਾਂ ਬੰਦਾ ਹੈ। ਕਸ਼ਮੀਰ ਐਂਡ ਦਾ ਫਿਊਚਰ ਆਫ ਸਾਊਥ ਏਸ਼ੀਆ ਬਾਈ ਆਇਸ਼ਾ ਜਲਾਲ ਐਂਡ ਸੁਗਾਤਾ ਬੋਸ। ਇਹ ਵੀ ਆਇਸ਼ਾ ਜਲਾਲ ਜਿਹੜੀ ਹੈ ਵੱਡੀ ਪ੍ਰੋਫੈਸਰ ਹੈ, ਇਹਨੇ ਪਾਕਿਸਤਾਨ ਦੇ ਉੱਤੇ ਵੀ ਕੰਟਰੋਵਰਸ਼ੀਅਲ ਲਿਖੀਆਂ ਨੇ ਕਿਤਾਬਾਂ। ਇਹਦੇ ਤੋਂ ਵੀ ਇਹਨਾਂ ਨੂੰ ਖਤਰਾ ਆਉਂਦਾ ਹੈ। ਆਜ਼ਾਦੀ ਬਾਈ ਅਰੁਣਧਾਤੀ ਰਾਏ, ਅਰੁਣਧਾਤੀ ਰਾਏ ਨੂੰ ਤਾਂ ਇਹਨਾਂ ਦੇ ਲਈ ਬਹੁਤ ਵੱਡਾ ਖਤਰਾ ਹੈ। ਔਰ ਫਿਰ ਕਨਫਰੰਟਿੰਗ ਟੈਰਰਿਜ਼ਮ ਬਾਈ ਆਥਰ ਸਟੀਫਨ ਪੀ ਕੋਹਨ, ਉਸ ਨੂੰ ਵੀ। ਔਰ ਇਕੱਲਾ ਉਹਨਾਂ ਨੇ ਇਹੀ ਨਹੀਂ, ਇਸ ਤੋਂ ਇਲਾਵਾ ਜਿਹੜੇ ਇਸਲਾਮਿਕ ਸਕਾਲਰਸ ਦੀਆਂ ਇਸਲਾਮ ਦੇ ਉੱਤੇ ਕਿਤਾਬਾਂ ਨੇ, ਇਮਾਮ ਹਸਨ ਅਲਬਾਨਾ ਔਰ ਮੌਲਾਨਾ ਮੌਦੂਦੀ। ਹੁਣ ਮੌਲਾਨਾ ਮੌਦੂਦੀ ਨੂੰ ਮਰਿਆ ਵੀ ਕਿੰਨੇ ਸਾਲ ਹੋ ਗਏ ਨੇ ਔਰ ਦੁਨੀਆ ਦੇ ਵਿੱਚੋਂ ਇਸਲਾਮ ਦਾ ਵੱਡਾ ਸਕਾਲਰ ਹੈ, ਉਸ ਦੀਆਂ ਕਿਤਾਬਾਂ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ। ਇਹ ਹੈ ਆਜ਼ਾਦ ਭਾਰਤ। ਇਹ ਹੈ ਜਿੱਥੇ ਜਦੋਂ ਇਹ ਕਿਹਾ ਜਾਂਦਾ ਹੈ ਜੀ ਭਾਰਤ ਇੱਕ ਜਮਹੂਰੀਅਤ, ਔਰ ਉਹ ਜੰਮੂ ਕਸ਼ਮੀਰ ਦੇ ਬਹਾਦਰ ਲੋਕ ਜਿਹੜੇ, ਕਿਉਂਕਿ ਕੱਲ ਵੀ ਮੈਂ ਇਹੀ ਟ੍ਰਿਬਿਊਟ ਦੇਣੀ ਸੀ ਕਿ ਭਾਈ 6 ਸਾਲ ਬੀਤਣ ਬਾਅਦ ਵੀ ਇਹਦੇ ਬਾਵਜੂਦ ਫੌਜ ਉੱਥੇ ਰੱਖੀ ਹੈ, ਇਹਦੇ ਬਾਵਜੂਦ ਉਹਨਾਂ ਨੇ ਉੱਥੇ ਜਿਹੜਾ ਉਹ ਪਹਿਲਗਾਮ ਵਰਗਾ ਹਾਦਸਾ ਕਰਵਾ ਕੇ ਉਹ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਇਹ ਪ੍ਰਚਾਰ ਵੀ ਕੀਤਾ ਕਿ ਜੀ ਪਿਛਲੇ 6 ਮਹੀਨੇ 'ਚ ਕੋਈ ਲੋਕਲ ਖਾੜਕੂ ਪੈਦਾ ਨਹੀਂ ਹੋਇਆ ਮਿਲੀਟੈਂਟ, ਇਹ ਪਾਕਿਸਤਾਨ 'ਚ, ਉਹ ਵੀ ਝੂਠ। ਔਰ ਬਿਲਕੁਲ ਇਹਨਾਂ ਦਾ, ਔਰ ਇਹਦੇ ਬਾਵਜੂਦ ਇਹਨਾਂ ਨੂੰ ਜਿਸ ਹਕੂਮਤ ਨੂੰ ਕਿਤਾਬਾਂ ਤੋਂ ਡਰ ਲੱਗੇ, ਫਿਰ ਇੱਕ ਕਿਤਾਬ ਨਹੀਂ, ਦੋ ਨਹੀਂ, 25 ਕਿਤਾਬਾਂ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਕਸ਼ਮੀਰ ਦੇ ਵਿੱਚ ਰਾਜ ਕਿਹਦਾ ਹੈ। ਇਹਦਾ ਮਤਲਬ ਹੈ ਕਿ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਦੁਖੀ ਨੇ। ਉਹਨਾਂ ਦਾ ਇੱਕੋ ਇੱਕ, ਔਰ ਜਿਵੇਂ ਕਸ਼ਮੀਰੀ ਫਿਰ ਬੜੀ ਮਸਤੀ ਦੇ ਵਿੱਚ ਨਾਰੇ ਲਾਉਂਦੇ ਹੁੰਦੇ ਨੇ ਕਿ ਹਮ ਕਿਆ ਚਾਹਤੇ, ਆਜ਼ਾਦੀ ਆਜ਼ਾਦੀ ਆਜ਼ਾਦੀ। ਸੋ ਉਹ ਆਜ਼ਾਦੀ ਆਜ਼ਾਦੀ ਲਫ਼ਜ਼ ਹੀ ਗੂੰਜ ਰਿਹਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ, ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਔਰ ਇਸੇ ਤਰ੍ਹਾਂ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਜਸਵੰਤ ਕੰਗ ਜੀ ਵੀ, ਹਰਮਨ ਪਨੂ ਜੀ ਵੀ, ਔਰ ਰਾਜਵਿੰਦਰ ਸੰਧੂ ਜੀ ਵੀ, ਰਣਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਅਮਰਜੀਤ ਸਿੰਘ ਸਾਨੀ ਜੀ ਵੀ, ਔਰ ਗੁਰਭੇਜ ਸਿੰਘ ਜੀ ਵੀ,
ਫਿਰ ਮਨਸੂਰ ਹੈਦਰ ਜੀ ਵੀ ਇਹ ਪਾਕਿਸਤਾਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਹਾਂਜੀ ਰਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਵੀ ਸਾਨੂੰ ਸਲਾਮ ਵਾਲੇਕੁਮ ਭੇਜਦੇ ਨੇ। ਔਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਕਹਿੰਦੇ ਅੱਜ ਸ਼ਾਈਨਿੰਗ ਹੈਗਾ ਆਪਣੇ ਇੱਥੇ ਲਾਹੌਰ ਦੇ ਵਿੱਚ, ਟੁਡੇ ਸ਼ਾਈਨਿੰਗ ਡੇ। ਔਰ ਖਾਲਿਦ ਮੁਹੰਮਦ ਜੀ ਵੀ, ਔਰ ਫਿਰ ਕਹਿੰਦੇ ਨੇ ਬਣ ਕੇ ਰਹੇਗਾ ਖਾਲਸਾ। ਔਰ ਰਾਜਵਿੰਦਰ ਕੌਰ ਜੀ ਵੀ ਕਹਿੰਦੇ ਰਾਜ ਕਰੇਗਾ ਖਾਲਸਾ। ਔਰ ਫਿਰ ਕਹਿੰਦੇ ਨੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਬਹੁਤ ਸ਼ੁਕਰੀਆ ਭੈਣ ਰਾਜਵਿੰਦਰ ਜੀ। और फिर रविंदर कौर जी भी, अमर सिंह खालसा जी, बिलाल अहमद जी कहते डॉक्टर साहब इंडिया का मीडिया देखकर कहते खुशी महसूस हो रही है कि नेक्स्ट एपिसोड में अदानी की बारी आएगी और इंडिया को चाहिए अपना जरा थुक्या चट लवे, नहीं तो कहते ट्रंप चाचा नू बहुत मारेगा। और फिर इस तरह खालिद मुहम्मद जी भी, और जतिंदर सिंह जी भी, मिसरा सिंह जी भी, बलविंदर सिंह जी भी। बिलाल जी कहते कि डॉक्टर साहब ने बोला था कि पाकिस्तान ने 9 और 10 मई को ग्राउंड फोर्स यूज़ नहीं किया, पर पाकिस्तान की तरफ से ग्राउंड फोर्स जड़ा यूज़ हुई थी और पाकिस्तान ने LOC की कुछ एरिया पर भी कहते कब्ज़ा किया हुआ है। और फिर कहते 14 अगस्त को न्यू मैप आ रहा है पाकिस्तान की तरफ से, कहते सरप्राइज़ मिलेगा सबको। और फिर इसी तरह अब्दुल रहीम जी भी कहते इंफॉर्मेटिव एंड वेरी गुड एनालिसिस, गॉड ब्लैस बोथ ऑफ यू, थैंक यू सो मच। एंड डॉक्टर परमजीत सिंह समरा जी भी सानू बहुत ही प्यार भरी फतेह बुलाते हैं। डॉक्टर साहब बहुत बहुत शुक्रिया। कैलगरी तो सानू देखते हैं एवरीडे, थैंक यू सो मच। और फिर इसी तरह मोहम्मद जी कहते हैं, महमूद जाकूब जी कहते कि 17 अगस्त 1988 शहीद ज़ियाउल हक का शहीदी दिन है। और फिर इसी तरह हाँ जी कहते अगर पाकिस्तान और बांग्लादेश बन सकता है तो फिर खालिस्तान क्यों नहीं बन सकता और कश्मीर क्यों नहीं। और बिलाल जी कहते हैं कि परसों कहते इंडिया ने कश्मीर की तरफ से 30 कहते एयरक्राफ्ट फ्लाई किए और लद्दाख की तरफ से वापस चले गए। और 13 कहते हैं कि एयरक्राफ्ट पाकिस्तान की तरफ से फ्लाई हुए, सून कहते कश्मीर में कुछ होने वाला है जी। और इसी तरह निहंग सिंह जी, बिलाल जी हाँ जी, फिर इसी तरह महमूद याकूब जी। और बिलाल जी कहते हैं डॉक्टर साहब मुबारक हो कि आपने कनाडा में एम्बेसी ओपन कर ली है, बताया भी नहीं। इंडिया ने तो कहते नहीं खालिस्तान एम्बेसी ओपन कर दी थी, यानी कि खालिस्तान को मान लिया गया है। ਬਿਲਾਲ ਸਾਹਿਬ ਅਸੀਂ ਤਾਂ ਆਪਣੀਆਂ ਪ੍ਰੈਜੈਂਟੇਸ਼ਨਸ ਪਿਛਲੇ ਸਾਰੇ 35 ਸਾਲਾਂ ਤੋਂ ਦੁਹਰਾਉਂਦੇ ਹਾਂ ਕਿ ਸਾਡੇ ਕੋਲ ਮੁਲਕ ਨਹੀਂ ਹੈ ਤਾਂ ਸਾਡੇ ਜਿਹੜੇ ਗੁਰਦੁਆਰੇ ਨੇ ਦੁਨੀਆ ਭਰ 'ਚੋਂ ਸਾਡੀਆਂ ਖਾਲਿਸਤਾਨ ਦੀਆਂ ਐਮਬੈਸੀਜ਼ ਨੇ ਜੀ। ਔਰ ਜ਼ਾਹਰ ਹੈ ਕਿ ਇੰਡੀਆ ਨੂੰ ਬਹੁਤ ਤਕਲੀਫ ਹੋਈ ਹੈ। ਉਹਨਾਂ ਨੇ RP ਸਿੰਘ BJP ਦਾ ਸਪੋਕਸਪਰਸਨ ਉਹ ਚੀਕਿਆ ਦਿੱਲੀ ਦੇ ਵਿੱਚ, ਇਹਨਾਂ ਦਾ ਉਹ ਕਾਲਕਾ ਨਾਂ ਦਾ ਕਲੰਕੀ ਹੈ, ਉਹਨੇ ਵੀ ਇਸ ਦੇ ਉੱਤੇ ਇਤਰਾਜ਼ ਕੀਤਾ। ਅਸੀਂ ਸਮਝਦੇ ਹਾਂ ਵੀ ਸਾਡੇ ਗੁਰਦੁਆਰੇ ਜਦੋਂ ਅਸੀਂ ਰਾਜ ਕਰੇਗਾ ਖਾਲਸਾ, ਔਰ ਜਦੋਂ ਅੱਜ ਅਸੀਂ ਚੈਰਿਟੀ ਕਮਿਸ਼ਨ UK ਦੀ ਗੱਲ ਕੀਤੀ ਕਿ 5.5 ਸਾਲ ਬਾਅਦ ਉਹਨਾਂ ਨੇ ਐਕਨੋਲੇਜ ਕੀਤਾ ਵੀ ਇਹ ਸਿੱਖਾਂ ਦਾ ਥਿਓਲੋਜੀਕਲ ਇਸ਼ੂ ਹੈ ਮੀਰੀ ਪੀਰੀ, ਔਰ ਅਸੀਂ ਖਾਲਿਸਤਾਨ ਦੀ ਗੱਲ, ਖਾਲਿਸਤਾਨ ਨਾਲ ਸੰਬੰਧਿਤ ਮਾਮਲਿਆਂ 'ਤੇ ਵਿਚਾਰ ਕਰ ਸਕਦੇ ਹਾਂ। ਔਰ ਇਸ ਨਾਲ ਇੰਡੀਅਨ ਸਟੇਟ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿੱਖ ਧਰਮ ਇੱਕ ਆਜ਼ਾਦਾਨਾ ਧਰਮ ਦੇ ਤੌਰ 'ਤੇ ਦੁਨੀਆ ਭਰ 'ਚ 5ਵਾਂ ਵੱਡਾ ਧਰਮ ਹੈ। ਔਰ ਸਾਡੇ ਗੁਰਦੁਆਰੇ ਸਾਡੇ ਲਈ ਜਿਹੜੇ ਨੇ ਉਹ ਮੀਰੀ ਔਰ ਪੀਰੀ ਦੇ ਕੇਂਦਰ ਨੇ। बिल्कुल जी। और जसप्रीत सिंह जी भी और मोहम्मद याकूब जी कहते हैं कि मौलाना अब्दुल की कहते हैं they died in 1979 in Buffalo USA। हाँ, मौलाना मौदूदी हाँ जी, बहुत बड़े स्कॉलर हुए हैं इस्लाम में। बिल्कुल। बिलाल अहमद जी फिर कहते डॉक्टर साहब मैं बड़ी जिम्मेदारी से बता रहा हूँ कि इंडिया कश्मीर में 90 कहते किलोमीटर लॉसेस कर चुका है और 5 इंडियन कहते सीक्रेट पाकिस्तान के होल्ड में है और मोदी ने इंडिया को बहुत बुरा फंसाया है। इंडियन डेमोक्रेसी माई फुट।
ਬਾਜ ਰੰਧਾਵਾ ਇਹ ਸਾਡੇ ਮਿੱਤਰ ਸ਼ੇਖ ਸਾਹਿਬ ਵੀ ਜਦੋਂ ਪੂਰੇ ਜਲਾਲ 'ਚ ਹੁੰਦੇ ਸੀ ਉਹਨਾਂ ਨੇ ਕਹਿਣਾ ਮਾਈ ਫੁੱਟ। ਹਾਂਜੀ ਇੰਡੀਅਨ ਡੈਮੋਕ੍ਰੇਸੀ ਮਾਈ ਬਿਲਕੁਲ, ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvt.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।